ਇੱਕ ਸਟੂਡੈਂਟ ਇਹਨੂੰ ਕਹਿੰਦਾ ਸਰ ਜੀ 8 ਤੇ 6 ਕਿੰਨੇ ਹੁੰਦੇ ਆ? ਕਹਿੰਦਾ ਆਹੋ ਯਾਰ ਉਹ ਕਿੰਨੇ ਹੁੰਦੇ ਆ? ਡੱਡੂ ਦਾ ਆਪਰੇਸ਼ਨ ਕਰਦਾ ਕਰਦਾ ਇੱਕ ਸਟੂਡੈਂਟ ਨੇ ਪੁੱਛਿਆ ਸਰ ਕਿਆ ਬਣਾ? ਤਾਂ ਕਹਿੰਦਾ ਸੌਰੀ ਸ਼ੀ ਇਜ਼ ਡੈਡ। ਕਲਾਸ ਚ ਕਿਸੇ ਨੇ ਬਤਾਉਂ ਸੋਚਦਾ ਉਸਤਾਦ ਜੀ ਕਲਾਸ ਨਹੀਂ ਅੰਦਰ ਵਾਰਨ ਦਾ, ਕਹਿੰਦਾ ਬੰਬ ਆ। ਸ਼ੁਤਰਮੁਰਗ ਸਹੀ ਆ ਭਾਈ ਯਾਸ਼ੇ ਕਰਨੇ। ਮੈਂ ਕਿਹਾ ਸ਼ੁਤਰਮੁਰਗ ਬਾਚਾ ਰੋਟੀ ਪਾਣੀ, ਕਹਿੰਦਾ ਨਾ ਵੀ ਰੋਟੀ ਪਾਣੀ ਕੇ ਦੋ ਨਹੀਂ, ਆਪਾਂ ਆਪਣਾ ਆਂਡਾ ਤੋੜੀ ਦਾ ਹਲਕੇ ਚ ਮਿਰਚ ਪਾ ਕੇ ਉਹ ਖਾਈਦਾ। ਤੇ ਨਿਆਣੇ ਇਹ ਡੱਡੂ ਦਾ ਆਪਰੇਸ਼ਨ ਦੇਖਣ ਗਿਆ, ਕਹਿੰਦੇ ਭਾਈ ਆਪਣਾ ਡੱਡੂ ਲੈ ਗਿਆ, ਤੇ ਮਾਮੇ ਨੂੰ ਗਾਲ ਕਰਨ ਦਿਆ, ਕਹਿੰਦਾ ਇਹ ਤੇਰੀ ਲੋੜ ਪੈ ਗਈ। ਮਾਮਾ ਉੱਥੇ ਲੰਮਾ ਪਿਆ। तुझे क्या सुनाऊं मैं दिलरुबा, तेरे सामने मेरा हाल है, तेरी एक निगाह की बात है, मेरी जिंदगी का सवाल है, तुझे क्या सुनाऊं मैं दिलरुबा। यार तू शायरी चेक कर उस दौर दी, कितनी छोटी जी गल आ। तुझे क्या सुनाऊं मैं दिलरुबा, तेरे सामने मेरा हाल है, तेरी एक निगाह की बात है, मेरी जिंदगी का सवाल है। ਅੰਤਰਾ ਕੀ ਇੱਕ ਕਿਆ ਬਾਤ। उत्तो मदन मोहन साहब, उत्तो रफी साहब। तेरे हुस्न पर है मेरी नजर, मुझे सुबह हो शाम की क्या खबर। वाह 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 वाह। तेरे हुस्न पर है मेरी नजर, मुझे सुबह हो शाम की क्या खबर, मेरी शाम है तेरी जुस्तजू, मेरी सुबह हो तेरा ख्याल है, तुझे क्या सुनाऊं मैं दिलरुबा। ਵਾਹ ਵਾਹ ਵਾਹ। ਹਾਂ ਜੀ ਹੁਣ ਉਹ ਵੀ ਸੁਣਾਈ ਦਿਓ। ਹਮਨੇ ਪੀਆ ਗੰਗਾ ਜਲ ਤੁਮਨੇ ਪੀਆ ਖੂਨ ਆਦਮੀ ਕਾ। ਉਹ ਵੀ ਸੁਣਾ ਦਿਓ। ਯਾਰ ਛੱਡੋ ਉਸਤਾਦ ਜੀ। ਹੁਣ ਲੱਗੇ ਤੇ ਹੈ ਹੀ ਇਹਦਾ ਮਾਹੌਲ ਜਿਹਾ ਬਣਿਆ। ਪਹਿਲੇ ਗਾਣੇ ਦੀ ਦਾਤ ਇਹ ਹੈ ਉਸਤਾਦ ਜੀ ਕਿ ਮਤਲਬ ਤੁਸੀਂ ਕਹੋਗੇ ਨਾ ਕਿ ਮੈਂ ਸਿੰਗਰ ਹਾਂ ਤੇ ਨਹੀਂ ਮੰਨਣਾ। मेरे दिल जिगर में समा भी जा, मेरे दिल जिगर में समा भी जा, रहे क्यों नजर का भी फासला, कि तेरे बगैर तो जाने जा, मुझे जिंदगी भी मुहाल है, तुझे क्या सुनाऊं मैं दिलरुबा। ਵਾਹ 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 ਵਾਹ। ਤਾਂ ਜੀ ਮੈਂ ਨੋਟ ਕੀਤਾ ਤੁਸੀਂ ਮੇਰੀ ਫਰਮਾਇਸ਼ ਨਹੀਂ ਪੂਰੀ ਕਰਦੇ। ਮੈਂ ਕਹੀਂ ਤੇ ਇਹਦੀ ਹੁੰਦੀ ਇਸ ਗੱਲ ਤੋਂ ਬਾਅਦ ਕਹਿੰਦਾ ਹੁੰਦਾ ਉਸਤਾਦ ਜੀ ਦਾਦ ਹੀ ਸੀ ਕਿ ਪੁੱਤ ਕਿਹੜਾ ਕਹਿ ਰਿਹਾ? ਕੇਕ ਕੱਟਣ ਡਏ ਤੇ ਮੈਂ ਕਹੀਂ ਕਵੀ ਨਾ ਬਣ ਜਾਊਂ। ਉਹ ਤਾਂ ਕਿਤੇ ਸੁਣਾਇਆ ਕਰੋ ਸਾਨੂੰ ਕਿਤੇ। ਯਾਰ ਤੂੰ ਪਹਿਲੇ ਹੋਰ ਦੱਸਿਆ ਉਹਦੇ ਵਿੱਚ ਜਿੱਥੇ ਕਹਿੰਦਾ ਨਾ ਤੇਰੀ ਅੰਖੜੀਆਂ ਮੈਂ ਦੇਖਾ ਤੇਰੀ ਪਲਕੋਂ ਮੈਂ ਦੇਖਾ। ਆਹਾ ਚੱਲ ਸਾਈਡ। मैं कहीं ਆਹਾ कवि न बन जाऊं, तेरे प्यार में है कविता, मैं कहीं कवि न बन जाऊं, तेरे प्यार में है कविता, मैं कहीं कवि न बन जाऊं। ਤੇਰਾ ਰੂਪ ਹੈ ਸਲੋਨਾ। ਆਹਾ ਹਾ। ਮੈਨੂੰ ਉਸਤਾਦ ਜੀ ਇੰਜ ਲੱਗਦਾ ਸੀ ਕਿ ਅਲਾਦੀਨ ਵਾਲਾ ਸੈਟਅਪ ਲੱਗਾ ਵਾ, ਪਰਦੇ ਲੱਗੇ ਆ। ਕੀ ਸੀ ਅੰਤਰਾ? तेरा रूप है तेरी अंखड़ियों में देखा। तेरा तेरी अंखड़ियों में कहीं कभी न बन जा, तेरा रंग है सलोना, ऐ सुनो तेरे अंग में लचक है, लचकी पाइया, तेरी बात में है जादू, तेरे बोल में खनक है, तेरी हर
रात तू जमीन की धनक मैं कहीं कभी न बन जाऊं तेरे प्यार में कविता मैं कहीं कभी न बन जाऊं ਵਾਹ ਵਾਹ तेरे प्यार में कविता ਤੇਰੀ ਅੱਖੜੀਆਂ ਮੈਂ ਦੇਖਾ ਉਹ ਯਾਰ ਇਹ ਨਿਗਾਹ ਅੱਗੇ ਅੰਤਰਾ ਯਾਰ ਭਾਈ ਅੱਗੇ ਤੁਰਨ ਦਿਓ ਕੰਮ ਨੂੰ ਉਹ ਵੀ ਹੋ ਜੇ ਉਸਤਾਦ ਜੀ ਉਸ ਸਮਾਂ ਬਣਿਆ ਵਾ ਮੈਨੇ ਨਹੀਂ ਮੈਨੇ ਪੀ ਸ਼ਰਾਬ मैंने दिल के आईने में तुझे बार बार देखा मैंने हाँ जी वही मैंने दिल ਕਿ ਆईने में तुझे दिल के आईने में ਹਾਂ मैंने बार बार देखा ਵਾਹ 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 तेरी अखड़ियों में देखा तो छलकता प्यार देखा ਹਾਏ तेरा तीर मैंने देखा तो जिगर के पार देखा मैं कहीं कभी न बन जाऊं तेरे प्यार में कविता ਹੁਣ ਰਫੀ ਸਾਹਿਬ ਦੀਆਂ ਲਾਡੀਆਂ ਚੈੱਕ ਕਰੀ मैं कहीं कभी न बन जाऊं तेरे प्यार में कविता ਤੁਹਾਡੇ ਇਸ ਗਾਣੇ ਤੋਂ ਮੇਰਾ ਸਾਰੀ ਜ਼ਿੰਦਗੀ ਦਾ ਕੰਮ ਜਿਹੜਾ ਕੁਰਬਾਨ ਉਸਤਾਦ ਜੀ ਵਾਹ ਵਾਹ ਮੇਰੀ ਸਾਰੀ ਕਾਮੇਡੀ ਕੁਰਬਾਨ ਧੜ ਤੋਂ ਉਸਤਾਦ ਜੀ ਇਹ ਮੈਂ ਆਉਣਾ ਰਾਤ ਨੂੰ ਸੀਗਾ 2 ਵਜੇ ਜਦੋਂ ਉਸਤਾਦ ਜੀ ਗਲਾ ਬੈਠਾ ਹੋਏ ਨਾ ਖਰਾਬ ਹੋਵੇ ਤਾਂ ਬਹੁਤ ਮਜ਼ਾ ਆਉਂਦਾ ਭਾਰਾ ਭਾਰਾ ਹੋ ਜਾਂਦਾ ਗਲਾ महान आदमी उस्ताद जी जिस रात के ख्वाब आए नहीं उस्ताद जी ऐसे ही फील दा न झटको जुल्फ से पानी ये मोती टूट जाएंगे तुम्हारा कुछ न बिगड़ेगा मगर दिल टूट जाएंगे न झटको जुल्फ से पानी ਬਹੁਤ ਅੱਛੇ ਵਾਹ ਵਾਹ ਉਹਦੀ ਫਰਮਾਇਸ਼ ਆਵਾਜ਼ ਨੇ ਫਰਮਾਇਸ਼ ਕੀਤੀ ਹੈ ਤੁਸੀਂ ਨੇ ਗੰਗਾ ਜਲ ਪੀ ਲਿਆ ਯਾਰ ਮੈਨੇ ਹੁਣ ਅੱਜ ਸਾਡੀ ਫਰਮਾਇਸ਼ ਜਦੋਂ ਦੇ ਇੱਥੇ ਆਏ ਆ ਸ਼ਰਾਬ ਤੁਮ ਨਹੀਂ ਔਰ ਨਹੀਂ ਇਹ ਨਹੀਂ ਓਏ ਫੜਿਆ ਜਾਏਗਾ ਬਾਰ-ਬਾਰ ਨਾ ਕਹਿ तू सदा सी तस्वीर ਤਸਵੀਰ ਵਾਲਾ ਵੀ ਹੋ ਜਾਵੇ ਨਾਲ। ਤਾਂ ਜੀ ਨਾ ਤੁਹਾਡੇ ਗਲੇ ਦਾ ਜ਼ੋਰ ਲੱਗਣਾ एक दस केड़ा ਇਹ ਤਸਵੀਰ तस्वीर फैन महबूबा तेरी तस्वीर किस तरह मैं बनाऊं तेरी जुल्फों की दास्तां किस तरह मैं सुनाऊं ਓਏ ਉਧਰ ਠੀਕ ਆ तेरे लिए कहूँ कोई बात तेरे लिए सोचूं कोई ना मैं तो बस दीवाना हो गया नहीं मेरे बस का ये काम तेरे जैसा कोई कहीं देखा ना सुना है महबूबा ਆਇਆ महबूबा तेरी तस्वीर किस तरह मैं बनाऊं ਓਏ ਹੋਏ ਓਏ ਹੋ नहीं महबूबा तेरी तस्वीर ਰੋਂਡਿਆ
ਕਿ ਲਾਈਟ ਪੈਣ ਦੀ ਦੇਖ ਲਓ। ਓਏ ਓਏ ਉਸਤਾਦ ਜੀ ਕੀ ਬਾਤ। ਉਹਨੂੰ ਕੁਝ ਯਾਦ ਆ ਗਿਆ, ਉਹਨੂੰ ਕੁਝ। ਉਸਤਾਦ ਜੀ ਮੇਰਾ ਗੋਡਾ ਵੱਜਿਆ ਇੱਥੇ ਫੋੜਾ ਸੀ ਉਹ ਲੈ ਗਿਆ। हाँ जी लगे थे ਯਾਰ हाँ ਇੱਕ जी, ਮਿੰਟ हाँ। ਬਿਠੇ ਯਾਰ ਸਾਡਾ तुमने ਕੀ गंगा जल पी लिया, मैंने खून पी लिया आदमी का। ਗੰਗਾ ਜਲ ਨਿਗਾ ਯਾਰ। उस्ताद जी पेट मेरी फरमाइश है कि जिस रात के ख्वाब आए वो ख्वाब मुक्ति ਉਹ ਦੁੱਲਾ ਨੂੰ ਆਉਂਦਾ, ਮੈਨੂੰ ਨਹੀਂ ਆਉਂਦਾ। ਤੁਹਾਨੂੰ ਤੁਹਾਡੇ ਕੋਲੋਂ ਤੇ ਸਿੱਖਿਆ ਸਾਜ ਚਲੋ ਉਹ ਸੁਣਾ ਦੋ ਫਿਰ। ਅਕੇਲੇ ਨਹੀਂ ਓਏ ओए किते साया होਣ ਡਿਆ ਤੈਨੂੰ, ਕਿਤੇ ਦੇ ਗਾਣੇ ਸੁਣਨ ਡਿਆ। ਆਏ ਉਸਤਾਦ ਜੀ ਇਸ ਟਾਈਮ ਮੌਜ ਚ ਨੇ ਤੇ ਗਾਣੇ ਬੰਦ ਕਰ ਦਿਓ। ਉਸਤਾਦ ਜੀ ਤੁਸੀਂ ਮੌਤ 'ਚ ਤੁਹਾਨੂੰ ਖੁਸ਼ਖਬਰੀ ਦੱਸੀਏ ਫਿਰ ਖੁਸ਼ੀ ਦੀ ਗੱਲ। ਹਾਂਜੀ ਗੁਜਰ ਬਾਦਸ਼ਾਹ ਤੇਰੇ ਸਾਹਮਣੇ ਫੋਨ ਆਇਆ, ਅਸੀਂ 2 ਨੰਬਰ ਨਹੀਂ ਕਰਨੀ। ਬਿਲਕੁਲ ਸਾਡੇ ਮਹੱਲੇ ਬਣਨ ਡਿਆ ਆਰਟ ਕੌਂਸਲ ਦਾ ਦਫ਼ਤਰ, ਜਿੱਥੇ ਟੀਮਾਂ ਵਿਆਹ ਕਰਨਗੀਆਂ ਪੋਲੀਓ ਦੇ ਕਤਰੇ ਪਿਲਾਉਣ ਵਾਲੀਆਂ। ਉਹਨਾਂ ਨੂੰ ਭਾਈ ਕੋਈ ਟੀਮ ਨਹੀਂ ਲੱਭਣ ਡਈ। ਬੰਦੇ ਚਾਹੀਦੇ ਆ। ਆਇਆ ਫੋਨ ਮਿੱਠੇ ਨੂੰ, ਮੈਂ ਭੱਜ ਕੇ ਗਿਆ। ਕਹਿੰਦੇ ਮਿੱਠਾ ਜੀ ਜਿਹਨੂੰ ਵੀ ਕਤਰੇ ਪਿਲਾਉਣ ਜਾਣ ਡੇ, ਕਹਿੰਦੇ ਭਾਈ ਚੱਸ ਨਹੀਂ ਆਉਂਦੇ, ਬੱਚਾ ਰੋਣ ਡਿਆ ਵਾ, ਜਾਨੀ ਟੀਮ ਅਗਰ ਕਤਰੇ ਪਿਲਾਉਣ ਆ ਜਾਏਗੀ ਨਾ 5 ਦਿਨ ਲਈ, ਹਾਂਜੀ ਤੇ ਪੈਸਾ ਵੀ ਕੋਈ ਨਹੀਂ, ਛੁੱਟੀ ਵੀ ਕੋਈ ਨਹੀਂ, ਰੋਟੀ ਅਸੀਂ ਵੀ। ਕਿੱਥੋਂ ਕਤਰੇ ਪਿਉਣੇ? ਤੁਸੀਂ ਨਹੀਂ ਜਾਣਾ ਕਤਰੇ, ਉਹ ਦੇਣਗੇ ਛੋਟੇ ਕੂਲਰ, ਕਾਲੂ ਜਾਵੇ, ਅਸੀਂ ਪੰਜੇ ਚੱਲ ਜਾਣੇ, ਤੁਸੀਂ ਘਰ ਬਹਿਣੇ ਆ, ਤੁਸੀਂ ਸਿਰਫ ਨਕਸ਼ੇ ਦੇਖਣਾ ਵਾ। ਓ ਯਾਰ ਮੇਰੀ ਗੱਲ ਸੁਣੋ ਸੱਚ ਯਾਰ, ਹਫਤੇ ਵਾਲੇ ਦਿਨ ਨਾ 24 ਨਿਊਜ਼ ਤੇ ਆਉਣਾ। ਜਿੰਨੇ ਵੀ ਲੋਕ ਫੈਮਲੀਆਂ ਮੇਰੀਆਂ ਮੈਨੂੰ ਨਾ ਮੇਲ ਕਰਨੀ ਆ, ਉਹ ਮੇਲ ਦੇ ਉੱਤੇ ਲਿਖਣਾ ਫॉर, ਅਥਲੇ ਮੇਲ ਚੱਲਦੀ ਪਈ ਹੈ, ਚਲਾ ਦੇ ਯਾਰ ਮੇਲ। ਉਹ ਲਿਖਣਾ फॉर 24 न्यूज शो हफ्ते वाले दिन के लिए मेल कर रहा हूं। लाजमी लिखना हफ्ते वाले दिन ਅਸੀਂ ਉੱਥੇ ਲਾਈਵ ਸ਼ੋ ਕਰਨਾ ਮਿਊਜ਼ਿਕ ਲਾਈਕ, ਤੇ ਤੁਸੀਂ ਆਉਣਾ ਲਾਜ਼ਮੀ, ਤੇ ਅਸੀਂ ਸ਼ੁਗਲ ਮੇਲਾ ਕਰਨਾ ਉੱਥੇ। ਤੇ ਨਾਲੇ ਉਸਤਾਦ ਜੀ ਸ਼ਰਾਧ ਨੂੰ ਕਹਿ ਦਿਓ ਹਫਤੇ ਤੋਂ ਪਹਿਲੇ ਅਪਲੋਡ ਕਰੇ ਨਾ, ਬੁੱਧ ਨੂੰ ਅਪਲੋਡ ਕਰੇ। ਇਹ ਸਭ ਤੋਂ ਪਹਿਲੇ ਅਪਲੋਡ ਐਡਿਟ, ਹੁਣ ਇਸ ਤੋਂ ਬਾਅਦ ਇਹਦਾ ਹੀ ਕਰਾਉਣਾ ਐਡ। ਦਸਤੀ ਇਹ ਸ਼ੁਰੂ ਕਰ ਅੱਜ ਕੀ ਦਿਨ ਆ? ਕੱਲ ਨੂੰ ਇਹ ਅਪਲੋਡ ਹੋਣਾ ਚਾਹੀਦਾ। ਅੱਜ ਕੀ ਦੇਣਾ? ਮੰਗਲ ਆ ਜੀ ਯਾਰ। ਮੰਗਲ ਆ ਮੰਗਲ ਯਾਰ। ਆ? ਹਾਂ ਬੁੱਧ ਨੂੰ ਹੋ ਜਾਏਗਾ। ਯਾਨੀ ਅੱਜ ਬੁੱਧ ਆ, ਬੁੱਧ ਨੂੰ ਤੁਸੀਂ ਦੇਖ ਰਹੇ ਹੋ। ਜੁਮੇਰਾਤ ਜੁਮਾ ਹਫਤੇ ਨੂੰ ਤੁਸੀਂ ਆਉਣਾ। ਟਾਈਮ ਟੂਮ ਸਾਰਾ ਕੁਝ ਦੱਸ ਦਿੰਦੇ। ਉਹ ਮੈਂ ਮੇਲ 'ਚ ਦੱਸ ਦਾਂਗਾ ਤੁਹਾਨੂੰ ਸਾਰਾ ਕੁਝ। ਓਕੇ ਹੋ ਗਿਆ। ਠੀਕ ਹੈ, ਤੇ ਕੋਸ਼ਿਸ਼ ਕਰਨਾ ਫੈਮਲੀਆਂ, ਔਰ ਕੋਸ਼ਿਸ਼ ਕਰਨਾ ਕੋਈ ਐਸਾ ਕੋਈ ਬੰਦਾ ਜਿਹਨੂੰ ਕੋਈ ਟੈਲੈਂਟ ਗਾਣਾ ਸ਼ਾਨਾ ਗਾਵੇ। ਠੀਕ ਹੈ ਨਾ, ਕੋਈ ਗਾਣੇ ਸ਼ਾਣੇ ਵਾਲਾ। ਉਸਤਾਦ ਜੀ ਡੇ ਕਿ ਡੇ ਨਾਈਟ? ਡੇ ਨੂੰ ਓਕੇ ਹਾਂ, 2-3 ਵਜੇ 4 ਵਜੇ ਟਾਈਮ ਮੈਂ ਦੱਸ ਦਾਂਗਾ। ਮੈਨੂੰ ਕਿਹੜੇ ਚ ਪੁੱਗਣ ਦੇ ਸਾਰੇ ਭਰਾ। ਮੇਰੇ ਲਈ ਕੁਝ ਖਾਣ ਨੂੰ ਵੀ ਲੈ ਕੇ ਆਉਣਾ, ਮਿਹਰਬਾਨੀ ਹੈ। ਨਾਲੇ ਥੋੜੀ ਅੱਗੇ ਪਕਾ ਕੇ ਰਹਾਏ ਭਿੰਡੀ, ਘਰੇਲੂ ਇੱਕ ਜਣਾ ਭਿੰਡੀ ਪਕਾ ਲਿਆਵੇ ਥੋੜੀ ਜਿਹੀ, ਇੱਕ ਜਣਾ ਪਾਲਕ, ਆਲੂ ਪਾਲਕ ਕਲੇਜੀ ਚਿਕਨ ਵਾਲੀ ਪਕਾ ਲਿਆਵੇ, ਇੱਕ ਜਣਾ ਕਲੇਜੀ ਪੋਟੇ ਪਕਾ ਲਿਆਵੇ, ਇੱਕ ਜਣਾ ਬਸ ਇਹਨਾਂ ਪਕਾ ਲਿਓ ਸਾਰੇ। ਥੋੜੀ ਅੱਗੇ ਤਬੀਅਤ ਨਾਲ 2-2 ਰੋਟੀਆਂ ਸਾਰੇ ਲਿਆਉਣਾ। ਉਹ ਸਾਰੇ ਭਲਾ ਪਕਾ ਕੇ ਲੈ, ਸ਼ੋਅ ਭਲਾ ਪੀਰ ਤੇ ਚੱਲ ਜੀ। ਨਹੀਂ ਪਕਾ ਕੇ ਲਿਆਉਣਗੇ। ਜੀ ਬਾਲਾ ਥੋੜੀ ਜ਼ਿਆਦਾ ਕਹਿ ਦੋ। ਤੂੰ ਉੱਥੇ ਕਦੋਂ ਆਉਣਾ ਵਾ? ਤੂੰ ਵੀ ਆਉਣਾ ਵਾ? ਅੱਛਾ ਚਲ ਠੀਕ। ਇਹਨੇ ਜਾਣਾ ਵਾ ਤੂੰ ਵੀ ਜਾਣਾ? ਨਹੀਂ, ਉਹ 뮤직 ਦਾ ਸ਼ੋਅ ਕਿਸੇ ਨੇ ਵੀ ਨਹੀਂ ਜਾਣਾ। ਉਸਤਾਦ ਜੀ ਅਸੀਂ ਜਾਈਏ ਨਾ ਜਾਈਏ, ਲੇਕਿਨ ਤੁਹਾਡੇ ਨਾਲ ਤੇ ਜਾਵਾਂਗੇ। ਪਾਲਕ ਤੇ ਆਉਣੀ ਚਾਹੀਦੀ ਆ। ਤੂੰ ਜਾਣਾ ਮੇਰੇ ਨਾਲ? ਹਾਂਜੀ ਪੱਕਾ? ਉਸਤਾਦ ਜੀ ਮੈਂ ਵੀ ਜਾਣਾ ਵਾ। ਨਹੀਂ ਤੁਸੀਂ ਕਿੱਧਰ ਜਾਣਾ ਯਾਰ? ਓਏ 뮤직 ਦਾ ਸ਼ੋਅ ਵਾ, ਤੁਸੀਂ ਯਾਰ ਉਹ ਯਾਰ ਮਿੱਠੇ ਇੱਕ ਮਿੰਟ ਮੁੜ ਕੇ ਤਾਂ ਕਹਿੰਦੇ ਰਾਤ ਦੇ 3 ਵਜੇ ਇੰਜ ਮੈਂ ਵੱਜ ਨਹੀਂ ਗਿਆ। ਤੁਹਾਨੂੰ ਖਾਣ ਦੇਣਾ, ਤੁਹਾਡੀ ਤਬੀਅਤ ਅੱਗੇ ਨਹੀਂ ਠੀਕ ਹੈਗੀ, ਤੁਸੀਂ ਫੇਰ ਉੱਥੇ ਇਕੱਲੇ ਨਹੀਂ ਛੱਡਣਾ। ਹਾਂ ਇਕੱਲੇ ਨਹੀਂ ਛੱਡਣਾ ਚਾਹੁੰਦੇ, ਅਸੀਂ ਤੁਹਾਡੇ ਨਾਲ ਹੀ ਰਹਿਣਾ। ਉੱਥੇ ਫੈਮਿਲੀ ਆਉਣੀ ਆ, ਕੱਲੇ ਨਹੀਂ। ਹੁਣ ਜਿਹੜੀ ਮਿੱਠੇ ਨੇ ਜ਼ਬਾਨ ਕੀਤੀ, ਉੱਥੇ ਮੈਂ ਸੈਨ ਅੰਗੂਠਾ ਕਰ ਆਇਆ ਜੀ। ਮੈਂ ਕਿਹਾ ਜਾਨੀ ਟੀਮ ਇਨਸ਼ਾਅੱਲਾ ਪਹੁੰਚੇਗੀ। 3 ਦਿਨ ਦਾ ਟਾਈਮ ਆ ਉਸਤਾਦ ਜੀ। ਹੁਣ 1500 ਰੁਪਏ ਦਿਹਾੜੀ ਦੱਸੀ। 1500 ਸਰਕਾਰੀ ਹੈ, ਪੈਸੇ ਮਿਲਨੇ ਆ, ਪੂਰਾ ਪ੍ਰੋਟੋਕੋਲ ਹੈ। 1500 ਦਿਹਾੜੀ ਹੈ ਜੀ। ਕਿੱਥੇ ਅਸੀਂ ਗੱਲ ਹਾਂਜੀ ਨਹੀਂ ਆ ਜਾਣਾ ਸਾਰੇ ਯਾਰ, ਸ਼ੁਗਲ ਮੇਲਾ ਲਾਵਾਂਗੇ ਤੇ ਤੁਹਾਡਾ ਮੁਲਾਕਾਤ ਹੋਏਗੀ। ਠੀਕ ਆ? ਪਾਲਕ ਦਾ ਫਿਰ ਕਹਿ ਦੋ ਥੋੜੀ ਜਿਹੀ ਜ਼ਿਆਦਾ। ਉਹ ਯਾਰ ਦੇ ਕੀ ਕਰ ਲੋ ਪਾਲਕ ਦੀ, ਉੱਥੇ ਆਡੀਅנס ਵੀ ਹੋਣੀ ਆ। ਜਿਹਨੇ ਨੇ ਮਾੜੀ ਮੋਟੀ ਲਿਆਉਣੀ, ਤੇਰਾ ਕਰਕੇ ਉਹਨਾਂ ਨੂੰ ਮਾੜੀ ਮੋਟੀ ਵੀ ਨਹੀਂ ਲਿਆਉਣੀ। ਯਾਰ ਜਿਹੜੀ ਚਾਹ ਪਸੰਦ ਹੋਵੇ ਉਹ ਬੰਦੇ ਨੂੰ ਕਹਿ ਦੇਣਾ ਚਾਹੀਦਾ, ਭਾਵੇਂ ਕਿਸੇ ਵਾਲੇ ਵੀ ਪੱਕੀ ਹੋਵੇ। ਮਾਲਕਾਂ ਦੇ ਮਗਰ ਲਾ ਕੇ ਪਸੰਦ ਵਾ, ਕੋਲੋਂ ਨਹੀਂ ਪਸੰਦ। ਯਾਰ ਉਸਤਾਦ ਜੀ ਨੇ ਖਾਣੀ, ਤੂੰ 4 ਗੋਸ਼ਤ ਦਾ ਕਹਿ, ਨਹੀਂ ਤੂੰ ਚੇਂਜ ਕਰ। ਪਾਲਕ ਸਾਜੀ ਐਸੀ ਡਿਸ਼ ਹੈ, ਤੁਸੀਂ ਖਾਓ। ਪਾਲਕ ਨਹੀਂ ਖਾਣਾ ਨਾ, ਮੈਂ ਪਾਲਕ ਥੋੜੀ ਜੀ, ਮੈਂ ਥੋੜੀ ਸਾਰਾ ਕੁਝ ਖਾ ਲਾਂਗਾ। ਮੇਰੇ ਲਈ ਥੋੜੀ ਜਿਹੀ ਜ਼ਿਆਦਾ ਕਹਿ ਦੋ। ਇਹਦੇ ਲਈ ਥੋੜੀ ਜ਼ਿਆਦਾ ਲਿਆਉਣੀ ਆ। ਦੋ ਕੁ ਬੰਦਿਆਂ ਦੀ ਲਿਆਉਣੀ ਹਾਂਡੀ, ਕਿਉਂਕਿ ਇਕੱਲੇ ਇੱਕ ਜਣੇ ਨਹੀਂ ਹੋਣਾ, ਸਾਰੇ ਹੀ 2-2 ਬੰਦੇ ਤੇ ਕਿੰਨੇ ਬੰਦੇ ਦੀ ਹੋ ਗਈ? ਉਸਤਾਦ ਜੀ ਉੱਥੇ ਇਹਨਾਂ ਨੂੰ ਸਲਾਨੀ ਬਣਿਆ, ਸਾਰਾ ਰੋਟੀ ਖਾਣ ਦੇ, 뮤직 ਦਾ ਸ਼ੋਅ ਹੋਵੇ ਨਾ। ਟੈਨਸ਼ਨ ਲੈ। ਨਹੀਂ ਆਪਾਂ ਤੁਸੀਂ ਵੀ ਖਾਣੀ ਨਾਲ, ਤੇ ਸ਼ੋਅ ਚੱਲਦਾ ਹੋਵੇ। ਸਾਰੇ ਖਾਵਾਂਗੇ ਇਕੱਠੇ ਵਕਫੇ 'ਚ, ਸਾਰੇ ਆਪਣਾ ਟਿਫਨ ਲੈ ਕੇ ਆਉਣਾ ਘਰੋਂ, ਇੰਜੋਏ ਕਰਾਂਗੇ ਪੂਰਾ। ਮੈਂ ਕਿਹਾ ਸਾਜੀ ਉੱਥੇ ਸ਼ੋਅ ਤੇ ਬਾਅਦ ਦੇ ਵਿੱਚ ਜਿਹੜੀ ਕੋਲਡ ਡਰਿੰਕ ਮੇਰੇ ਵੱਲੋਂ। ਓਏ ਵੱਡਾ ਖੰਜਾ। ਵੇਲੋ ਤੁਸੀਂ ਕੀ ਕਰਨਾ ਵਾ, ਤੁਸੀਂ ਇੱਕ ਜਾਣੇ ਨੇ ਰੋਟੀ ਪਕਾ ਕੇ ਲਿਆਉਣੀ ਆ, ਦੂਜੇ ਨੇ ਮੈਂ ਉੱਥੇ ਜਿੰਨੇ ਵੀ ਬੰਦੇ ਹੋਏ ਸਾਰਿਆਂ ਨੂੰ ਬੋਤਲ ਮੈਂ ਬਣੀ। ਮੇਰਾ ਵੀ ਹੌਸਲਾ ਚੈੱਕ ਕਰੋ। ਸਹੀ ਗੱਲ ਹੈ ਉਸਤਾਦ। ਹਾਂ, ਮੈਂ 2.5 ਲੀਟਰ ਵਾਲੀਆਂ 8 ਬੋਤਲਾਂ ਮੰਗਾ ਲੈਣੀਆਂ, ਨਾਲ ਛੋਟੇ ਗਲਾਸ ਪਲਾਸਟਿਕ ਵਾਲੇ ਮੰਗਾ ਲੈਣੇ। ਹੁਣ ਟੀਮ ਨੂੰ ਜਵਾਨ ਦੇ ਆਇਆ ਜੀ, ਉੱਥੇ ਮੈਂ ਅੰਗੂਠਾ ਕਿਹੜਾ? ਪੋਲੀਓ ਦੇ ਕਤਰੇ। ਉਹ ਛੱਡਦੇ ਯਾਰ, ਜਾਣਦੇ। ਪਲੈਨਿੰਗ ਨਾਲ ਗਿਆ ਵਾ ਮੈਂ, ਪਲੈਨਿੰਗ ਨਾਲ। ਹੁਣ ਭਲਾ ਕੀ ਕਰਨਾ, ਕਾਲੂ ਅਗਰ ਪੋਲੀਓ ਦੇ ਕਤਰੇ ਪਲਾਉਣ ਜਾਏਗਾ ਨਾ, ਇੰਜ ਕਰਕੇ ਕਤਰੇ ਵਾਲੇ ਕੂਲਰ ਦੇ ਵਿੱਚੋਂ 4 ਦਾ ਡੱਬਾ ਵੀ ਕੱਢੇਗਾ। ਹਾਂਜੀ ਚਾਨੀਆਂ 4
ਇਹ ਓਲਾ ਵਾ ਪੋਲੀਓ ਦੇ ਕਤਰੇ ਵੇਚਣਾ ਆਪਾਂ ਚਾਰ ਛੇ ਸ਼ੈਂਪੂ ਹੀ ਆ। ਹਾਂਜੀ ਹਾਏ 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 ਵਾਹ ਵਾਹ। ਹੁਣ ਕਿਉਂਕਿ ਮੈਨੂੰ ਪਤਾ ਲੱਗਾ ਵਾ ਅਚਾਰ ਛੇ ਸ਼ੈਂਪੂ ਦਾ ਕੰਮ ਥੋੜਾ ਸਰਦੀ ਆਉਂਦੀ ਕੰਮ ਅਠਾ ਪਿਆ ਅਸੀਂ ਤੋਰਨਾ ਵਾ। ਉਹ ਤੁਹਾਡੀ ਗੱਲ ਤੋਂ ਨਹੀਂ ਵਾਵਾ ਕੀਤੀ, ਉਹਨਾਂ ਨੂੰ ਆਪਣੀ ਗੱਲ ਯਾਦ ਆਈ ਆ। ਅੱਛਾ ਯਾਰ ਗੱਲ ਦੱਸੀ ਦੀ ਵੀ ਹੁੰਦੀ ਹੈ ਜੀ, ਬੰਦਾ ਕਿਰਾਇਆ ਵੀ ਕਰਦਾ। ਆ ਨੋਨੀ ਹੁਣੀ ਤਿੰਨੇ ਹੀ ਭਰਾ ਵਿਹੜੇ ਚ ਪੁੱਗਣ ਦੇ। ਮੈਂ ਕਿਹਾ ਇਹ ਕਾਦੀ ਵਾਰੀ? ਉਹ ਕਹਿੰਦਾ ਯਾਰ ਅਸੀਂ ਕਨਫਿਊਜ਼ ਹੋ ਜੰਨੇ ਕਿ ਪਹਿਲੇ ਕਿੰਨੇ ਬੁੜੇ ਨੂੰ ਕੁੱਟਣਾ। ਚਿੱਟੇ ਵਾਲਾ ਖੋਤਾ ਉਹਨੂੰ ਕਹਿੰਦੇ ਬਜ਼ੁਰਗੋ ਥੋੜਾ ਸਾਈਡ ਹੋ ਕੇ ਖੜੇ ਹੋ ਜਾ ਕਰੋ। ਕੀ ਹੋ ਗਿਆ ਤੁਹਾਨੂੰ? ਕਾਲੂ ਇੱਕ ਮਿਸਾਲ ਆ, ਤੂੰ ਮੈਂ ਤੇਰਾ ਹਿਸਾਬ ਲਾਉਣਾ ਵਾ। ਤੂੰ ਇੱਕ ਮਿਸਾਲ ਆ ਪ੍ਰੋਫੈਸਰ ਹੁੰਦਾ, ਜਾਂ ਇੱਕ ਮਿਸਾਲ ਆ ਤੇਰਾ ਕੋਈ ਹਿਸਾਬ ਲੱਗ ਜੇ, ਕੋਈ ਐਸਾ ਸਾਕਾ ਵੀ ਤੈਨੂੰ ਪਤਾ ਕੱਖ ਵੀ ਨਹੀਂ, ਤੂੰ ਪ੍ਰੋਫੈਸਰ ਲੱਗ ਗਿਆ, ਤੇਰੇ ਅੱਗੇ ਸਟੂਡੈਂਟ ਬੈਠੇ ਆ, ਹਾਂਜੀ ਉਹ ਤੈਨੂੰ ਸਵਾਲ ਪੁੱਛ ਰਹੇ ਆ, ਹਾਂਜੀ ਇੱਕ ਮਿਸਾਲ ਹੈ ਨਾ, ਫਾਰਮੂਲੇ ਪੁੱਛ ਰਹੇ, ਬਤਾਓ ਐਸੇ ਸਰ ਇਹ ਬਤਾਏ ਜਰਾ, ਤੂੰ ਕੀ ਕਰਨਾ ਸੀ? ਉਸਤਾਦ ਜੀ ਮੈਂ ਕਦੇ ਕਦੇ ਫਸ ਜਾਵੇਂ ਤੂੰ, ਉਸਤਾਦ ਜੀ ਮੈਂ ਫਸਣਾ ਹੀ ਨਹੀਂ। ਤੈਨੂੰ ਸਟੂਡੈਂਟ ਪੁੱਛੇ ਗੁੱਟ ਕੇ ਇੱਕ ਮਿਸਾਲ ਹੈ ਫਾਰ ਐਗਜ਼ਾਮਪਲ ਦਾਨਿਸ਼ ਭਾਈ ਤੇ ਪੁੱਛ। ਮੈਂ ਉਸਤਾਦ ਜੀ ਇਹਨੇ ਜਾਨੀ ਕੇ ਕਹਿ ਕੇ ਕ੍ਰਿਕਟ ਦਾ ਟਾਈਮ ਨਾ ਨਹੀਂ ਯਾਨੀ ਕਿ ਯਾਨੀ ਕਿ ਹਾਂ ਤਾਂ ਜੀ ਇਹ ਪ੍ਰੋਫੈਸਰ ਬਣ ਗਿਆ। ਇੱਕ ਬੰਦਾ ਕਹਿੰਦਾ ਸਾਰਾ ਵਜ਼ਨ ਘਟਾਉਣ ਦਾ ਕੋਈ ਤਰੀਕਾ ਦੱਸੋ। ਉਹਨੂੰ ਕਹਿੰਦਾ ਅੱਧਾ ਕਿਲੋ ਪਟਾਸ ਪਾਈਆ ਛੋਟੀ ਜਿਹੜੀ ਲਾਚੀ ਉਹ ਲੈ ਆਉਣੀ ਆ, ਇੱਕ ਨੀਡੋ ਦੀ ਟੇਪ ਲਾਇਆ, ਮੈਂ ਤੈਨੂੰ ਸਹੀ ਕਰਦਾ। ਨੀਟੋ ਦੀ ਟੇਪ ਉੱਤੇ ਕੀ ਕਰਨੀ? ਜੀ ਉਹ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਨੀਟੋ ਦੀ ਟੇਪ ਪੂਰੇ ਜਿਸਮ ਤੇ ਕਰ ਲੈਣੀ ਹੈ, ਜਿਸਮ ਵਧੇਗਾ ਨਹੀਂ, ਟੇਪ ਫੜ ਕੇ ਰੱਖੀ। ਵਾਹ 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 ਯਾਰ ਬਾਤ ਕੀ ਪ੍ਰੋਫੈਸਰ ਬਣ ਗਿਆ। ਇੱਕ ਬੰਦੇ ਨੇ ਆ ਕੇ ਕਿਹਾ ਜੀ ਮੇਰੇ ਬੱਚੇ ਦਾ ਕੱਦ ਨਹੀਂ ਵਧਣ ਆ। ਕਹਿੰਦਾ ਭਾਜੀ ਇਹਦੀ ਟ੍ਰੇਨਡ ਕਰਾਓ, ਵਾਲਾਂ ਦੀ ਵਜ੍ਹਾ ਤੋਂ ਤਾਂ ਵੀ ਨਹੀਂ ਹੋ ਰਿਹਾ। ਪ੍ਰੋਫੈਸਰ ਬਣ ਗਿਆ। ਇੱਕ ਬੰਦੇ ਨੇ ਕਿਹਾ ਵਜ਼ਨ ਕਿੱਦਾਂ ਘਟਾਈਦਾ ਵਾ? ਉਹ ਕਹਿੰਦਾ ਅੱਗੋਂ ਕਹਿੰਦਾ ਸਾਡੇ ਤੋਂ ਘਟਾਓ ਜਿਹੜਾ ਸਵਾਲ ਕਰਕੇ ਪਾਇਆ ਵਾ। ਆਹੋ ਤਾਂ ਜੀ ਬਦਮਾਸ਼ ਹੁੰਦਾ ਸੀ, ਪ੍ਰੋਫੈਸਰ ਬਣ ਗਿਆ ਤੇ ਏਦਾਂ ਚਾਕੂ ਘੁਮਾ ਕੇ ਬੱਚਿਆਂ ਨੂੰ ਪੜਾਉਂਦੇ ਆ। ਉਸਤਾਦ ਜੀ ਵੀ ਪ੍ਰੋਫੈਸਰ ਬਣ ਗਿਆ। ਅੱਜ ਨਾਲ ਭਾਈ ਲੋਕ ਸੀਗਾ ਤੇ ਪ੍ਰੋਫੈਸਰ ਬਣ ਗਿਆ ਤੇ ਸਟੂਡੈਂਟਾਂ ਨੂੰ ਕਹਿ ਰਿਹਾ आज रखा किताब का टेस्ट होएगा। उस्ताद जी भी प्रोफेसर बन गया, कहता लोटे के नीचे से कड़ा टूट जाए उसका वजन कैसे मुतबादल रखना है बस। ਪਾਣੀ ਕੀ ਸੱਤਾ ਕੈਸੇ ਬਰਾਬਰ ਸਟੂਡੈਂਟ ਦੇ ਨਾ ਮਾਈ ਬੁੜਾ ਆਏ ਤੇ ਉਹਨੇ ਕਿਹਾ ਸਾਡਾ ਬੱਚਾ ਕਦੋਂ ਤੱਕ ਪਾਸ ਹੋ ਜਾਏ? ਤੇ ਕਹਿੰਦਾ ਬੋਲੋ ਤੂੰ 2 ਦਿਨ 2 ਦਿਨ। ਮੇਰਾ 2 ਦਿਨ ਕਿਦੋਂ ਪਾਸ ਹੋਣਾ ਇਹਦਾ? ਉਹ ਸਾਲਿਆ ਕਿੱਧਰ ਦੀ ਗੱਲ ਕਿੱਧਰ ਪਾਤੀ, ਉਹ ਤੂੰ ਹਿੱਲ ਗਿਆ ਮਾਂ, ਉਹ ਤੂੰ ਮਿਹਦੇ ਦਾ ਇਲਾਜ ਨਾ ਕਰਾਵੇ, ਉਹ ਜਾ ਕਿਤੇ ਡਾਕਟਰ ਨਸਰੁੱਲਾ ਸਾਹਿਬ ਕੋ ਜਾਏ। ਤਾਂ ਜੀ ਮਿੱਠਾ ਖਾਬ ਦੇਖਣ ਤੇ ਪਿਛਲੇ ਸ਼ੋਅ 'ਚ ਵੀ ਤੂੰ ਗਾਲ ਕੱਢਤੀ ਸੀ, ਅਗਲੇ 'ਚ ਵੀ ਤੇ ਕੱਢੀ ਹੈ ਗਾਲ, ਮੈਂ ਨਹੀਂ ਕੱਟੀ। ਜਿਹੜਾ ਅੱਗੇ ਕਰਨਾ ਨਹੀਂ ਉਹ ਗਾਲ ਚ ਤੇ ਜ਼ੁਮਰੇ ਚ ਤਾਂ ਨਹੀਂ ਆਉਂਦੀ, ਉਹ ਤਾਂ ਇੱਕ ਅਵਾਮੀ ਲੁਕਮਾ ਵਾ। ਸੈਮੀ ਗਾਲ ਆ। ਤਾਂ ਜੀ ਮਿੱਠਾ ਖਾਬ ਦੇਖਣ ਤੇ ਖਾਬ 'ਚ ਵੀ ਖਾਬ ਹੀ ਦੇਖਣ ਦੇ ਆ। ਉਸ ਤੋਂ ਅੱਗੇ ਫੇਰ ਖਾਬ ਉਸ ਤੋਂ ਅੱਗੇ ਖਾਬ। ਯਾਨੀ ਜਦੋਂ ਨੇ ਉੱਠਣਾ ਸੀ 3 ਵਾਰੀ ਉੱਠਿਆ, ਪਹਿਲੇ ਉਸ ਖਾਬ 'ਚੋਂ ਪਿਛਲੀ 'ਚ ਆਇਆ, ਉੱਥੋਂ ਉੱਠ ਕੇ ਫੇਰ ਐਂਡ ਦੇ ਅੱਖ ਕਰਦਾ ਮੇਰੀ ਰੋਟੀ ਦੇ ਦਿਓ ਮੇਰੇ ਕੋਲ। ਇਹ ਵੀ 3 ਖਾਬ ਦੇਖ ਕੇ ਉੱਠ ਕੇ ਬਾਹਰ ਹੈ ਤੇ ਅੰਮੀ ਕਹਿੰਦੀ ਤੀਸਰਾ ਖਾਬ ਬੰਦ ਨਹੀਂ ਕਰਕੇ ਆਇਆ। ਹਾਂਜੀ ਭਾਈ ਬੇਟਾ ਖਾ। प्रोफेसर बन गया। एक बच्चा कहता सर पानी का क्या फार्मूला है? कहता पानी का फार्मूला है भी जिथे कूलर होवे ਉਹਦੇ ਕੋਲ ਬੈਠੋ, फार्मूला ला लो ਜਦੋਂ ਦਿਲ ਕਰੇ, ਦੂਰ ਬੈਠੋਗੇ ਕੋਈ ਕੰਮ ਨਹੀਂ ਕਰਦਾ। ਮੈਂ ਪਾਣੀ ਦਾ ਫਾਰਮੂਲਾ ਇਹ ਲਾਉਣਾ ਜਿੱਥੇ ਰੋਟੀ ਖਾਣ ਜਾਵਾਂ, ਤਾਂ ਜੀ ਇੱਕ ਮੈਂ ਬੈਠਣਾ ਕੂਲਰ ਦੇ ਨਾਲ। ਇੱਕ ਸਟੂਡੈਂਟ ਇਹਨੂੰ ਕਹਿੰਦਾ ਕੱਦ ਵਧਾਉਣ ਦਾ ਕੋਈ ਤਰੀਕਾ। ਉਹਨੂੰ ਕਹਿੰਦਾ ਰਾਤ ਨੂੰ ਸੌਣ ਲੱਗਿਆ ਨਾ 15 ਮਿੰਟ ਟਾਰਚ ਅੱਖਾਂ ਦੇ ਵਿੱਚ ਮਾਰਨੀ, ਇਹਦੇ ਨਾਲ ਕੱਦ ਵਧੂਗਾ, ਕੱਦ ਵਧੂਗਾ। ਲੇਕਿਨ ਬੈਟਰੀ ਘਟ ਜੂਗੀ। ਪ੍ਰੋਫੈਸਰ ਸੀ, ਇੱਕ ਬੱਚੇ ਨੇ ਸਵਾਲ ਕੀਤਾ ਨੇ ਜਵਾਬ ਦਿੱਤਾ, ਦੂਜਾ ਸਵਾਲ ਨਹੀਂ ਕੀਤਾ, ਉਹਨੂੰ ਕਹਿੰਦਾ ਤੂੰ ਵਧ ਨਹੀਂ ਜਾਣ ਡਿਆ ਆਹੋ ਵੀ ਤੂੰ ਜਵਾਬ ਦੇ ਉਹਦਾ ਮਾਰੇ। ਉਹ ਨਹੀਂ, ਇੱਕ ਬੰਦੇ ਨੇ ਪਹਿਲਾ ਸਵਾਲ ਕੀਤਾ ਤੇ ਦੂਜਾ ਕੀਤਾ, ਕਹਿੰਦਾ ਸਾਰਾ ਅੱਜ ਹੀ ਸਿੱਖ ਕੇ ਜਾਣਾ। आगे भी जिंदगी पड़ेगी। ਆਹੋ आगे भी जिंदगी पड़ी है। ਬੋਰਡ ਤੇ ਕੁਝ ਸਮਝਾਉਣ ਡਿਆ, ਚਲੋ ਸਟੂਡੈਂਟ ਨੇ ਕਿਹਾ ਸਰ ਐਸੇ ਨਹੀਂ ਹੁੰਦਾ, ਕਹਿੰਦਾ ਆਇਓ ਆਪ ਕਰ ਲਓ, ਆਪ ਕਰ ਲਓ, ਅਸੀਂ ਮਾਲਕ ਤੁਹਾਨੂੰ ਨਹੀਂ ਪਤਾ। ट्रांसफर बिस्मिल्लाह ਓਏ ਗੰਦਿਆ, ਫਿਰ ਸਟicker ਕਰਤਾ। ਨਹੀਂ ਸੂਸੂ ਕਰਤਾ। ਪੇਟ ਕੁੱਟਿਆ ਉਲਟੀ ਨਿਕਲ ਗਈ। ये भी प्रोफेसर सी, रेडी दा बंब दिखाया कहता इसका कोई नुकसान नहीं। ਇਹ ਭਲਾ ਕਿਤੇ ਦਾ ਪ੍ਰੋਫੈਸਰ ਸੀ, ਜਾਹਲ ਅਨਪੜ੍ਹ। ਇਹਨੂੰ ਜਿਹੜੇ ਇਹ ਅਗਲੇ ਦਿਨ ਜਵਾਬ ਦਿੰਦਾ ਸੀ, ਇੱਕ ਦਿਨ ਸਾਰੇ ਸਵਾਲ ਲਿਖ ਲੈਂਦਾ ਸੀ, ਰਾਤ ਨੂੰ ਜਾ ਕੇ ਚੈਟ ਜੀਪੀਟੀ ਨੂੰ ਪੁੱਛ ਕੇ ਸਾਰਾ ਕੁਝ ਕਰਕੇ ਸਵੇਰ ਨੂੰ ਉਹ ਜਵਾਬ ਦਿੰਦਾ ਸੀ, ਅਗਲੇ ਦਿਨ ਵਾਲੇ ਸਵਾਲ ਫੇਰ ਲੈ ਆਉਂਦਾ ਸੀ। ਇਹ ਇੰਜ ਪੜਾਉਂਦਾ ਸੀ, ਬੱਚੇ ਮਾੜਾ ਮੋਟਾ ਪੜ੍ਹੇ, ਆਪ ਸਾਲਾ ਸਹੀ ਪੜ੍ਹ ਗਏ। ਤੱਕ ਸਹੀ ਹੋਇਆ ਉਸਤਾਦ। ਕਲਾਸ 'ਚ ਕਿਸੇ ਨੇ ਬਤਾਉਂ ਸੁੱਟਤਾ, ਤਾਂ ਜੀ ਕਲਾਸ ਨਹੀਂ ਅੰਦਰ ਵਾੜਨ ਦਾ, ਕਹਿੰਦਾ ਬੰਬ। ट्रांसफार्म थले खलो के मचूक ਨੂੰ ਕਾਲ ਵੇ ਕਹਿੰਦਾ ਸੀਲਿੰਗ ਚੈੱਕ ਕਰ, ਸੀਲਿੰਗ ਚੈੱਕ ਕਰ। ਪੀਰ ਕੋਲ ਚਲ ਗਿਆ, ਜਾ ਕੇ ਕਹਿੰਦਾ ਪੀਰ ਸਾਹਿਬ ਮੈਨੂੰ ਰਾਤ ਨੂੰ ਡਰ ਲੱਗਦਾ। ਉਹਨੇ ਦਮ ਕਰਤਾ, ਹੁਣ ਦਿਨੇ ਵੀ ਡਰਨ ਲੱਗ ਪਿਆ। ਇੱਕ ਸਟੂਡੈਂਟ ਇਹਨੂੰ ਕਹਿੰਦਾ ਸਰ ਜੀ 8 ਤੇ 6 ਕਿੰਨੇ ਹੁੰਦੇ ਆ? ਕਹਿੰਦਾ ਆਹ ਯਾਰ ਉਹ ਕਿੰਨੇ ਹੁੰਦੇ ਦੱਸ ਯਾਰ ਇੰਨਾ ਕਿ ਨਹੀਂ ਪਤਾ ਯਾਰ। ਉਹ ਡੱਡੂ ਵਾਲਾ ਤਜਰਬਾ ਕਰਨਾ, ਡੱਡੂ ਜ਼ਿੰਦਾ ਕਰ ਜ਼ਿਬਾ ਕਰਕੇ ਕਹਿੰਦਾ ਕਮਜ਼ੋਰ ਦਿਲ ਵਾਲਾ ਕੋਈ ਨਾ ਆਵੇ। ਹੁਣ ਇੰਜ ਕਰਕੇ ਦਾਇਰਾ ਬਣਾ ਤੇ ਮਾਸਟਰ ਹੀ ਪਿੱਛੇ ਡਿੱਗ ਰਿਹਾ। ਮਾਮਾ ਕਹਿੰਦਾ ਡੱਡੂ ਦਾ ਬਿਲਕੁਲ ਜਿਸਮ ਜਿਹੜਾ ਨਾ ਇਨਸਾਨਾ ਟਾਈਪ ਹੁੰਦਾ। ਆਓ ਤੁਹਾਨੂੰ ਮੈਂ ਇੱਥੇ ਆਪਰੇਸ਼ਨ ਕਰਨਾ ਸਿਖਾਉਣਾ। ਤੇ ਡੱਡੂ ਗਲਤੀ ਪਾੜ ਪੂੜ ਲਿਆ ਤੇ ਉਹਨੂੰ ਕਹਿੰਦਾ ਆ ਖਰਾਬ ਹੋ ਗਿਆ, ਨਵਾਂ ਲਿਆ। ਉਹ ਮਾਰਦਾ ਗਰੀਬ, ਹਾਏ ਹਾਏ ਹਾਏ।
ਤੈਨੂੰ ਪਤਾ ਡੱਡੂਆਂ ਤੇ ਦੱਸਦੇ ਸਾਰੇ ਹਾਂਜੀ ਹਾਂਜੀ ਅਸੀਂ ਕਹਿੰਦੇ ਡੱਡੂ ਦਾ ਜਿਹੜਾ ਅੰਦਰੂਨੀ ਨਿਜ਼ਾਮ ਹੈ ਨਾ ਉਹ ਇਨਸਾਨਾਂ ਨਾਲ ਬੜਾ ਮਿਲਦਾ। ਉਹਨੂੰ ਇੰਜ ਉਹਦੀਆਂ ਲੱਤਾਂ ਫੜ ਕੇ ਉਹਨੂੰ ਚਾਕ ਕਰਕੇ ਉਹਦੇ ਅੰਦਰੋਂ ਦੱਸਦੇ ਸਾਰੇ। ਹਾਂਜੀ ਸਾਇੰਸ ਰੂਮ ਚ ਲਿਆ ਕੇ ਸਾਜੀ ਮੇਖਾ ਦਾ ਸਾਜੀ ਡੱਡੂ ਇਹਨੇ ਆ ਬੰਨਿਆ ਤੇ ਉਹ ਗਲਤ ਟੱਕ ਲੱਗਾ ਡੱਡੂ ਨੇ ਚਪੇੜ ਮਾਰੀ। ਨਹੀਂ ਆਪ ਬੜਾ ਘਬਰਾਉਂਦਾ ਬੇਟਾ ਅੱਲਾ ਮਾਫੀ ਦੇ ਵਿੱਚ ਜਿੱਦਾਂ ਦਿਲ ਦਾ ਹੌਲਾ। ਮੈਂ ਡੱਡੂ ਦਾ ਆਪਰੇਸ਼ਨ ਦੇਖਿਆ ਉਸਤਾਦ ਜੀ। ਮੈਂ ਸਾਇੰਸ ਰੱਖ ਬੈਠਾ ਸੀ ਕੁਦਰਤ ਵੱਲੋਂ, ਲੇਕਿਨ ਉਹ ਸ਼ੁਕਰ ਹੁੰਦਾ 3 ਮਹੀਨਿਆਂ ਬਾਅਦ ਵਾਪਸ ਆ ਗਿਆ ਸੀ ਆਰਟਸ ਦੇ ਵਿੱਚ। ਉਹ ਡਾਕਟਰ ਨੇ ਦਿਖਾਇਆ ਸੀਗਾ ਪਹਿਲੇ ਦਿਨ ਨਾ ਡੱਡੂ ਐਡੀ ਕਿ ਤਖਤੀ ਲੈ ਕੇ ਨਾ ਤਖਤੀ, ਉਹ ਡਾਕਟਰ ਸਾਹਿਬ ਮਾਸਟਰ ਸਾਹਿਬ ਵੀ ਸਾਡੇ ਅਲਰ ਕੇ ਹਾਨੋ ਰੈਟ ਸੀ ਵੀ ਤੁਸੀਂ ਇੰਨੇ ਕੁ ਮੋਚੀ ਕਿਹਲੇ ਹੁੰਦੇ ਡੱਡੂ ਦੇ ਉਹ ਠੋਕਦੇ ਹੁੰਦੇ ਪੈਰਾਂ ਦੇ। ਉਹਨੇ ਏਡੇ ਏਡੇ ਟੋਪੀ ਵਾਲੇ ਸਟੀਲ ਦੇ ਕਿਲ ਠੋਕੇ ਡੱਡੂ ਅੱਧਾ ਕਰਦੇ ਨਹੀਂ ਡੱਡੂ ਅੱਧਾ ਵਿੱਚ ਵੜ ਗਿਆ ਕਿਲ ਠੋਕਦੇ ਉਸਤਾਦ ਜੀ। ਨਹੀਂ ਯਾਰ ਉਹ ਫੇਰ ਹੀ ਚੀਰ ਪਾੜ ਕਰਦੇ ਆ। ਉਹ ਯਾਰ ਉਹ ਵੈਸੇ ਉਹਨੂੰ ਬੰਨ ਲੈਂਦੇ ਕਿਸੇ ਤਰੀਕੇ ਨਾਲ। ਉਹ ਨਹੀਂ ਉਹਦੇ ਸਾਜੀ ਹੱਥ ਬੰਨ ਥੱਲੇ ਰੱਸੀ ਪਾ ਕੇ ਫੜ ਲਓ ਤੁਸੀਂ ਲਾਜ਼ਮੀ। ਉਹ ਦੂਜੇ ਠੋਕਦੇ ਜਿਹੜੇ ਆ ਵੱਡੇ ਮੁਲਮ ਕਰਦੇ ਇਲਮ ਉਲਮ ਕਰਦੇ ਆ, ਇਹ ਉਹਨੂੰ ਠੋਕਦੇ ਉਹਦੇ ਤੇ ਕਰਕੇ ਤੇ ਉਹਨੂੰ ਫਿਰ ਨਿਜ਼ਾਮ ਕਰਦੇ। ਉਸਤਾਦ ਜੀ ਰਬੜ ਇਧਰੋਂ ਦੀ ਪਾ ਕੇ ਨਾ ਇੱਕ ਰਬੜ ਇਧਰੋਂ ਹਾਂ ਰਬੜ ਕਹਿ ਲਾ, ਫੱਟੀ ਦੇ ਥੱਲੋਂ ਰਬੜ ਕਹਿ ਲਾ, ਰਬੜ ਦੂਸਰੀ ਰਬੜ ਵੀ ਇਧਰੋਂ ਪਾਉਣੀ ਹੈ। ਲੇਕਿਨ ਰਬੜ ਕਹਿ ਲਾ। ਡੱਡੂ ਸ਼ਰਾਰਤੀ ਸੀ ਇਧਰੋਂ ਰਬੜ ਕੱਢ ਲੈਂਦਾ ਸੀਗਾ, ਉਹ ਛੁੱਟ ਕੇ ਫੇਰ ਯਾਰ ਸਾਨੂੰ ਨਹੀਂ ਪਤਾ, ਤੁਸੀਂ ਦੱਸਣਾ ਯਾਰ ਕੋਈ ਕਿ ਜਿਹੜੇ ਮੈਡੀਕਲ ਵਾਲੇ ਡੱਡੂ ਦਾ ਆਪਰੇਸ਼ਨ ਕਰਦੇ ਕਿੱਲ ਠੋਕਦੇ ਉਹਦੇ ਹੱਥਾਂ 'ਚ ਸਾਜੀ ਇੱਦੀ ਕਰਦੇ ਆ। ਦਾ ਚਲੋ ਦੱਸ ਦੇਣਗੇ ਜਿਹੜੇ ਸਾਜੀ ਇਹਨੂੰ ਇਹ ਡੱਡੂ ਦਾ ਆਪਰੇਸ਼ਨ ਦੇਖਣ ਗਿਆ, ਉਹ ਕਹਿੰਦੇ ਭਾਈ ਆਪਣਾ ਡੱਡੂ ਲੈ ਗਿਆ ਤੇ ਮਾਮੇ ਨੂੰ ਗਾਲ ਕਰਨ ਦਿਆ, ਕਹਿੰਦਾ ਇਹ ਤੇਰੀ ਲੋੜ ਪੈ ਗਈ। ਮਾਮਾ ਉੱਥੇ ਲੰਮਾ ਪਿਆ। ਉਹਨਾਂ ਨੇ ਕਿਹਾ ਡੱਡੂ ਦਾ ਆਪਰੇਸ਼ਨ ਕਹਿੰਦਾ ਰਾਤ ਨੂੰ 2,500-3,000 ਮਹੱਲੇ ਦਾ ਪੂਰਾ ਡੱਡੂ ਚੀਰ ਪਾੜ ਕੀਤਾ, ਘਰ ਜਾ ਕੇ ਤਜਰਬੇ ਕਰ ਰਿਹਾ ਆੜੀ ਸਹੀ ਹੋਇਆ ਪਿਛਲਾ ਕਮਰਾ ਤੇ ਥੋੜਾ ਜਿਹਾ ਮਾਰ ਕੇ ਇੱਕ ਡੱਡੂ ਨੂੰ ਮਾਰ ਕਹਿੰਦੇ ਯਾਰ ਉਹਨੇ ਕਿੱਦਾਂ ਦੱਸਿਆ ਸੀ ਨਵਾਂ ਫੜਨ ਨਾ ਫੇਰ ਖਰਾਬ ਡੱਡੂ ਬਲੈਲਰ ਮੁਰਗੀ ਇੱਧਰ ਢੇਰ ਲਾਇਆ ਡੱਡੂਆਂ ਦਾ ਤੇ ਸਵੇਰ ਨੂੰ ਜਾ ਕੇ ਤਾਂ ਆਹ ਗਲਤ ਦੱਸਿਆ, ਮੈਂ ਸਾਰੀ ਰਾਤ ਕਰਦਾ ਰਿਹਾ, ਮੈਨੂੰ ਨਹੀਂ ਸਮਝ ਆਈ। ਡੱਡੂ ਬਲੈਲਰ ਮੁਰਗੀਆਂ ਨੂੰ ਕੰਨਾਂ 'ਚ ਵੱਜਣ। ਹਾਂ ਤੇ ਜਿਹੜਾ ਪਿਛਲੇ ਡੱਡੂ ਦੀ ਵਾਰੀ ਸੀ ਨਾ, ਅਗਲਾ ਡੱਡੂ ਆਇਆ ਪਿਛਲਾ ਵਿਚਾਰਾ ਬੈਠਾ ਤੇ ਉਹਨੂੰ ਕਹਿ ਰਿਹਾ ਭਾਈ ਇੱਕ ਵਾਰੀ ਟੀਚਰ ਨੂੰ ਫੋਨ ਹੀ ਕਰ ਲਾ। ਉਹਦਾ ਕੀ ਦੇਣ ਮਰੇ ਉਹਨੂੰ ਪੁੱਛ ਲੈ ਇੱਕ ਵਾਰੀ ਕਿ ਕਿੱਦਾਂ ਸੀ ਸਾਡਾ ਬੇੜਾ ਕਰੀ ਜਾ ਰਿਹਾ। ਸਾਰਾ ਖਾਨਦਾਨ 2 ਜੀ ਰਹਿ ਗਏ ਪਿੱਛੇ। ਨਹੀਂ ਉਸਤਾਦ ਜੀ ਮੈਂ ਸੱਚੀ ਸਿੱਖਿਆ ਹੈ। ਡਾਕਟਰ ਸਾਡੇ ਟੀਚਰ ਮਹਿਮੂਦ ਸਾਹਿਬ ਸੀ, ਸਾਇੰਸ ਦੇ ਟੀਚਰ ਸੀ, ਉਹ ਦੱਸਦੇ ਹੁੰਦੇ ਸੀਗੇ। ਉਹਨੇ ਰੰਗਾਂ ਦਾ ਵੀ ਦੱਸਿਆ ਸਾਰਾ ਵੀ ਕਲੋਰੋਫਾਰਮ ਯੂਰੀਫਾਰਮ ਕਿਸ ਤਰ੍ਹਾਂ, ਯੂਰਿਕ ਐਸਿਡ ਕਿੱਦਾਂ ਬਣਦਾ ਵਾ, ਐਲੂਮੀਨੀਅਮ ਕਿੱਦਾਂ ਬਣਦਾ, ਸਾਰਾ ਮੈਂ ਸਿੱਖਿਆ ਹੋਇਆ। ਪਾਣੀ ਡੱਡੂ ਨੂੰ ਇਹ ਬੰਨ ਦਿੱਤਾ ਤੇ ਡੱਡੂ ਇਹਦੇ ਵੱਲ ਵੇਖ ਰਿਹਾ ਤੇ ਲੱਗਾ ਤੇ ਡੱਡੂ ਦੱਸ ਰਿਹਾ ਉਹ ਯਾਰ ਇਦੋਂ ਐ ਕਰ ਨਾ ਯਾਰ ਮਿੱਠੇ ਯਾਰ ਵੀਰ ਆ ਏਦਾਂ ਬਸ ਏਦਾਂ ਹੁੰਦਾ ਮੈਨੂੰ ਟਾਂਕੇ ਲਾ ਦੇ ਮੈਨੂੰ ਬਾਬੇ ਜਾਣਾ। ਆ ਮੇਰੇ ਨਾਲ ਨਾ ਛੇੜੀ ਤੇਰੀ ਮੇਰੇ ਆਹੋ ਅਸੀਂ ਸਾਰੇ ਪਾਟੇ ਡੱਡੂ ਵੇਚਦੇ, ਕਹਿੰਦਾ ਪੈਰਾਂ ਵਾਲਾ ਪੋਟਾ ਵਾ ਇਹਨੇ ਏਦਾਂ ਪਾਟੇ ਡੱਡੂ ਲਪਾਟੇ ਡੱਡੂ ਇਹਨੇ ਏਦਾਂ ਡੱਡੂ ਬਣਨਾ। ਮੈਂ ਕੈਸੀ ਟਰਮ ਕਹਿੰਦਾ ਸਾਰੇ ਪਾਟੇ ਡੱਡੂ ਵੇਚਦੇ। ਉਸਤਾਦ ਜੀ ਪਾਟੇ ਡੱਡੂ ਵੀ ਚੱਲ ਜਾਂਦੇ, ਤੁਸੀਂ ਸਿਖਾ ਕੇ ਅੱਛੇ ਤਰੀਕੇ ਨਾਲ ਟੁਕੜਿਆਂ ਦੇ ਭਾਅ ਵੇਖਦੇ ਪਾਟੇ ਡੱਡੂ। ਹਾਂਜੀ ਸਾਜੀ ਕਾਲੋ ਛਾਤੇ ਲੰਮੇ ਪਾ ਕੇ ਇਹਦੀ ਦਵਾਈ ਇਹਦਾ ਬੜੀ ਹੁੰਦਾ ਵੀ ਤਾਂ ਇਹਨੂੰ ਆਪਰੇਸ਼ਨ ਕਰਕੇ ਦੁਬਾਰਾ ਇਹਨੂੰ ਸਿਲਾਈ ਕਰਦੇ, ਸਿਲਾਈ ਕਰਕੇ ਇਹਨੂੰ ਛੱਡ ਦਿਓ ਕਰੈਕਟਰ ਫੇਰ ਨਾ ਸਪੈਲ ਪੈਂਦਾ। ਉਹ ਪ੍ਰੈਕਟੀਕਲ ਉਹਦੀ ਜੇਲ੍ਹ ਤੇ ਸਾਜੀ ਦੂਸਰੀ ਉਹਦਾ ਕੋਈ ਹਿਸਾਬ ਹੈ ਤਾਂ ਉਸਤਾਦ ਜੀ ਮੇਰੇ ਉਸਤਾਦ ਜੀ ਨੇ ਪੂਰਾ ਆਪਰੇਸ਼ਨ ਕਰਕੇ ਸਾਨੂੰ ਪੂਰਾ ਸਿਖਾਇਆ ਵਾ। ਡੱਡੂ ਉਦਾਂ ਹੀ ਟਾਂਕੇ ਲਾ ਕੇ ਛੱਡਿਆ ਵਾ, ਇੱਕ ਮਸਲਾ ਬਣ ਗਿਆ ਸੀ, ਉਹ ਜੰਪ ਬੰਦ ਹੋ ਗਿਆ ਸੀ ਅੰਦਰੋਂ ਕੋਈ ਨਾੜ ਵੱਡੇ ਕਿ ਉਹ ਐਨ ਚ ਹੁੰਦਾ ਪੰਪ ਖਤਮ ਹੋ ਗਿਆ ਉਹਦਾ। ਉਹ ਉੱਤੇ ਹੀ ਕਰੀ ਜਾਂਦਾ ਡੱਡੂ ਆ ਜਾਣ ਡਿਆ। ਜੰਪ ਖਤਮ ਕਰ ਡੱਡੂ ਦੇ ਜੰਪ ਹੀ ਖਤਮ ਕਰਦੇ ਆ। ਉਸਤਾਦ ਜੀ ਸੱਚੀ ਵਾਕਿਆ ਤੁਹਾਨੂੰ ਦੱਸਣਿਆ, ਮੈਂ ਦੇਖਿਆ, ਮੈਂ ਸਿੱਖਿਆ ਡੱਡੂ ਦਾ ਆਪਰੇਸ਼ਨ। ਤਾਂ ਜੀ ਨਵੇਂ ਤਜਰਬੇ ਕਰਨ ਯਾਰ ਡੱਡੂ ਪਾੜ ਕੇ ਉਹਨਾਂ ਦੇ ਜੰਪ ਖਤਮ ਕਰੀ ਜਾ ਰਹੇ, ਉਹ ਰੇ ਕੇ ਜਾ ਰਹੇ। ਉਹਨਾਂ ਦੇ ਆਪਸ਼ਨ ਚੇਂਜ ਕਰੀ ਜਾ ਰਹੇ। ਡੱਡੂ ਦਾ ਆਪਰੇਸ਼ਨ ਕਰਦਾ ਇੱਕ ਸਟੂਡੈਂਟ ਨੇ ਪੁੱਛਿਆ ਸਰ ਕਿਆ ਬਣਾ, ਕਹਿੰਦਾ ਸੌਰੀ ਸ਼ੀ ਇਜ਼ ਡੈਡ। She is dead. ਡੱਡੂ ਦਾ ਆਪਰੇਸ਼ਨ ਕਰਕੇ ਸਾਰੇ ਸਟੂਡੈਂਟ ਨੂੰ ਕਹਿੰਦੇ ਆ ਬਲੱਡ का इंतजाम करें हैं ब्लड का इंतजाम करें। अभी तो साथ ਦੀਆਂ ਤਾਰਾਂ ਪੁੱਠੀਆਂ ਲਾਤੀਆਂ, ਉਹ ਅੱਗੇ ਨੂੰ ਜੰਪ ਮਾਰੇ ਪਿੱਛੇ ਨੂੰ ਆਈ ਜਦੋਂ ਉਹ ਪਾਰ ਕੋਲੋਂ ਤੋਂ ਉਹਨੇ ਕਿਹਾ ਭਾਈ ਤੇ ਕਨੈਕਸ਼ਨ ਤੇ ਸਿੱਧੇ ਕਰ ਦੇ। ਡੱਡੂ ਦੀ ਨਾ ਕੋਂਦਰੋਂ ਨਾੜ ਵੜਤੀ ਗੂੰਗਾ ਕਰਦਾ, ਉਹ ਤਲਾਜ ਵੜ ਗਏ, ਉਹ ਕਹਿ ਕੇ ਮੁੱਕ ਜਾਂਦਾ ਵਿਚਾਰੇ ਦਾ। ਦੱਸ ਦੋ ਡੱਡੂਆਂ ਦਾ ਇਕੱਠਾ ਆਪਰੇਸ਼ਨ ਕੀਤਾ ਤੇ ਜਦੋਂ ਐਂਡ ਹੋਇਆ ਤੇ ਦੋਵੇਂ ਇਕੱਠੇ ਚੀਤੇ ਮੈਂ ਜਾਣ ਦਿਓ। ਇਹ ਇੰਜ ਜੀਤੇ ਕੋਈ ਇਧਰੋਂ ਜੰਪ ਮਾਰੇ ਉੱਤੇ ਨੂੰ ਤੇ ਉੱਥੇ ਖਲੋਤੇ ਇੰਜ ਕਰੀ ਜਾ ਰਹੇ। ਕਛੂਏ ਦਾ ਕਹਿੰਦਾ ਯਾਰ ਕਿਉਂ ਸਲੋ ਚੱਲਦੇ ਆ, ਕਛੂਏ ਦੇ ਅੰਦਰ ਲਾ ਕੇ ਵਿੱਚ ਛੋਟੀ ਜਿਹੀ ਮੋਟਰ ਫਿੱਟ ਕਰਕੇ ਬੈਲਟ ਲਾਤਾ ਬਰਰ ਕਰ ਜਾਂਦਾ। ਆਪਣੇ ਲੈ ਕਛੂਏ ਵੇਚ ਰਹੇ ਆ ਬਾਜ਼ਾਰ ਤੇਜ਼ੀ ਵਾਲੇ, ਉਹਨਾਂ ਦੇ ਅੰਦਰ ਬੈਲਟ ਲਾਤਾ, ਉਹਨੂੰ ਪਿੱਛੇ ਇੰਜ ਕਰਕੇ ਛੱਡੀ ਬੁੰਮ ਕਰਕੇ। ਤੇ ਕਛੂਆ ਖਰਗੋਸ਼ ਨੂੰ ਕੱਟ ਗਿਆ ਤੇ ਖਰਗੋਸ਼ ਨੇ ਰਾਜ ਪੁੱਛਿਆ ਹੋਇਆ ਕਾਲੂ ਕੋ ਕੰਮ ਕਰਾਇਆ। ਫਾਸਟ ਕਛੂਏ ਬਣਾ ਰਿਹਾ ਆਪਣੇ, ਉਹਨਾਂ ਦੇ ਥੱਲੋਂ ਲੱਤਾਂ ਵੱਢ ਕੇ ਬੈਰੰਗ ਲਾਏ ਸਾਰੇ, ਉਹ ਰਿੜਦੇ ਹੀ ਜਾ। ਖਰਗੋਸ਼ ਨੇ ਗਾਲ ਕੱਢੀ, ਖਰਗੋਸ਼ ਤੇ ਉਸ ਕਛੂਏ ਤੇ ਉਹਨੇ ਕਿਹਾ ਇਹ ਉਹੀ ਕਛੂਆ ਵਾ ਜਿਹੜਾ ਸੌ ਜਾਂਦਾ। ਖਰਗੋਸ਼ ਆਪਣੀ ਵੱਲੋਂ ਦੌੜਿਆ ਵਾ ਤੇ ਉਹਨੇ ਦੌੜਿਆ ਦੇਖਿਆ ਤੇ ਕਛੂਏ ਹੁਣੀ ਅੱਜ ਗਏ ਨੀ ਲੱਗੋ ਤੇ ਖਰਗੋਸ਼ ਕਹਿੰਦਾ ਉਹ ਤੁਹਾਡੀ ਹਨਾ ਖਰਗੋਸ਼ ਚੁੱਕ ਲਿਆ ਕਛੂਏ ਮੈਨੂੰ, ਇਹਨੂੰ ਤੁਸੀਂ ਟਾਇਰ ਲਾਇਓ, ਕਹਿੰਦਾ ਰੇਸ ਵੀ ਤੁਸੀਂ ਲਾਓ।
ਡੱਡੂ ਦਾ ਆਪਰੇਸ਼ਨ ਕਰਦੇ ਕਰਦੇ ਪਤਾ ਨਹੀਂ ਕੀ ਦਿਮਾਗ 'ਚ ਹੈ ਤੇ ਸਾਰੇ ਸਟੂਡੈਂਟ ਕਹਿੰਦਾ ਇਸ ਕੋ ਲਾਹੌਰ ਲੈ ਜਾਓ ਵੀ ਇਦਾਂ ਤੂੰ ਆਪ ਕਰ ਆਪਰੇਸ਼ਨ ਅੱਗੇ ਹਾਲੇ ਜਿਹੜਾ ਤੂੰ ਪਹਿਲੇ ਭੇਜਿਆ ਉਹ ਹਾਲੇ ਇੱਥੇ ਸ਼ਾਹਕੋਟ ਦੇ ਕੋਲ ਪਹੁੰਚਿਆ ਕਿੱਥੇ ਹੁੰਦਾ ਡਾਕਟਰ ਕੋ ਜਾ ਮੈਂ ਮਜ਼ਾਕ ਨਹੀਂ ਕਰਦਿਆ ਕਸਮ ਹੈ ਖੁਦਾ ਦੀ ਤੂੰ ਆ ਥੋੜੇ ਦਿਨ ਪਹਿਲੇ ਗੱਲ ਕੀਤੀ ਕਿ ਲਾਹੌਰ ਲੈ ਜਾਓ ਯਾਰ ਮਿੱਠੇ ਨੂੰ ਕੀ ਪੇਸ਼ੈਂਟ ਹੈ ਯਾਰ ਪੇਸ਼ੈਂਟ ਫਿਕਰ ਪੈਣ ਲੱਗ ਉਹ ਜ਼ਬੈਟੀ ਨਹੀਂ ਐਂਜ਼ਾਈਟੀ ਉਹ ਐਂਜ਼ਾਈਟੀ ਹੈ ਜ਼ਬੈਟੀ ਲੈਜ਼ਬੈਟੀ ਸ਼ੱਕਰ ਚ ਦੁੱਧ ਤੂੰ ਹੁਣੇ ਥੋੜੀ ਦੇਰ ਪਹਿਲੇ ਕਿਹਾ ਵਾ ਕਿ ਬਲੱਡ ਲੈ ਜਾਓ ਇਹਨੂੰ ਲਾਹੌਰ ਲੈ ਜਾਓ ਇਹਨੂੰ ਖੂਨ ਦਾ ਇੰਤਜ਼ਾਮ ਕਰਨਾ ਸਾਰਾ ਤੂੰ ਕਿਹਾ ਤੇ ਆ ਲਾਹੌਰ ਵਾਲੀ ਨਹੀਂ ਕੀਤੀ ਕੀਤੀ ਹੈ ਚਲੋ ਕਰਦੀ ਜੀ, ਇੱਕ ਘਟਾ ਦਿਓ ਕਿਹੜਾ ਰੌਲਾ ਵੀ ਹੁਣ ਇਹ ਪਾਗਲ ਕਰਾਰ ਦਿੱਤਾ ਮੈਨੂੰ ਵੀ ਜੇ ਉਹ 3 ਵਾਰੀ ਕਰਦਾ ਵਾ ਉਹਨੂੰ ਤੁਸੀਂ ਕੁਛ ਨਹੀਂ ਕਹਿੰਦੇ ਮੈਂ 2 ਵਾਰੀ ਯਾਰ ਕੀਤੀ ਤੁਸੀਂ ਸਮਝਦੇ ਵੀ ਕੀ ਹੈ ਤੈਨੂੰ ਪਤਾ ਨਹੀਂ ਯਾਰ ਉਸਤਾਦ ਜੀ ਹੁਣ ਤੁਸੀਂ ਇੱਕ ਗੱਲ ਦੱਸੋ ਪਿਛਲੇ ਸ਼ੋਅ 'ਚ ਕਿੰਨੀ ਬਾਠੀ ਗੱਲ ਕੀਤੀ ਉਹ ਮਾਲਗਾ ਕਰ ਦਿੱਤੀ ਹੁਣ ਦੋ ਓਏ ਉਹ ਮਾਲ ਗਿਆ ਨਹੀਂ ਉਹ ਹੈਗੀ ਯਾਰ ਬਾਲ ਗਈ ਆ ਓਏ ਮਾਕੀ ਹੈ ਕੰਮ ਗੱਲ ਨਹੀਂ ਉਹ ਮੱਕੀਆਂ ਗਾਲ ਆ ਹੋਰ ਉਹ ਅੱਛਾ ਕਹਿ ਇੱਥੇ ਇਹ ਤਾਂ ਹੁਣ ਮੈਨੂੰ ਲੱਗਣ ਦੀ ਵੀ ਗਾਲ ਆ ਆਹੋ ਉਹਦੀ ਵੀ ਗੱਲ ਹੀ ਸੀ ਹੁਣ ਦੁਬਾਰਾ ਗੱਲ ਯਾਰ ਪਿਛਲੇ ਸ਼ੋਅ 'ਚ ਇਹਨੇ ਬਗੈਰਤੀ ਕਰਤੀ ਉੱਥੋਂ ਕੱਲ ਕੀ ਹੋ ਗਿਆ ਤੁਹਾਨੂੰ ਓਏ ਗਾਲ ਤੇ ਜ਼ੁਮਰੇ ਪਹਿਲੇ ਇਹਨੇ ਤਾਂ ਰੱਖ ਲਾ ਡਾਕਟਰ ਇੱਕ ਆ ਵੜਦੇ ਹੀ ਖੱਬੇ ਹੱਥੋਂ ਦਾ ਖੁੱਡਾ ਬਣਾਦਾ ਡਾਕਟਰ ਦਾ ਵੀ ਇੱਥੋਂ ਚੈੱਕ ਕਰਕੇ ਇਹਨੂੰ ਅੰਦਰ ਆਉਣ ਦੇਣਾ ਵੀ ਕਿਹੜਾ ਠੀਕ ਹੈ ਜਿਹੜਾ ਨਹੀਂ ਠੀਕ ਉਹਨੂੰ ਘਰ ਭੇਜ ਦੇ ਉਸਤਾਦ ਜੀ ਸਾਡੇ ਵਾਲੇ ਨੂੰ ਗਾਲ ਨਹੀਂ ਸਮਝਦੇ ਇਹ ਤਾਂ ਇੱਕ ਆਮ ਜਿਹਾ ਵਰਡ ਵਾ ਓਏ ਤੂੰ ਡਾਕਟਰ ਬਦਲ ਮਿੱਠੇ ਖੁਦਾ ਦੀ ਕਸਮ ਹੈ ਤੂੰ ਆਪਣੇ ਮਹੱਲੇ ਵਾਲੇ ਡਾਕਟਰ ਕੋ ਨਾ ਜਾ ਮੈਂ ਤੈਨੂੰ ਦੱਸਤਾ ਹੀ 30 ਰੁਪਏ ਉਹਦਾ ਵਾਲੀ ਕੁਝ ਨਹੀਂ ਜਾਣਾ ਇਹੀ ਤਾਂ ਮੈਂ ਕਹਿਣ ਡਿਆ ਤਾਂ ਕੁਛ ਨਹੀਂ ਜਾਣਾ ਸਾਡੇ ਕੋਲ ਕੋਈ ਡਾਕਟਰ ਖੁੰਝ ਜਾਣਾ ਛੀਕਾ ਲਵਾਟਰੀ ਤੋਂ ਤਾਂ ਕਰਾਉਂਦੇ ਡਾਕਟਰ ਛਿੰਗਾ ਛੀਕਾ ਆਹੋ ਡਾਕਟਰ ਛਿੰਗਾ ਅੱਛਾ ਹੁਣ ਮੈਂ ਤੁਹਾਨੂੰ ਖੁਸ਼ਖਬਰੀ ਆ ਮੈਨੂੰ ਦੱਸੋ ਹਫ਼ਤੇ ਨੂੰ ਤੁਸੀਂ ਲਾਹੌਰ ਚਲ ਜਾਣਾ ਵਾ ਨਵਲਡੀ ਪੌਦਾ ਥੱਲੇ ਨਵੀਂ ਖੁਰਲੀ ਬਣ ਰਹੀ ਘੋੜਿਆਂ ਵਾਲੀ ਇਫਤਤਾਹ ਦਾ ਹੈ ਜ਼ੇਨ ਪੈਸੇ ਕਿੰਨੇ ਦਿੰਦੇ ਆ 1 ਮਿੰਟ ਯਾਰ ਪੈਸੇ ਕਿੰਨੇ ਦਿੰਦੇ ਆ ਤੁਸੀਂ ਕੁਝ ਨਹੀਂ ਕਰਨਾ ਸਿਰਫ ਪਹਿਲਾਂ ਘੁੱਟ ਲਾ ਕੇ ਦੱਸਣਾ ਪਹਿਲਾਂ ਕੋਲ ਲਾ ਕੇ ਕਰਕੇ ਤੈਨੂੰ ਕਹਣਾ ਓਕੇ ਕੀ ਜੇ ਨੇ ਕਹਿੰਦਾ ਯਾਰ ਇੱਕ ਵਾਰੀ ਜਾਨੀ ਟੀਮ ਆ ਜਾਵੇ ਆ ਕੇ ਉਸਤਾਦ ਜੀ ਆਪਣੇ ਹੱਥਾਂ ਨਾਲ ਦਸਤਨਾ ਪਾਣੀ ਘਟ ਜਾਣਾ ਇੰਜ ਕਰਕੇ ਤੇ ਕੋਈ ਰੌਲਾ ਨਹੀਂ ਹੁਣ ਫੜਾ ਕਰ ਲੈਂਦੇ ਫੜ ਲਈਏ ਕਿ ਪੈਸੇ ਕਿੰਨੇ ਪੈਸੇ ਕਿੰਨੇ ਪੈਸਾ 2.5 ਲੱਖ ਰੁਪਇਆ ਵਾ ਮੁਸਲਮਾਨ ਦਾ ਕਹਿਤਾ ਵਾ 1.5 ਲੱਖ ਓਕੇ ਹੋ ਜਾਣਾ ਵਾ ਨਹੀਂ ਭਾਈ ਨਹੀਂ ਇੰਨੀ ਦੂਰ 1.5 ਲੱਖ ਚ ਨਹੀਂ ਮਿਲਿਆ ਪਹਿਲਾਂ ਪਾਣੀ ਸਾਫ਼ ਹੋਣਾ ਵਾ ਨਹੀਂ ਨਹੀਂ ਭਾਈ ਉਹ ਕੋਈ ਸਾਫ਼ ਨਹੀਂ ਕੋਈ ਪਤਾ ਨਹੀਂ ਜਰਾਸੀਮ ਐਸੇ ਲੱਗ ਜਾਣ ਕੋਈ ਅੱਗੇ ਨਜ਼ਲਾ ਜ਼ੁਕਾਮ ਸਾਮਤ ਆ 1.5 ਲੱਖ ਚ ਮੈਂ ਐ ਨਹੀਂ ਕਰਨਾ ਹਾਂ ਸਾਦਾ ਹੀ ਸਾਦਾ ਹੀ ਕਰਨਾ ਇਹਨੂੰ ਕਰਾ ਲਿਓ ਆ ਊਤ ਜਿਹਾ ਹੈ ਵਾ ਉਹ ਕੰਨ ਹਿਲਾਉਣੇ ਵਾਸਤੇ 1.5 ਲੱਖ ਚ ਕੰਨ ਨਹੀਂ ਹਿਲਾਉਣਾ ਪੂਰਾ ਦੱਸਣਾ ਵਾ ਘੋੜੇ ਦੀ ਪੂਰੀ ਰਿਸੈਪਸ਼ਨ ਕਰਨੀ ਤੋਂ ਵੀਰੇ ਚਲੋ ਪੂਛ ਲਾ ਲੱਖ ਚ ਨਹੀਂ ਭਾਈ ਚਲੋ ਫਿਰ ਭਾਈ ਜਿਹੜਾ ਦਾਨਾ ਸਾਹਿਬ ਇਹਨਾਂ ਨੇ ਉਹ ਵੀ ਨਹੀਂ ਕਰਨਾ ਵਾ ਹਿਸਾਬ ਲਾਇਆ ਪੁਲ ਵਾਲਾ ਜਿਹੜਾ ਵਾ ਪੁਲਾਂ ਤੇ ਬੰਦੇ ਚਾਹੀਦੇ ਉਸਤਾਦ ਜੀ ਨਹਿਰੀ ਮਹਿਕਮੇ ਦੀ ਸਰਕਾਰੀ ਨੌਕਰੀ ਪੁਲ ਤੇ ਬਹਿ ਕੇ ਗੱਡੀਆਂ ਗਿਣਨੀਆਂ ਵਾ ਜਿਹੜੀਆਂ ਧੂਏ ਵਾਲੀਆਂ ਗੱਡੀਆਂ ਧੂਏ ਵਾਲੀਆਂ ਗੱਡੀਆਂ ਗਿਣਨੀਆਂ ਉਹਨਾਂ ਨੂੰ 4 ਵਿੱਚ ਨੂੰ ਉਹ ਚੱਲ ਜਾ ਲੋ ਨਹੀਂ ਯਾਰ ਇਹਨਾਂ ਨੇ ਜੇ ਇਹਨਾਂ ਨੇ ਕੀਤਾ ਤੇ ਇਹਨਾਂ ਨੇ ਨਹਿਰ ਤੇ ਕੁਰਸੀ ਲਾ ਕੇ ਬਹਿਣਾ ਉਹ ਵੀ ਛੱਲਾਂ ਗਿਣਨੀਆਂ ਉਹ ਵੀ ਨਹੀਂ ਕਰਦਾ ਬਕਵਾਸ ਕਰਤਾ ਪ੍ਰੋਗਰਾਮ ਐਡਾ ਅੱਛਾ ਫਾਰਮੈਟ ਚੱਲਦਾ ਸੀ ਕੱਚੂ ਕੁਮੇ ਵਾਲਾ ਕੱਚੂ ਕੁਮੇ ਨੂੰ ਮੋਟਰ ਲਾਤੀ ਸਾਜੀ ਕੱਚੂ ਕੁਮੇ ਨੂੰ ਇਹਨੇ ਮੋਟਰ ਲਾਤੀ ਉਹਨੀ ਸਪੀਡ ਚ ਹੋ ਗਿਆ ਨਹੀਂ ਧੋਣ ਚ ਵੱਜਦੀ ਫਸੀ ਉਹ ਨਿਕਲਣ ਹੀ ਨਹੀਂ ਦਈ ਬਾਹਰ ਕੱਚੂ ਕੁਮ ਹਾਂ ਦੇਖ ਨਾ ਤੂੰ ਕੱਚੂ ਦੇਤਾ ਤੇ ਤੂੰ ਮਸ਼ੀਨ ਲਾ ਕਾਰਖਾਨਾ ਖੋਲ ਜਿੱਥੇ ਤੇਜ਼ ਜਾਨਵਰ ਸਲੋ ਕਰ ਜਿਹੜੇ ਜਾਨਵਰਾਂ ਦੀ ਪ੍ਰੋਬਲਮ ਉਹ ਸਹੀ ਕਰ ਉਹ ਸਹੀ ਗੱਲ ਕੀ ਹੁਣ ਦੱਸੋ ਮੈਨੂੰ ਕੋਈ ਥੋੜਾ ਆਈਡੀਆ ਦੇ ਦਿਓ ਆ ਜਿਹੜੇ ਨਜਾਇਜ਼ ਕੁੱਤੇ ਵੱਢਦੇ ਆ ਗਲੀਆਂ ਮਹੱਲਿਆਂ 'ਚ ਅਵਾਰਾ ਕੁੱਤੇ ਅਵਾਰਾ ਇਹਨਾਂ ਦੇ ਡੌਗ ਦੰਦ ਕੱਢ ਕੇ ਉੱਥੇ ਕੋਈ ਨਰਮ ਚੀਜ਼ ਫਿੱਟ ਕਰਦੇ ਜਿੱਦਾਂ ਮਰਜ਼ੀ ਕਿਸੇ ਨੂੰ ਐ ਕਰਦੇ ਰਹਿਣ ਉਹ ਦੰਦੀ ਵੱਡੇ ਆਵਾਜ਼ ਹੈ ਆਹੋ ਯਾਨੀ ਕਿ ਦੱਦੀ ਮਟਾ ਰਹਿੰਦਾ ਸਿਰਫ ਸਾਦਾ ਜ਼ੁਬਾਨ ਮਾਰਨਾ ਕਰਦਾ ਹਾਂ ਜਿਹੜੇ ਦੂਜੇ ਹਲਕੀ ਜ਼ੁਬਾਨ ਮਾਰੀ ਹਾਂ ਕੁੱਤੇ ਜਿਹੜੇ ਕੁੱਤੇ ਟ੍ਰੇਨ ਕਰਨ ਦਾ ਬਣਾ ਲਾ ਕਿ ਭਾਜੀ ਇਹ ਨਵਾਂ ਕੁੱਤਾ ਲਿਆ ਵਾ ਇਹਨੂੰ ਚੋਰਾਂ ਵਾਸਤੇ ਟ੍ਰੇਨ ਕਰ ਦੇ ਮੋਟਰਸਾਈਕਲ ਦੇ ਅੱਗੇ ਲੈਟ ਤੇ ਕੱਚੂ ਕੁਮਾ ਲਾ ਕੇ ਮੇਰੇ ਕੋਲ 90 ਮਾਡਲ ਲੜਾਈ ਵਾਲੇ ਕੁੱਤੇ ਖਤਮ ਕਰਕੇ ਸੋਲ ਵਾਲੇ ਬਣਾਈ ਜਾਵਾਂ ਉਸਤਾਦ ਜੀ ਭਾਈ ਮਿੱਠੇ ਕੋਲ ਜੰਗਲ ਚ ਕੋਲ ਖਾਲੀ ਨੇ ਕਿਉਂ ਇਹਨੇ ਭਾਈ ਉੱਥੇ ਗ੍ਰੈਂਡਰ ਲੈ ਗਿਆ ਉਹ ਸਾਰੇ ਇੱਥੇ ਰੱਖ ਕੇ ਕਛੂਏ ਚੋਰਸ ਕਰ ਛੱਡੀ ਜਾਂਦੇ ਮੈਂ ਤੈਨੂੰ ਸਹੀ ਕਹਿ ਰਿਹਾ ਤੂੰ ਕੋਈ ਆ ਵੱਡਾ ਜ਼ਰਾਫਾ ਨਹੀਂ ਹੁੰਦਾ ਇਹਦੇ ਵਿੱਚੋਂ 1.5 ਗਜ਼ ਧੌਣ ਕੱਟ ਕੇ ਇਹਨੂੰ ਛੋਟਾ ਇਨਸਾਨ ਦੇ ਬੱਚਿਆਂ ਵਰਗਾ ਬਣਾ ਦੇ ਬਸ ਨਿਗਾਹ ਜੇ ਆਵੇ ਐਵੇਂ ਬੇਹੂਦਾ ਜਿਹਾ ਲੱਗਦਾ ਨਹੀਂ ਮੈਂ ਬੇਸਿਕਲੀ ਖੋਤੇ ਦੇ ਵਰਕ ਕਰਨਾ ਚਾਹੁੰਦਾ ਖੋਤੇ ਨੂੰ ਕੀ ਹਾਂ ਖੋਤੇ ਨੂੰ ਪੜਾ ਉਹਨੂੰ ਅਕਲ ਦੇ ਐਜੂਕੇਟ ਕਰ ਉਹਨੂੰ ਅਕਲ ਉਕਲ ਨਹੀਂ ਆਉਣੀ ਹੁਣ ਸਿਆਣਾ ਹੋ ਕੇ ਕਦੋਂ ਦਾ ਚੱਲਣ ਡਿਆ ਵਾ ਹੁਣ ਇਹਦਾ ਕੋਈ ਐਂਡ ਹੀ ਮਾੜਾ ਕਰਨਾ ਪੈਣਾ ਆਪਾਂ ਨੂੰ ਕਾਂਗਰੂ ਦਾ ਹਿਸਾਬ ਕਿਤਾਬ ਲਾ ਕੋਈ ਉਹਦੀ ਝੋਲੀ ਬੰਦ ਕਰਦਾ ਨਹੀਂ ਉਹਦੀ ਝੋਲੀ 'ਚ ਕੋਈ ਅੰਦਰ ਕੋਈ ਡਿਜ਼ਾਈਨ ਜਿਪ ਲਾ ਉੱਤੇ ਉਹ ਜਿਹੜਾ ਮਰਜ਼ੀ ਬੱਚਾ ਵਿੱਚ ਵੜ ਜਾਂਦਾ ਉਹਦੇ ਝੋਲੀ ਨੂੰ ਤਣੀਆਂ ਲਾ ਦਿੰਦੇ ਆ ਪਿੱਛੇ ਪਾ ਕੇ ਕੈਂਗਰੂ ਤੁਸੀਂ ਫਿਰ ਸਕਦੇ ਆ ਮਰੀ ਕੈਂਗਰੂ ਪਿੱਛੇ ਪਾ ਕੇ ਆਰਾਮ ਨਾਲ ਇੱਥੋਂ ਹਰ ਚੀਜ਼ਾਂ ਕੱਢੀ ਗਏ ਕੈਂਗਰੂ ਇਹਨੂੰ ਝੋਲੀਆਂ ਚੁੱਕ ਕੇ ਬਦਮਾਵਾਂ ਦੇਂਦੇ ਆ ਦੂਜੇ ਕੈਂਗਰੂ ਦੇ ਬੱਚੇ ਵਿੱਚ ਵੜਦੇ ਤੇ ਤਰੋਪੇ ਲਾਤੇ ਉਸਤਾਦ ਜੀ ਕੈਂਗਰੂ ਜਿਹੜਾ ਜੇ ਫੀਮੇਲ ਜੀਮੇਲ ਆ ਜੋ ਵੀ ਹੈ ਉਹਨਾਂ ਦੇ ਵਿੱਚ ਬੰਦੇ ਅੱਛਾ ਝੋਲੀ ਫੀਮੇਲ ਤੇ ਹੁੰਦੀ ਹੈ ਮੇਲ ਤੇ ਵੀ ਹੁੰਦੀ ਦੋਨਾਂ ਦੇ ਹੁੰਦੀ ਸਾਜੀ ਇਹਨੂੰ ਕੈਂਗਰੂ ਕੋਲ ਛਿੱਤਰ ਪੈ ਗਏ ਉਹਦੀ ਜੇਬ ਤੇ ਲਿਖਿਆ ਹੈ GM10 ਨਹੀਂ ਉਹ ਬੰਦੇ ਤੇ ਵੀ ਹੁੰਦੀ ਭਲਾ
ਪਤਾ ਨਹੀਂ, ਇਹ ਨਹੀਂ ਮੈਨੂੰ ਪਤਾ, ਮੇਰੇ ਖਿਆਲ ਸਾਰਿਆਂ ਦੇ ਹੁੰਦੀ, ਉਸਤਾਦ ਦੋਵਾਂ ਜੀ ਦੇ ਮੈਂ ਹੁੰਦੀਆਂ ਦੋਵਾਂ ਦੇ ਹੁੰਦੀ। ਹਾਂਜੀ ਦੋਵਾਂ ਦੋਨਾਂ ਮੇਲ ਦੇ ਫੀਮੇਲ ਦੇ ਵੀ ਹੁੰਦੀ ਹੈ। ਉਹਦੀ ਸਾਈਡ ਜੇਬ ਹੁੰਦੀ ਬੰਦੇ ਦੀ। ਨਹੀਂ ਉਹਦੇ ਜਿਹੜੀ ਵਿੱਚ ਮੇਲ ਤਾਂ ਦੀ ਹੁੰਦੀ ਨਾ ਸਾਜੀ ਬੰਦੇ ਦੀ, ਉਹ ਬਟੂਏ ਜਿੰਨੀ ਹੁੰਦੀ ਬਸ ਇੰਨੀ ਕੁ ਹੁੰਦੀ ਆ, ਬਟੂਆ ਰੱਖ ਸਕਦਾ ਉੱਤੇ। ਤੇ ਜਿਹੜੀ ਕੁੜੀ ਆ ਉਹ ਬੰਦ ਕੇ ਬੱਚੇ ਵੀ ਰੱਖਣੇ, ਘਰ ਦਾ ਰਾਸ਼ਨ ਰੂਸ਼ਨ ਵਿੱਚ ਸਾਰਾ ਕੁਝ ਯਾਰ ਕਾਂਗਰੂ ਇੱਥੇ ਹੋਣੇ ਚਾਹੀਦੇ ਸਾਰੇ, ਹੈਗੇ ਸਮੋਸੇ ਸਾਜੀ ਵਾਲੇ ਕੋ ਨਾਸ਼ਤੇ ਵਾਲੇ ਖਲੋਤੇ ਉਹਨੂੰ ਪਾ ਕੇ ਤੇ ਲਿਆ ਵੀ ਕਿੰਨੇ ਪੈਸੇ, ਗੱਲਾਂ ਕੈਸ਼ੀਅਰ ਬਣਾਏ ਕੈਸ਼ੀਅਰ ਟੈਪ ਹੋ। ਉਸਤਾਦ ਜੀ ਆਪਣੇ ਚਿੜੀਆ ਘਰ 'ਚ 2 ਕੈਂਗਰੂ ਰੱਖੇ, ਉਹਨਾਂ 3 ਮਹੀਨੇ ਨਹੀਂ ਕੱਢੇ। ਨਹੀਂ ਹੈਗਾ ਯਾਰ ਕਾਂਗਰੂ ਹੈ 3 ਮਹੀਨੇ ਲਾਹੌਰ। ਹਾਂਜੀ ਨਹੀਂ ਹੈ। 3 ਮਹੀਨੇ ਫਾਰਕ ਕਰਤਾ। ਕਹਿੰਦਾ ਸੀ ਜੰਗਲ 'ਚ ਸੀਗੇ, ਮੌਜਾਂ ਸੀਗਾ। ਸ਼ਾਮ ਨੂੰ ਕਹਿੰਦਾ ਝੋਲੀ ਬੰਦ ਕਰਕੇ ਘਰ ਜਾਈਦਾ, ਇੰਨੀ ਨਹੀਂ ਘਟਾ ਮਿੱਟੀ ਕੱਢੀ ਤੇ ਝੋਲੀ 'ਚੋਂ। ਸਾਜੀ ਕੈਂਗਰੂ ਲੋਕ ਤਾਂ ਵੀ ਰੱਖਿਆ ਸੀ। ਘਟਾ ਹੀ ਬਹੁਤ ਡਾਊਨ ਹੈ। ਤਾਂ ਜੀ ਇਹਨੇ ਦੁਕਾਨ ਤੇ ਰੱਖਿਆ ਕੈਂਗਰੂ, ਸ਼ਾਮ ਨੂੰ ਉਹਨੂੰ ਛਿੱਤਰ ਫੇਰਨ ਦਿਆ। ਮੈਂ ਕਿਹਾ ਕਹਿੰਦਾ ਜਾਲੀ ਪੈਸੇ ਵੀ ਲਈ ਆ ਕੇ। ਜੰਗਲ 'ਚ ਉਹਨਾਂ ਨੇ ਉਹ ਚੋਂ ਕੱਢਦੇ ਤੇ ਚਿੜੀਆ ਘਰ 'ਚੋਂ, ਉਹ ਜਿਹੜੀ ਸ਼ਾਇਦ ਵੇਚਦੇ ਸੀ, ਚੁੱਪ ਕਰਕੇ ਜੇਬ 'ਚ ਪਾ ਲੈਂਦੇ ਸੀ। ਸਾਜੀ ਔਰ ਜੰਜਾ ਤੁਹਾਨੂੰ ਪਤਾ ਉਹਦੀ ਜੇਬ ਦੇ ਵਿੱਚ ਸਿਸਟਮ ਆ ਉਸਤਾਦ ਜੀ, ਗ਼ਜ਼ਾ ਵਾਲਾ, ਹਾਂਜੀ ਖੁਰਾਕ ਵਾਲਾ। ਹਾਂਜੀ ਹਾਂਜੀ। ਉਹਦੀ ਸਾਰੀ ਝੋਲੀ ਦੇ ਵਿੱਚ ਅਗਰ ਉਹਦੀ ਝੋਲੀ ਲਾ ਦਿਓ, ਕੈਂਗਰੂ ਕੁੱਤਾ ਰਹਿ ਜਾਂਦਾ, ਕੈਂਗਰੂ ਨਹੀਂ ਰਹਿੰਦਾ, ਫਿਰ ਉਹ ਕੁੱਤਾ ਬਣ ਜਾਂਦਾ। ਲੋਰੋਂ ਕਰਤੇ ਸਾਜੀ ਜੰਜਾਂ ਲੁੱਟਦੇ ਰਹੇ ਝੋਲੀਆਂ ਕਰਕੇ। ਕੈਂਗਰੂ ਦੇ ਕੋਲ ਛਿੱਤਰ ਪੈ ਗਏ, ਉਹਦੇ ਕੋਲ ਖਲੋ ਕੇ ਆਇਆ 2 ਉਂਗਲਾਂ ਵੜਦੇ ਜਾਈ। ਯਾਰ ਇੱਥੇ ਜਿਹੜਾ ਚਿੜੀਆ ਘਰ ਕੈਂਗਰੂ ਸੀ, ਉਹਨੂੰ ਛਿੱਤਰ ਮਾਰੇ ਮਾਲਕ ਨੇ, ਉਹਦੀ ਝੋਲੀ ਚੇਂਜ ਕਰਕੇ ਬੱਚੇ ਨੇ ਛਾਲ ਮਾਰ ਕੇ ਅੰਦਰ ਵੜਿਆ। ਕੈਂਗਰੂ ਨੂੰ ਕਿਤੇ ਪਹਿਲੇ ਗਰਮ ਚੌਲ ਪੋਇਆ ਸੀ ਵਿੱਚ, ਬੱਚਾ ਸਾਰਾ ਗਿਆ। ਉਹਨੇ ਕਿਹਾ ਤੂੰ ਆਪਣੇ ਬੱਚਿਆਂ ਦਾ ਨਹੀਂ ਸਕਾਗਾ, ਸਾਡਾ ਕਿੱਥੋਂ ਆਉਣਾ ਨਿਕਲ ਜਾਂਦਾ। ਛੋਰਾ ਪਾਇਆ ਸੀ ਵਿੱਚ, ਲਿਬੜ ਗਿਆ ਤਰੀ ਨਾਲ। ਲੋਕੀ ਇੱਥੇ ਦੇ ਬੇਫੌਕੇ ਨਹੀਂ। ਹੁਣ ਇਹ ਜਾਨਵਰ ਹੈਗਾ ਆਜ਼ਾਦ, ਖੁਸ਼ਗਵਾਰ ਰਹਿਣ ਵਾਲਾ। ਹੁਣ ਦੇਖੋ ਨਾ ਵੀ ਜੂਸ ਪੀ ਕੇ ਕੈਂਗਰੂ ਝੋਲੀ ਛੁੱਟੀ ਆਉਂਦਾ, ਉਹ ਨਹੀਂ ਕਿਸੇ ਨੇ ਡਿਸਪਲਿਨ ਖਾਦੀ ਹੋਵੇ, ਕੈਂਗਰੂ ਝੋਲੀ ਕਹਿੰਦਾ ਉਹ ਨਹੀਂ ਕਾਂਗਰੂ ਦੀ ਝੋਲੀ ਕੈਂਗਰੂ ਇੱਥੋਂ ਮਸਤ ਹੋ ਕੇ ਨਿਕਲਿਆ ਵਾ। ਨਹੀਂ, ਉਹ ਕੈਂਗਰੂ ਦੀ ਜ਼ਿੰਮੇਵਾਰੀ ਸੀ ਕਿ ਸਾਰਿਆਂ ਨੂੰ ਹੋਣਾ, ਇਹਦੇ ਵਿੱਚ ਭਰਦਾ ਹੀ ਪਾਣੀ ਤੇ ਸਾਰਾ। ਉਹ ਵੀ ਤੇ ਹਰ ਅੱਗੇ ਝੋਲੀ ਕਰੀ ਜਾਂਦਾ ਸੀ। ਡੈਸਟਿਨ ਬਣਾਤੀ ਸੀ। ਪਿੰਜਰੇ ਦੇ ਲਾਗੇ ਆ ਕੇ ਨਾ ਆਵਾਮ ਨੂੰ ਐਂਟਰਟੇਨ ਕਰਦਾ ਵਾ। ਸ਼ਾਮ ਨੂੰ ਮੈਂ ਕਹਿ ਗਿਆ ਤੇ ਕੈਂਗਰੂ 5 ਵਜੇ ਰੋਣ ਡਿਆ, ਕਹਿੰਦਾ ਦੇਖੋ ਭਾਜੀ ਕੋਈ ਸ਼ੋਰਾ ਰੋੜ ਕੇ ਝੋਲੀ 'ਚ। ਉਹ ਬੱਚੇ ਸਾਰੇ ਅੱਖਾਂ 'ਚ ਸਾਲਣ ਪੈ ਕੇ ਬੱਚੇ ਅੰਨੇ ਹੋ ਗਏ, ਮਾਲਕ ਨੇ ਕੱਢਤੇ। ਸਿਰ ਪਾੜ ਕੇ ਦੋਵਾਂ ਕੈਂਗਰੂਆਂ ਦੇ, ਉਹ ਕੋਈ ਝੋਲੀ 'ਚ ਇੱਟ ਪਾ ਕੇ ਉਹ ਅੱਗੇ ਨੂੰ ਡਿੱਗ ਪਏ। ਬੱਚੇ ਦੀ ਆ ਸਾਈਡ ਰਹੀ, ਮਾਲਕ ਨੇ ਮਾਰਿਆ, ਕੋਈ ਬੱਚਿਆਂ ਦਾ ਸਕਾ ਨਹੀਂ ਸਾਡਾ ਕਿਤੋਂ ਨਿਕਲ ਜਾ। ਕੈਂਗਰੂ ਦਾ ਕਿਤੇ ਮੋਬਾਈਲ ਕੋ ਆ ਗਿਆ, ਉਹਨੇ ਵਿੱਚ ਮੂੰਹ ਦੇ ਕੇ ਕਦੀ ਜਲਵਾਰ ਸਿੱਟੇ, ਕਦੀ ਬ੍ਰੇਕ ਸਿੱਟੇ, ਕਦੀ ਕੋਈ ਸਾ ਇਦਾਂ ਸਿੱਟਣ ਡਿਆ, ਫਿਰ ਕਿਤੇ ਜਾ ਕੇ ਯਾਰ ਅਤਵਾਰ ਵਾਲੇ ਜਿਹੜੇ ਨੂੰ ਬੱਚੇ ਕੁੱਟੇ ਕੈਂਗਰੂ ਨੇ, ਕਹਿੰਦਾ ਮੈਂ ਝੋਲੀ ਦਾ ਪੈਨਸਲ ਆਈ ਸੀ, ਪਤਾ ਨਹੀਂ ਕਿਹੜਾ ਕੱਢ ਕੇ ਲੈ ਗਿਆ। ਤਾਜ ਰਿਚ ਨੂੰ ਪਈਆਂ ਵਾ, ਰਿਚ ਪਾਨ ਖਾਨ ਦੇ ਝੋਲੀ ਖੜ ਕੇ ਸੁੱਕੀ ਜਾਂਦੇ ਆ। ਉਹਨੇ ਚੰਗਾ ਭੰਨਿਆ, ਨੇ ਕਿਹਾ ਯਾਰ ਇਹ ਕੀ ਸੁੱਕਦਾ ਨਾ, ਚਬੜਾ ਹੀ ਹੈ। ਉਹ ਇਹ ਨਾ ਗੱਲਾਂ ਚੋਂ ਪੇਸ਼ ਹੋਇਆ। ਵਿੱਚ ਪਾਣ ਕਰਿਆ ਨਾਲ ਲੈ ਉਹ ਤਾਂ ਗਿਆ ਉੱਥੋਂ, ਕਹਿੰਦਾ ਮੇਰੀ ਬੇਇੱਜ਼ਤੀ ਬਹੁਤ ਇਨਸਲਟ ਹੋ ਰਹੀ ਹੈ। ਭਾਜੀ ਤਲਾਸ਼ੀ ਜਦੋਂ ਕੈਂਗਰੂ ਨਿਕਲਿਆ ਨਾ ਚਿੜੀਆ ਘਰੋਂ, ਤਲਾਸ਼ੀ ਲਈ ਉਸ ਤਰ੍ਹਾਂ ਨਿਕਲਿਆ ਵਾ, ਸੇਫਟੀ ਨਿਕਲੀ, ਕਿੰਨਾ ਸਮਾਨ ਨਿਕਲਿਆ, ਚੋਰੀ ਕਰਕੇ ਨਿਕਲਣਾ ਸੀ, ਮਾਲਕਾਂ ਨੇ ਥੱਪੜ ਮਾਰੇ। ਗੇਟ ਬਣ ਗਿਆ। ਯਾਰ ਉਹਨੂੰ ਚਿੜੀਆ ਘਰ ਦੀ ਸਫਾਈ ਆਸਰ ਆ ਰਹੇ ਨੇ, ਤੁਰਦਾ ਫਿਰਦਾ ਛਾਪਰ ਚੁੱਕ ਕੇ ਇੱਥੇ, ਉਹਦੇ ਬਾਅਦ ਚ ਬਾਹਰ ਇਹ ਤਾਂ ਕੈਂਗਰੂ ਹੀ ਪਾਟ ਗਿਆ। ਇੱਕ ਬੰਦੇ ਨੇ ਬੰਬ ਦਿੱਤਾ, ਉਹਨੇ ਪਾਟ ਕੇ ਵਿੱਚ ਪਾੜ। ਉਹਦੇ ਕੈਂਗਰੂ ਹੀ ਪਾਟ ਗਏ। ਉਹ ਬੇਸਿਕਲੀ ਉਹ ਸਿੱਖਦਾ ਵਾ, ਇਨਸਾਨ ਨਾਲ ਲੜਾਈ ਵੀ ਕਰਦਾ ਵਾ, ਇਨਸਾਨ ਨਾਲ ਬਾਕਸਿੰਗ ਖੇਡਦਾ ਹੀ ਬਾਕਸਿੰਗ ਖੇਡਦਾ ਵਾ। ਉਹ ਤੇ ਘਰਾਂ 'ਚ ਰੱਖੇ ਕਈਆਂ ਨੇ ਗੋਰੇ, ਲੇਕਿਨ ਉਹ ਬੜੇ ਮਜ਼ੇਦਾਰ ਜੀ ਨੇ, ਗੁੱਸਾ ਵੀ ਕਰਦਾ, ਉਹ ਚੇਦਾ ਕਾ ਪੂਰਾ ਖਿੱਚਦਾ ਵੀ ਆ। ਕੈਂਗਰੂ ਨੇ ਦੱਸਿਆ, ਕਹਿੰਦਾ ਭਾਜੀ ਮੈਂ ਪਿੰਜਰੇ ਦੇ ਨਾਲ ਇੰਨੇ ਲੱਗ ਰਿਹਾ, ਆਵਾਮ ਨੂੰ ਐਂਟਰਟੇਨ ਕਰ ਰਿਹਾ, ਮੈਨੂੰ ਕਿਤੇ ਨੀਂਦ ਆ ਗਈ, ਪਤਾ ਨਹੀਂ, ਕਹਿੰਦਾ ਕਦੇ ਕਿਹੜਾ ਜਾਂਦਾ ਮੈਨੂੰ ਥੱਪੜ ਮਾਰ ਗਿਆ, ਉੱਠ ਮਾਮਾ, ਕਹਿੰਦਾ ਕੰਮ ਤੇ ਨਹੀਂ ਆਇਆ ਤੂੰ। ਕੈਂਗਰੂ ਨਹੀਂ ਉੱਠਿਆ, ਕਹਿੰਦਾ ਭਾਜੀ, ਕਹਿੰਦਾ ਭਾਈ ਮੈਂ ਥੱਪੜ ਹੀ ਖਾਈ ਜਾਂਦੇ ਆ ਇੱਥੇ, ਕਹਿੰਦਾ। ਕੈਂਗਰੂ ਸਾਜ ਇੱਕ ਦਿਨ ਕੈਂਗਰੀ ਦੀ ਜਾਂਚ ਬੈਠਾ ਸੀ ਐਂ ਕਰਕੇ, ਉਹ ਮੂੰਹ ਫਸ ਗਿਆ ਝੋਲੀ 'ਚ, ਮੈਂ ਖਿੱਚਦੇ ਰਹੇ ਉਹਨੂੰ, ਕਿਤੇ ਸਮੱਧ ਪਈ ਸੀ ਵਿੱਚ, ਕੈਂਗਰੀ ਦੀ ਉਹ ਮੂੰਹ ਵਿੱਚ ਜੁੜ ਗਿਆ। ਇਹ ਕੀ ਬਕਵਾਸ ਉਹ ਰਿਚ ਨੇ ਆ ਕੇ ਕੱਢਿਆ ਉਹਨੂੰ ਧੋਣ ਤੋਂ, ਕਹਿੰਦਾ ਤੂੰ ਇਹ ਕਿਹੜੇ ਕੰਮ ਕਰਨ ਦਿਆ। ਕਹਿੰਦਾ ਭਾਜੀ ਰਿਚ ਮਗਰ ਹੀ ਆ ਤੇਰਾ ਨਾਲ। ਹਾਂਜੀ ਕੈਂਗਰੂ ਕਹਿੰਦਾ ਮਾਲਕਾਂ ਨੂੰ ਕੋਈ ਸਪੋਰਟ ਨਹੀਂ, ਚਿੜੀਆ ਘਰ ਦੇ ਮਾਲਕਾਂ ਨੂੰ ਆਪਣੀ ਕਰਕੇ ਖਾਣ ਦੇ। ਕਹਿੰਦਾ ਭਾਜੀ ਨਾ ਮੈਂ ਪਰਸੋਂ ਸ਼ੇਰ ਦਾ ਇਹਨਾਂ ਗੋਸ਼ਤ ਚੁੱਕਦਾ ਤੇ ਮੈਂ ਭੁੱਖਾ ਮਰ ਗਿਆ ਸੀ। ਹਾਂਜੀ ਦੇਣ ਵਾਲਾ ਕਾਕੇ ਕਹਿੰਦਾ 9 ਤੋਂ ਖਾਂਦੇ ਕੀ ਕਾਂਗਰੂ ਇਹ ਪੱਠੇ ਟੈਪ ਫਲ ਇਹ ਖਾਂਦੇ, ਖਸਮਾਂ ਨੂੰ ਖਾਂਦੇ ਆ ਜੀ। ਸਬਜ਼ੀ ਟਾਈਪ ਚੀਜ਼ਾਂ ਖਾਂਦੇ। ਫਲ ਗਾਜਰਾਂ ਗੁਜਰਾਂ ਸਾਜੀ ਫਲ ਟੈਪ। ਨਹੀਂ ਭਾਜੀ, ਇੱਕ ਕੈਂਗਰੂ ਦੇ ਘਰ ਦੂਸਰਾ ਕੈਂਗਰੂ ਪਰੌਣਾ ਆਇਆ ਤੇ ਉਹਨੂੰ ਆਪਣੀ ਝੋਲੀ ਕੱਢ ਕੇ ਦਿਖਾਉਂਦਾ, ਕਹਿੰਦਾ ਆਵੇ ਕੱਖ ਵੀ ਨਹੀਂ, ਵੇਲੇ ਫਿਰਨ ਦੇ। ਉਹ ਗੱਡੀ ਅੱਛਾ, ਉਹਨਾਂ ਦੀ ਪੂੰਛ ਬੜੀ ਉਹ ਸਖਤ ਟੈਪ ਉਹਦੇ ਹੁੰਦੀ ਤੇ ਖਲੋ ਜਾਂਦੇ। ਉਹ ਭੋਜਨ ਹਾਂ ਦੋਵੇਂ ਲੱਤਾਂ ਚਾਰ ਦੋਵੇਂ ਲੱਤਾਂ ਇਸ ਕਿਸਮ ਦੀਆਂ ਮਾਰਦਾ ਉਹ ਦਬਾਗਾ। ਇਦਾਂ ਹੀ ਉਸਤਾਦ ਜੀ। ਏਦਾਂ ਹੀ। ਹੁਣ ਕੈਂਗਰੂ ਨੇ ਝੋਲੀ ਦੇ ਉੱਪਰ ਕੇ ਲਿਖਵਾਇਆ ਹੋਇਆ ਵਾ ਕਿ ਪਤਾ ਲੱਗੇ ਯਾਰ ਵੀ ਕੈਂਗਰੂ ਦੀ ਝੋਲੀ ਆ। ਉਹਨਾਂ ਨੇ ਚਿੜੀਆ ਘਰ 'ਚ ਇਸ ਤੋਂ ਰੱਖਿਆ ਸੀ ਕਿ ਯਾਰ ਇਹ ਇਨਸਾਨੀ ਹਿੱਸੇ ਦੇ 'ਚ ਵੜਦੀ ਆ, ਇਹ ਜਾਣਦਾ ਵਾ, ਚਲੋ ਗੇਟ ਤੇ ਰੱਖਾਂਗੇ, ਤਲਾਸ਼ੀ ਤਲੂਸ਼ੀ ਲਿਆ ਕਰੇਗਾ, ਆਵਾਮ ਨੂੰ ਅੰਦਰ ਵਾੜਿਆ ਕਰੇਗਾ, ਬਾਹਰ ਕੱਢਿਆਗਾ। ਹੁਣ ਸਾਡੇ ਆਵਾਮ 'ਚ ਇਹਦੇ ਬਾਅਦ ਕੋਈ ਬੰਦਾ ਇੰਜ ਕਰਦਾ ਝੋਲੀ ਸਿਗਰਟ ਸੁੱਟ ਗਿਆ, ਉਹਦੀ ਬੱਚੇ ਦੀ ਅੱਖ 'ਚ ਪੈ ਗਿਆ, ਮਾਲਕਾਂ ਨੇ ਛਿੱਤਰ ਮਾਰ ਕੇ, ਜਦੋਂ ਬੱਚਿਆਂ ਨੂੰ ਸਕਦਾ ਨਹੀਂ, ਸਾਡਾ ਕਿਤੋਂ ਸਕਦਾ। ਪਾਂਡਾ ਪਾਰਟੀ 'ਚ ਗਿਆ, ਉਹਦੇ ਗੋਲੇ ਝਾੜ ਸਾਜੀ ਇੱਥੇ ਆਵੇ ਤੇ ਇੱਥੇ ਬੜਾ ਕੰਮ ਆ, ਲੈ ਸਕਦਾ ਝੋਲੀ ਫੇਰਨ ਵਾਸਤੇ ਕਿਤੇ ਵੀ ਲੈ ਜਾਓ। ਹਾਂਜੀ ਗਾਲ ਘੁੱਟਣ ਦਾ ਸਪੈਸ਼ਲਿਸਟ ਐ, ਇੰਜ ਲੱਗੇ ਹੀ ਪੈ ਜਾਂਦਾ। ਹਾਂ ਛੋਟੀਆਂ ਐਸ਼ਾ ਪੂਰਾ ਉਹ ਮੈਂ ਦੇਖਿਆ ਲੜਦੇ ਉਹਨੂੰ ਭਾਈ। ਹਾਂ, ਉਹਦੇ ਇੱਥੇ ਪਿੰਨੀ ਡੋਲੇ ਵੀ ਬਣੇ ਹੋਏ ਆ। ਆਹੋ ਜਿੰਮ ਕਰਦਾ। ਹੁਣ ਇੱਥੇ ਵਿਚਾਰਾ ਰੋਂਦਾ ਰਿਹਾ, ਧਾਹਾ ਮਾਰ ਕੇ ਐ ਰੋਂਦਾ ਰਿਹਾ, ਕਹਿੰਦਾ ਉੱਥੇ ਜੰਗਲ ਦੇ ਵਿੱਚ ਟਾਰਜ਼ਨ ਕੋਲ ਲੱਖ ਰੁਪਏ ਲੈਣ ਡਿਆ ਸੀ ਮਹੀਨੇ ਦਾ, ਕਰਨਾ ਵੀ ਕੁਛ ਨਹੀਂ, ਉਹਦੇ ਵੇਸਣ ਦੇ ਲਾ ਕੇ ਖਲੋਣਾ, ਟੂਬਰਸ ਮੇਰੇ ਟਗੇ ਉਹਦੇ ਆਉਂਦਾ ਸੀ, ਕਰਦਾ ਸੀ, ਬਸ
ਇੱਥੇ ਕਹਿੰਦਾ ਭਾਈ ਮੈਨੂੰ ਚੰਡਾ ਪੈਣ ਡਈ ਆ, ਮੈਨੂੰ ਜੁਗਤਾ ਕਰਨ ਦੇ, ਚੇਰਾ ਕਰਨ ਦੇਣ ਵੀ 40,000 ਡੇ ਮਾਲਕ ਵੀ ਕੁੱਟਣ ਦੇ ਕੇ ਜੇ ਤੂੰ ਬੱਚਿਆਂ ਦਾ ਨਹੀਂ ਵੱਡਾ ਤੂੰ ਤੇ ਸਾਡਾ ਕਿੱਥੋਂ ਬਣਨਾ ਉਹ ਕਹਿੰਦਾ। ਟਾਰਜ਼ਨ ਦੇ ਰੱਸੇ ਸੰਭਾਲਦਾ ਰਹਿੰਦਾ ਸੀ ਝੋਲੀ 'ਚ, ਪਤਾ ਨਹੀਂ ਫੇਰ ਇੱਥੇ ਭੁੱਲ ਗਿਆ ਅੱਛਾ ਯਾਨੀ ਉਹ ਟਾਰਜ਼ਨ ਦੇ ਮਗਰ ਉਹਦਾ ਪੀਏ ਪੀਏ ਟਾਈਮ ਉਹਦੀਆਂ ਚੀਜ਼ਾਂ ਉਹਦੇ ਕੋਲ ਹੁੰਦੀਆਂ ਸੀ। ਉਸਤਾਦ ਜੀ ਕਹਿੰਦਾ ਜੰਗਲ 'ਚ ਰੁਮਾਲ ਪਾ ਕੇ ਫਿਰਦਾ ਹੁੰਦਾ ਸੀ ਮੈਂ ਤਕੌਣ ਜਿਹਾ ਬਣਾ ਕੇ, ਬੜਾ ਸੋਹਣਾ ਲੱਗਦਾ ਸੀ ਕਹਿੰਦਾ, ਜਿਹਦਾ ਪੈਂਟ ਕੋਟ ਤੇ ਪਾਈਦਾ। ਕਹਿੰਦਾ ਇਹਨੇ ਇੱਥੇ ਮੈਨੂੰ ਕੋਈ ਕਚਰਾ ਸੁੱਟੀ ਜਾਂਦੇ ਉਹ ਆ। ਬੜਾ ਸੋਹਣਾ ਬੱਚਾ ਉਹਦਾ ਛਾਲ ਮਾਰ ਕੇ ਆਇਆ ਵਿੱਚ ਵੜਦਾ ਯਾਰ ਬੜੀ ਗੱਲ ਹੈ। ਉਸਤਾਦ ਜੀ ਕਹਿੰਦੇ 25 ਮੀਟਰ ਦੀ ਗਹਿਰਾਈ ਆ ਖੋਲੀਏ ਤੇ। ਉਸਤਾਦ ਜੀ ਹਾਂਜੀ ਹਾਂਜੀ ਅਗਰ ਗੁਫਾ ਦੇ ਨੁੱਕਰ ਤੇ ਬਿਠਾ ਦਈਏ ਉਹਨੂੰ ਤੇ 25 ਮੀਟਰ ਕਾ ਹਾਂਜੀ ਉਹ ਝੋਲੀ ਦੇ ਵਿੱਚੋਂ ਘੁੰਮ ਕੇ ਸਿਰ ਤੇ ਆ ਜਾਂਦੇ ਨੇ ਬੱਚੇ। ਚੱਲ ਆਪਾਂ ਇੱਥੇ ਤੱਕ ਝੋਲੀ ਹੈ ਜੀ, ਇੱਥੇ ਤੱਕ ਇੱਥੋਂ ਵੜ ਕੇ ਉਹ ਚੱਲ ਜਾ ਲੋ ਬੱਚੇ ਲੁਕਣ ਮਿੱਟੀ ਖੇਡਦੇ ਵਿੱਚ ਐਂ ਵੜ ਕੇ ਪਿੱਛੇ ਲੁਕ ਜਾਂਦਾ, ਇੱਕ ਇੱਥੇ ਲੁਕ ਜਾਂਦਾ, ਲੱਭ ਹੀ ਨਹੀਂ ਹੁੰਦੇ ਵਿੱਚ। ਬਾਸਕਟਬਾਲ ਉਹਦੇ ਵੱਲ ਦੇਖ ਕੇ ਹੀ ਬਣੀ ਹੈ, ਬਾਸਕਟਬਾਲ ਐ ਕਰਕੇ ਉਹ ਪਾਣਾ ਵਿੱਚ ਉਹ ਇਹ ਹੋ ਗਿਆ ਏਦਾਂ ਕਰਕੇ ਉਹ ਕਰਦੇ ਹੁੰਦੇ ਸੀ। ਉਸਤਾਦ ਜੀ ਉਹ ਇੱਕ ਦਿਨ ਨਹਿਰ ਤੇ ਫਿਰਦੇ ਤੇ ਫੂਕਾਂ ਭਰ ਕੇ ਨਾ ਹਵਾ ਭਰ ਕੇ ਨਾ ਹੁੰਦੇ ਆ। ਆਹੋ ਜਿਹੜਾ ਸ਼ਵਾਜ ਭਰੀ ਦੀ ਐਂ ਤੈਰਦਾ ਜਾ ਰਿਹਾ ਉਹ। ਇਹਦੇ ਕੈਂਗਰੂ ਨੇ ਇੱਥੇ ਰੱਸੀ ਬੰਨੀ, ਉਹ ਕਿਤੇ ਤੱਤੀ ਇਸਤਰੀ ਪਾਲੀ ਤੇ ਉਹ ਢਿੱਡ ਸੜ ਗਿਆ। ਨਹੀਂ ਉਸਤਾਦ ਜੀ, ਜਾਨਵਰਾਂ ਨਾਲ ਕਰਨਾ ਚਾਹੀਦਾ ਪਿਆਰ, ਜੀ ਜਾਨਵਰਾਂ ਨਾਲ ਮੁਹੱਬਤ, ਜਾਨਵਰ ਸਿੱਖ ਰਹੇ ਆ। ਸ਼ੁਤਰਮੁਰਗ ਜਿਹੜਾ ਵਾ ਹੁਣ ਕਿੱਡਾ ਇਹ ਐਡਾ ਆਂਡਾ ਦਿੰਦਾ ਵਾ। ਯਾਰ ਕਾਂਗਰੂ ਰੱਖ ਸਕਦੇ ਅਸੀਂ ਇੱਥੇ, ਇਜਾਜ਼ਤ ਹੈਗੀ? ਲਾਇਸੈਂਸ ਉਸਤਾਦ ਜੀ 2500 ਰੁਪਏ ਪਰ ਮੰਥ ਦੇਣਾ ਉਸੇ ਲਾਇਸੈਂਸ ਮੈਂ ਕਹਾਂ ਅਨਹਾਲ ਹਾਂ, ਮੈਨੂੰ ਬਹੁਤ ਦਿਲ ਕਰਦਾ ਉਹਨੂੰ ਰੱਖਣ। ਮਾਰਦਾ ਵੀ ਹੈ ਮਤਲਬ ਕਿ ਦੁਸ਼ਮਣ ਵੀ ਆ। ਉਸਤਾਦ ਜੀ 4 ਨਹੀਂ ਨਹੀਂ ਬੜਾ ਪਿਆਰ ਵਾਲਾ ਬਾਈ, 11 ਫੁੱਟ ਉਹਨੂੰ ਪਤਾ ਲੱਗਦਾ, ਉਹਨੇ ਇੱਥੇ ਫਿਰਦੇ ਰਹਿਣਾ, ਇੱਥੇ ਆ ਕੇ ਬਹਿ ਜਾਣਾ ਨਾਲ ਇਹਦੇ, ਇੱਥੇ ਖਲੋਤੇ ਰਹਿਣਾ ਝੋਲੀ ਤੱਕ। ਬਿਲਕੁਲ ਸਹੀ ਹੈ। ਤੁਹਾਨੂੰ ਝੋਲੀ 'ਚੋਂ ਦਵਾਈ ਕੱਢ ਕੇ ਦਿਆਗਾ, ਤੁਹਾਡੀ ਦਵਾਈ ਸਵੇਰ ਦੀ ਸ਼ਾਮ ਦੀ। ਰਾਜ ਜੀ ਆਪਣੇ ਕੋਲ ਰਾਈਡਰ ਬਣ ਸਕਦਾ ਵਾ, ਇਹ ਤਾਂ ਸ਼ਹਿਦ ਪਾ ਕੇ ਜਾ ਕੇ ਡਿਲੀਵਰੀ ਕਰ ਸਕਦਾ ਵਾ ਰਾਈਡਰ ਪੂਰੇ ਭਾਰ ਨਾਲ। ਉਹ ਜੰਪ ਪਾਰ ਮਾਰ ਕੱਢੂ। ਹਾਂਜੀ ਲੇਕਿਨ ਜਿਹੜੇ ਉਹ ਜੰਪ ਮਾਰਦਾ, ਇੱਕ ਦਾ ਡੱਬਾ ਵੀ ਰਾਜ ਸੁੱਟ ਗਿਆ, ਸਾਨੂੰ ਪੈਸੇ ਪਏ। ਨਹੀਂ ਉੱਤੇ ਡਿਪ ਲਵਾਵਾਂਗੇ, ਉਸਤਾਦ ਜੀ ਪੂਰਾ ਇੰਤਜ਼ਾਮ ਕਰਾਂਗੇ। ਉਹ ਕਹਿੰਦਾ ਇੱਥੇ ਹੱਥ ਰੱਖ ਕੇ ਜੰਪ ਮਾਰ। ਹਾਂ ਹਾਂ ਫੇਰ ਸਹੀ ਆ। ਐਂ ਕਰਕੇ ਮੈਂ ਉਹ ਜਦੋਂ ਝੋਲੀ ਚੁੱਕਦਾ ਉਹਦਾ ਢਿੱਡ ਨੰਗਾ ਹੁੰਦਾ ਪਰ ਝੋਲੀ ਫਿਕਸ ਆ। ਢਿੱਡ ਹੈ ਹੀ ਨਹੀਂ, ਉਹਦਾ ਢਿੱਡ ਪਿੱਛੇ ਆ। ਇਹ ਕੈਂਗਰੂ ਪੁੱਠਾ ਹੋਇਆ ਵਾ। ਤੁਸੀਂ ਦੇਖਣਾ ਝੋਲੀ ਪਿੱਛੇ ਸੀਗੀ ਪਹਿਲੇ, ਇਹਨੇ 2017 ਦੇ ਵਿੱਚ ਪਾਈ ਪੈਸੇ ਦੇ ਕੇ। ਨਹੀਂ ਮਿੱਠੇ ਤੂੰ ਕਰ ਯਾਰ ਹਿਸਾਬ ਕਿਤਾਬ, ਇਹਨਾਂ ਦੀ ਝੋਲੀ ਦੇ ਕਿ ਡਿਜ਼ਾਈਨ ਲਾ ਦੇ, ਝਾਲਰ ਲਾ ਸੋਹਣਾ ਝਾਲਰ ਲਾ ਝੋਲੀ। ਉਸ ਤੋਂ ਬਾਅਦ ਹੋਰ ਕਿਹੜੇ ਜਾਨਵਰ ਆ ਚੀਤੇ ਨੂੰ ਜਰਾ ਸਲੋ ਕਰ ਥੋੜਾ। ਇਹਦੀ ਝੋਲੀ ਜਿਹੜੀ ਆ, ਝੋਲੀ ਦੇ ਤੁਸੀਂ ਦੇਖਿਆ ਨਾਲ ਜੇ ਚੀਤੇ ਦਾ ਮੀਟਰ ਲਾ ਦੇ, 30 ਕਿਲੋਮੀਟਰ ਤੋਂ ਬਾਅਦ ਹੀ ਡਿੱਗ ਪਵੇ, ਜੈਮ ਹੋ ਜਾਂਦਾ। ਤੇਜ਼ ਨਾ ਜਾ। ਤੇਜ਼ ਨਾ ਜਾਵੇ। ਨਾਲੇ ਕੈਮਰਾ ਦੇ ਨਾ ਉਸਤਾਦ ਜੀ ਉੱਤੋਂ ਜੇਬ ਬੰਦ ਕਰਕੇ ਸਾਈਡਾਂ ਤੋਂ ਇੰਜ ਹੱਥ ਪਾ ਸ਼ੇਰ ਦਾ ਵੀ ਹਿਸਾਬ ਲਾ ਕਿ ਵੀ ਜਦੋਂ ਭੁੱਖ ਲੱਗੇ ਇਸ ਟਾਈਮ ਤੋਂ ਇਸ ਟਾਈਮ ਤੱਕ ਤੂੰ ਇੱਕ ਅੱਧਾ ਜੀ ਫੜਨਾ, ਉਸ ਤੋਂ ਇਲਾਵਾ ਇਹ ਨਹੀਂ ਵੀ ਤੂੰ ਡਰਾ ਪਾਈ ਰੱਖੇ ਪੂਰੇ ਜੰਗਲ। ਇਹਨੂੰ ਆਪਾਂ ਕਾਰੀ ਵੈਜੀਟੇਰੀਅਨ ਦੇਣਾ। ਇਹ ਸ਼ੇਰ ਸਾਡੇ ਕੋਲ ਆ ਜਾਵੇ, ਅੱਲਾ ਤਾਂ ਹੁਣ ਪੱਠੇ ਨਾ ਖਾ ਲੱਗੇ ਸਾਨੂੰ ਫੜ ਲਿਓ। ਇਹਦਾ ਕੀ ਕੰਮ ਆ, ਗੋਸ਼ਤ ਖਾ ਜਾਵੇ। ਕੇਕੜੇ ਦਾ ਕੀ ਕਰਨਾ? ਬੱਬਰ ਸ਼ੇਰਾਂ ਦੀ ਹਜਾਮਤ ਦਾ ਬੜਾ ਮਸਲਾ। ਹਾਂ ਉਹਨਾਂ ਦੇ ਵਿਚਾਰਿਆਂ ਦੀ ਵਾਲਾਂ ਦਾ ਤੇ ਕਰ ਕੋ ਹਿਸਾਬ। ਉਹ ਕਰ ਲੈਣੇ ਆਪਾਂ ਹੇਅਰ ਜ਼ੋਨ ਤੇ ਆਉਣ, ਪੂਰਾ ਜੰਗਲ ਦੇ ਵਿੱਚ ਨਾ ਤੂੰ ਇੱਕ ਸੈਟਅਪ ਬਣਾ ਲੈ ਪੂਰਾ। ਆਫਿਸ ਪਾ ਲਈਏ ਸਾਡਾ। ਲੂੰਬੜੀ ਨੂੰ ਸਿੱਧਾ ਕਰ, ਬਹੁਤ ਕੰਮ ਖਰਾਬ ਕਰਦੀ ਹੈ। ਲੇਕਿਨ ਤੁਹਾਡੀ ਦੁਆ ਚ ਸਾਡਾ 5 ਮਿੰਟ ਮਹਿਵੇ ਗੁਫ਼ਤਗੂ ਹੋਏਗੀ, ਲੋਮੜੀ ਨਹੀਂ ਰਹੇਗੀ, ਆਸ਼ਿਕ ਹੋ ਜਾਏਗੀ ਸਾਡੀ। ਉਹ ਯਾਰ ਉਹਦਾ ਕੁਝ ਕਰਨਾ, ਉਹ ਜਿਹੜੇ ਪੈਂਗਵਨ ਆ ਉਹਨਾਂ ਨੂੰ ਕੋਈ ਆਪਣੇ ਹਿਫਾਜ਼ਤ ਵਾਸਤੇ ਕੋਈ ਉਹਨਾਂ ਦੀ ਚੀਜ਼ ਲਾਓ, ਵੀ ਕਿਸੇ ਨੂੰ ਲੜਨ, ਉਹ ਵਿਚਾਰੇ ਐਵੇਂ ਹੀ ਖਾਦੇ ਜਾਂਦੇ। ਉਸਤਾਦ ਜੀ ਉਹ ਸਾਦਾ ਸਪਰੈਡ ਉਹ ਸਿਰਫ ਡੈਕੋਰੇਸ਼ਨ ਵਾਸਤੇ, ਜਦੋਂ ਕੋਈ ਗੈਸਟ ਆਉਂਦਾ ਵਾ ਅੱਛਾ ਉਹ ਜੰਗਲ ਦਾ ਡੈਕੋਰੇਸ਼ਨ ਪੀਸ ਇੰਜ ਕਰਕੇ ਅੱਗੇ ਬੁਕੇ ਨਾਲ ਡੈਕੋਰੇਸ਼ਨ ਪੀਸ। ਤੇ 4 ਸ਼ੇਰਾਂ ਦੇ ਘਰ ਪਰੋਣੇ ਉਹਨਾਂ ਨੇ ਦਰਮਿਆਨ ਜੋ 2 ਰੱਖੇ। ਹਾਂਜੀ ਪੂਰੇ ਭਾਰ। ਪਾਣੀ ਦੇ ਨੂੰ ਜੈਕਟਾਂ ਲੈ ਕੇ ਦੇ, ਉਹ ਇੰਨੀ ਠੰਡ ਜੇ ਕੀ ਗੱਲ ਕੰਬਣ ਡਿਆ ਵਾ, ਨਹੀਂ ਤਾਂ ਲਾਈ ਉਹਦੀ। ਜਿੰਨੀ ਮਰਜ਼ੀ ਠੰਡ ਪਵੇ ਰੇਸ਼ ਨੂੰ ਕੁਝ ਨਹੀਂ ਹੁੰਦਾ। ਨਹੀਂ ਹੁੰਦਾ। ਕੀ ਹੋ ਗਿਆ? ਹੁਣ ਤੁਹਾਨੂੰ ਪਤਾ ਚੀਤਾ ਜਿਹੜਾ ਵਾ ਕੀ ਹੈ, ਕੀ ਆ ਨੀਰਾ ਡੀਜ਼ਲ ਦਾ ਗਾਲਾ ਵਾ, ਜਿੰਨੀ ਸਪੀਡ ਆ ਡੀਜ਼ਲ ਬਹੁਤ ਫੂਕਦਾ। ਪਤਾ ਹੀ ਤੇ ਕਹਿ ਰਹੇ ਆ। ਉਹੀ ਇਹਦੇ ਤੇ ਲਾ ਅੰਦਰ ਕੋਈ, ਇਹਦੇ ਤੇ ਟਾਈਮਰ ਲਾ। ਟਾਈਮਰ ਪਹਿਲੇ ਤਾਂ ਸਭ ਤੋਂ ਹਰ ਜਿਹੜੇ ਆ ਨਸਲ ਭੱਜਣ ਵਾਲੇ ਨਾ, ਇਹਨਾਂ ਦੇ ਉੱਪਰ ਤੂੰ ਇਹਨਾਂ ਦੇ ਅੰਦਰ ਨਾ ਉਹ ਲਾ, ਨੈਵੀਗੇਸ਼ਨ ਲਾ, ਤੈਨੂੰ ਪਤਾ ਹੋਵੇ ਕਿਹੜਾ ਸ਼ੇਰ ਕਿੱਥੇ ਜਾ ਕੇ ਕਿੱਥੇ ਚਲਾ ਗਿਆ। ਹਾਂ ਇਹ ਬੜੀਆਂ ਐਟਮਾਂ ਕਰਦੇ ਆ। ਟਾਰ ਆਪ 100 ਕਿਲੋਮੀਟਰ ਜਾਂਦੇ, ਟਾਰਜ਼ਨ ਨੂੰ ਕਹਿੰਦਾ ਹਾਂ ਇੱਥੇ ਤੱਕ ਤਾਂ ਗਿਆ ਸੀ ਭਾਈ। ਨਾਲੇ ਯਾਰ ਪਾਂਡੇ ਦੇ ਹਲਕੇ ਖਤਮ ਕਰ ਕਰੀਮ ਲਾ ਕੇ, ਕਿੱਡੇ ਭੜੇ ਲੱਗਦੇ। ਫਾਇਦਾ ਬਾਈ 3190 ਹਾਂ ਇਹ ਇੰਜ ਕਰਕੇ ਪਾਂਡਾ ਦੇ ਲੱਗਣੀ ਨੇ ਤੇ ਹਾਰ ਟੂਬ ਤੇ ਦਿੰਦੇ। ਕਾਲੀ ਰੰਗ ਦੀ ਡੱਬੀ ਲੈ ਕੇ ਜਾ ਜ਼ੈਬਰੇ ਉਸਤਾਦ ਜੀ ਥੋੜੇ ਹੁਣ ਡਲ ਹੋਏ ਆ। ਉਹਨਾਂ ਦੀਆਂ ਇੱਕ ਵਾਰੀ ਪੱਟੀਆਂ ਸਾਰੀਆਂ ਰੰਗ ਕੇ ਕਲੀਅਰ। ਤੂੰ ਤਾਂ ਹਾਂ ਜਿਹੜੇ ਸਾਦੇ ਖੋਤੇ ਇਹਨਾਂ ਦਾ ਕੀ ਕਸੂਰ ਆ? ਇਹਨਾਂ ਨੂੰ ਵੀ ਰੰਗ ਕਰਕੇ ਜ਼ੈਬਰੇ ਬਣਾ, ਮਹਿੰਗੇ ਕਰ ਇਹਨਾਂ ਨੂੰ। ਸੋਹਣੇ ਹੋਣ। ਇਹ ਵਿਚਾਰੇ ਐਵੇਂ ਸਸਤੇ ਜਿਹੇ ਤੁਰੇ ਫਿਰਦੇ। ਨਾਲੇ ਗੱਲ ਉਸਤਾਦ ਹੁਣ ਜੀ ਜ਼ਰਾਫਿਆਂ ਦੇ ਵਿੱਚ ਕੋਈ ਬੜੀ ਦੇਰ ਦੀਆਂ ਪਟੀਨਾਂ ਭਰ ਕੇ ਛੱਡ ਗਿਆ, ਉਹਨਾਂ ਨੂੰ ਪੂਰਾ ਰੰਗ ਹੋਣ ਵਾਲਾ। ਹਾਂਜੀ ਉਹ ਭਾਜੀ ਖੋਤਾ ਲਿੱਤ ਤੋਂ ਫੜੇ ਦਾ ਚੌੜਾਈ ਗੁਲਾਈ ਦਾ ਫਰਕ ਆ। ਯਾਰ ਉਹਦੀ ਜ਼ਰਾਫੀ ਚੌਰਸ ਲਿੱਤ ਹੁੰਦੀ ਆ। ਉਹ ਜ਼ਰਾਫੇ ਦੀ ਤੂੰ ਦੇਖੀ ਨਹੀਂ? ਇਹ ਤਾਂ ਪੜੇ ਆ ਦੇਖੀਏ ਕਿਹੜਾ ਦਵਾਈ ਲੈ, ਇਹਨੇ ਹੱਸਣਾ ਨਹੀਂ, ਇਹ ਦਵਾਈ ਲੈ ਜਾਣਾ। ਸਪੈਟੀ ਨਹੀਂ ਇਹਨੇ ਹੱਸਣਾ ਨਹੀਂ ਜ਼ਿਆਦਾ ਫੋਕਸ ਦਵਾਈ ਵਾਲਾ ਕਰੇਗਾ। ਨਹੀਂ ਸਪੈਟੀ ਆ ਕੰਡਿਆਂ ਦੀ ਸਿਹਤ ਤੇ ਕੁਛ ਕਰ। ਨਹੀਂ ਬਹੁਤ ਅੱਛੇ ਜੀ। ਉਹਦਾ ਕੀ ਕਰਾਂ, ਪਿੱਛੋਂ ਚੂਹਾ ਹੀ ਨਿਕਲਾ ਹੁਣ, ਉਹਦਾ ਕੀ ਕਰਨਾ ਸਹੀ ਉਹਦੇ ਆ? ਰੇਤੀ ਮਾਰ ਕੇ ਅੱਗੋਂ ਕੰਡੇ ਤਰ੍ਹਾਂ ਸਿੱਧੇ ਕਰ ਚੁੱਕਦੇ ਬਹੁਤ। ਕਮੈਂਟਰ ਮਾਰ ਦੇਣਾ ਉੱਤੇ। ਇਹ ਤੁਹਾਨੂੰ ਹੁਣ ਮੈਂ ਕੋਈ ਗੱਲ ਦੱਸਾਂ ਨੇ, ਸ਼ਾਲ ਓੜੀ ਹੋਈ ਹੈ, ਇਹਨੇ ਲਿਬਾਸ ਹੁੰਦਾ, ਇਹ ਵਿੱਚੋਂ ਕੁਛ ਹੁਕਮਾਂ ਵਾ। ਇਹ ਕਛੂ ਕੁਮੇ ਦੀ ਕੋਈ ਰਿਸ਼ਤੇਦਾਰੀ ਕੋਈ ਭੈਣ ਭਣ ਗਿਆ ਇਦਾਂ ਕਿਸਮ ਆ ਉਹਦੀ ਕੁਛ ਕੁ ਮਿਲਦੀ। ਨੰਦ ਆ ਉਹਦੀ। ਨੰਦ ਹਾਂ ਨੰਦ ਇਹਦੇ ਅੰਦਰ ਆਪਸ਼ਨ ਲਾ ਕਿ ਜਦੋਂ ਇਹਨੂੰ ਲੋੜ ਹੋਵੇ ਨਾ, ਖਤਰਾ ਹੋਵੇ, ਉਦੋਂ ਕੱਢ ਲਵੇ ਬਾਹਰ।
ਉਸ ਤੋਂ ਬਾਅਦ ਕਰਕੇ ਆਫ ਹੋ ਜਾਵੇ। ਹੁਣ ਤੁਹਾਨੂੰ ਵੱਡਾ ਆਪਸ਼ਨ ਦੱਸ ਦਈਏ, ਤੁਹਾਨੂੰ ਪਤਾ ਹਰ ਜਾਨਵਰ ਦਾ ਜੋੜਾ ਵਾ ਸੇ ਦਾ ਘਰ ਵਾਲਾ ਨਹੀਂ ਹੈਗਾ। ਇਹਦਾ ਨਿਓਲੇ ਨਾਲ ਅੱਖ ਮਟਕਾ ਕਰਾਉਣ ਲੱਗੇ, ਟਾਰ ਦੇਣੇ ਕਾ ਤੇਰਾ ਨਿਓਲੇ ਨਾਲ ਕਰਾ ਦਈਏ। ਸੇ ਨਹੀਂ ਹੈਗਾ, ਸਿਆ ਨਹੀਂ ਹੈਗਾ, ਸਿਆ ਹੈ ਹੀ ਨਹੀਂ। ਮੈਂ ਕਹਿੰਦੀ ਸਿਆ ਤੁਸੀਂ ਵਾਲੇ ਦੀ ਵੀ ਨਿਓਲੀ ਹੈ ਨਹੀਂ, ਇਹ ਸੇ ਦਾ ਤੇ ਉਹਦਾ ਫਿਰ ਇਹਦਾ ਮੈਚਅਪ ਹੋਣ ਮੈਂ ਲੱਗਾ। ਖਰਗੋਸ਼ਾਂ ਨੂੰ ਸਮਝਾ, ਆ ਲੋਕਾਂ ਦੀਆਂ ਜੜਾਂ ਖੋਖਲੀਆਂ ਕਤਰ ਫੜ ਕੇ ਇਹਨਾਂ ਨੂੰ ਪਹਿਲਾਂ ਸਿੱਧਾ ਕਰ। ਇਹ ਸਰੂੰਗਾ ਕੱਢਣ ਵਾਸਤੇ ਜੰਗਾਂ 'ਚ ਇਸਤੇਮਾਲ ਹੁੰਦਾ ਸੀਗਾ। ਬਿਲਕੁਲ ਇਹ ਵਾਰ ਦੇਣਾ ਖਰਗੋਸ਼ ਪਿੱਛੋਂ ਧਾਗਾ ਬੰਨਣਾ, ਜਦੋਂ ਖਰਗੋਸ਼ ਦੁਸ਼ਮਣਾਂ ਜਾਣ ਲੱਗੇ ਖਿੱਚ ਲੈਂਦੇ ਸੀਗੇ। ਦੁਸ਼ਮਣ ਦੀ ਕਦੇ ਪਿਸਤੌਲ ਲਿਆਉਣੀ, ਕਦੇ ਦੁਸ਼ਮਣ ਦਾ ਰੈਕਲਾ ਲਿਆਉਣਾ, ਇੰਜ ਕਰਕੇ ਇਹਦੇ ਤੇ ਢੇਰ ਲਾਇਆ ਹੁੰਦਾ ਸੀਗਾ। ਨਾਲੇ ਤਾਂ ਜੰਗਲ ਦਾ ਕਾਨੂੰਨ ਥੋੜਾ ਜਿਹਾ ਸੈਟਿੰਗ ਲਾ ਤੂੰ ਸੌਫਟਵੇਅਰ ਕਰ ਦੇ, ਤੂੰ ਹਿਰਨ ਨੂੰ ਜਿੱਤਣ ਕਰ ਦੇ। ਉਸਤਾਦ ਜੀ ਮੈਨੂੰ ਦੱਸੋ, ਮੇਰੀ ਸੁਣੋ ਗੱਲ, ਟਾਰਜ਼ਨ ਸਾਹਿਬ ਨੇ ਕਿਹਾ ਮੈਂ ਸੇ ਦਾ ਕਰਨਾ ਨਿਓਲੇ ਨਾ, ਸੇ ਦੇ ਜਲਦੀ ਕੰਡੇ ਪੀਲੇ ਕਰ ਦਿੰਦੇ ਆਪਾਂ। ਉਹ ਭਾਜੀ ਕੰਡੇ ਪੀਲੇ ਨਹੀਂ ਹੋਣੇ ਹੈਗੇ, ਸ਼ੇਰ ਵਿੱਚ ਪੈ ਗਿਆ ਉਹ। ਉਹਨੇ ਕਿਹਾ ਮੈਂ ਨਹੀਂ ਇਹ ਕੰਮ ਹੋਣ ਦੇਣਾ, ਨਾਲੇ ਤੂੰ ਕਿਉਂਕਿ ਸੱਪ ਨੇ ਕੇਸ ਕੀਤਾ, ਕਹਿੰਦਾ ਸਾਡੇ ਨਾਲ ਲੜਦਾ ਰਹਿੰਦਾ ਨਿਓਲਾ, ਸਾਡੇ ਤੋਂ ਲੜਾਈ ਖਤਮ ਕਰੇ ਫੇਰ ਹੀ ਵਿਆਹ ਹੋਣਾ। ਮਹਾਰਾਜ ਨੇ ਕੁਛ ਕਰ ਯਾਰ, ਕੁਛ ਕਰ, ਇਹਨਾਂ ਦਾ ਸਿਸਟਮ ਸਿੱਧਾ ਕਰ। ਚਿੜੀਆ ਘਰ ਚੱਲੀਏ ਫਿਰ ਹਫਤੇ ਵਾਲੇ ਦਿਨ। ਯਾਰ ਸੇ ਨੂੰ ਭਲਾ ਕੀ ਕਰਦੇ, ਉਹਦਾ ਆਲ ਆਪਸ਼ਨ ਖਤਮ ਕਰਕੇ ਉਹਦੇ ਹੱਥਾਂ 'ਚ ਪਾ ਦੇ ਕੰਮ, ਉਹ ਐ ਚੱਕ ਚੱਕ ਮਾਰੇ ਪਿੱਛੋਂ ਕੱਢ। ਚੱਲਿਆ ਸੇ ਛਟਾ ਨਾ ਲਾਵੇ, ਉਹਨੂੰ ਸ਼ੇਰ ਖਾ ਜਵੇ। ਤੁਹਾਨੂੰ ਪਤਾ ਹਰ ਜਾਨਵਰ ਚਰਿੰਦ ਪਰਿੰਦ ਸੇ ਕੋ ਡਰਦੇ ਆ। ਸੇ ਛਟਾ ਬੜਾ ਹਦੂਗਰ ਬੜਾ ਸੋਹਣਾ ਕਰਦੀ ਹੈ, 5 ਕੰਡੇ ਇੱਕ ਵਾਰ ਚ ਕੱਢਦੀ ਹੈ। ਉਹ ਕੰਡੇ ਇੱਥੇ ਚੁੱਭ ਜਾਂਦੇ। ਮੈਗਜ਼ੀਨ ਅੱਛਾ ਹੋਗਾ, ਮੈਗਜ਼ੀਨ ਬੜਾ ਅੱਛਾ ਵਾ। ਤਾਂ ਜੀ ਆਂਦੇ ਕਿੱਦਾਂ ਮੁੜ ਗਏ ਹੋਰ ਉਹਦੇ ਕਿਹੜਾ ਰੌਲਾ ਦਾ? ਗਲੈਂਡਿਆਂ ਦਾ ਉਸਤਾਦ ਜੀ ਨਾਮ ਚੇਂਜ। ਓਏ ਉਹ ਜਿਹੜਾ ਗੈਂਡਾ ਵੱਡਾ ਜਿਹਾ ਕੋਈ ਇੱਕੋ ਸਿੰਘ ਵਾਲਾ, ਹਾਂਜੀ, ਉਹਦਾ ਕੋਈ ਸਿੱਧਾ ਪਤਰਾ ਕਰੋ ਤੇ ਸਿੰਘ ਦੋ ਕਰ ਇੱਥੇ। ਆਹੋ ਉਹ ਤੁਹਾਨੂੰ ਹੁਣ ਕੀ ਹੈ ਭਲਾ? ਇੱਕ ਉਹ ਬਾਉਂਤਰ ਜਿਹਾ ਇੱਕ ਵੱਡਾ ਜਿਹੜਾ ਵੱਡੇ ਦੁਹਾਣੇ ਵੀ ਆ ਕਰਕੇ ਖਾ ਜਾਂਦਾ, ਉਹਦਾ ਕੋਈ ਸਿੱਧਾ ਉਹ ਸਮਝਾ ਕੁਛ। ਉਸਤਾਦ ਜੀ ਜਿਹੜਾ ਉੱਤਰ ਜੀ ਆਹੋ ਜਿਹੜਾ ਗੈਂਡਾ ਵਾ ਨਾ, ਗੈਂਡਾ ਇਹਦਾ ਸਿੰਘ ਉਹਦੇ ਵਾਸਤੇ ਬੜਾ ਕੰਮ ਕਰਦਾ। ਸਿੰਘ ਤੋਂ ਨਹੀਂ ਉਹ ਜਿਹੜਾ ਦੂਜਾ ਵਾ, ਉਹ ਜਿਹੜਾ ਵੱਡੇ ਗਰਮੇ ਵੀ ਭੌਂਕ ਕਰਕੇ ਉਹਦੀ ਕੋਈ ਨਹੀਂ ਉਹਨੂੰ। ਉਹ ਬੋਲਣੀ ਆ, ਹਾਂ, ਸੁੱਤਾ ਪਿਆ ਉੱਡਦਾ ਵਾ ਐਵੇਂ। ਉਹਨੂੰ ਕੋਈ ਹੈ ਨਹੀਂ, ਉਹਨੂੰ ਕੋਈ ਤਮੀਜ਼ ਨਹੀਂ ਉਹਨੂੰ ਖਾਣ ਦੀ। ਉਹ ਬੇਸਿਕਲੀ ਉਹਦਾ ਵੀ ਬੜਾ ਅੱਛਾ ਵਗਦੀ ਹੁੰਦੀ ਤੁਰਿਆ ਫਿਰਦਾ, ਉਹਨੂੰ ਤਾਂ ਕੋਈ ਮਾਰ ਕਾਲੂ ਬਣਿਆ ਉੱਥੇ ਦਾ। ਉਹ ਜੰਗਲ ਦਾ ਮਸਤਵਾ ਅੱਲਾ, ਜੰਗਲ ਦਾ ਅੱਲਾ ਲੋਕਾ। ਹਾਂਜੀ ਉਹਨੂੰ ਛੇੜਦੇ ਸਾਥ ਜੀ, ਇਹ ਦੁਆਵਾਂ ਦਿੰਦਾ ਵਾ। ਜੰਗਲ ਦਾ ਮਸਤਾ। ਆਹੋ ਉਹਨੂੰ ਕੋਈ ਆਈ ਲੱਥੀ ਚੜੀ ਦੀ ਉਹਨੇ ਸਿਰ 10 ਰੁਪਏ ਲੈ ਕੇ ਉਹ ਇਹੀ ਕਹਿੰਦਾ ਗਰਮਾ ਖਾ। ਗਰਮਾ ਕਾਲਾ ਉਹਨੂੰ ਸ਼ੇਰ ਵੀ ਕੁਛ ਨਹੀਂ ਕਹਿੰਦਾ ਸਾਥ ਜੀ। ਉਹ ਯਾਰ ਉਹਨੂੰ ਕਹਿਣਾ ਕੀ ਜਾਂਦਾ ਮੈਂ ਫਿਰ। ਉਹ ਸ਼ੇਰ ਦੇ ਚਾਚੇ ਦਾ ਮੁੰਡਾ ਹੀ। ਉਹ ਹੈਲਪਰ ਆ ਸਾਰੇ ਨਾਰਮਲ ਜਾਨਵਰਾਂ ਦਾ। ਉਹ 12 ਸਿੰਘਾ ਸਾਥ ਜੀ, ਇੱਕ ਆਪਣਾ ਸ਼ਹਜ਼ਾਦਾ ਜਾਨਵਰ 12 ਸਿੰਘਾ, ਉਹ ਜਿਹੜੇ ਉੱਪਰ ਕਿੰਨੇ 12 ਸਿੰਘ। ਉਹਦਾ ਕੋਈ ਭਾਰ ਘਟਾਓ, ਓਡਾ ਭਾਰ ਚੁੱਕੀ ਫਿਰਦਾ ਉਹ। 6 ਸਿੰਘਾ ਕਰ ਦਈਏ, 6 ਸਿੰਘਾ। ਨਹੀਂ 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 ਯਾਰ ਪਹਿਲੇ ਉਹਨੂੰ ਉਹਦਾ ਕੁਛ ਕਰੋ, ਉਹਦਾ ਦੁੰਬੜ ਜਿਹਾ ਵਾ ਵੱਡਾ ਜਿਹਾ ਉਹਦਾ ਤੁਹਾਨੂੰ ਉੱਤੇ ਖਿੱਚਵਾ ਸਾਥ। ਬੌਂਤਰ ਜਿਹਾ, ਉਹ ਮੈਨੂੰ ਬਹੁਤ ਬੁਰਾ ਲੱਗਦਾ ਉਹ। ਉਹ ਬਨੋਰਮਲ ਆ ਉਦਾਂ ਦੇ, ਉਹ ਇੱਕੋ ਰੰਗ ਦੇ ਕਿੰਨੇ ਇਦਾਂ ਦੇ ਉਹਦਾ ਕੁਛ ਕਰ ਹਿਸਾਬ। ਜੰਗਲ ਦੇ ਉਹਦੀ ਵਿੱਚ। ਉੱਤੇ ਸਪੀਡ ਥੋੜੀ ਆ, ਪਾਣੀ 'ਚ ਬਹੁਤ ਤੇਜ਼ ਆ ਉਸਤਾਦ ਜੀ। ਦੂਜਾ ਉਹਦੇ ਤੇ ਕੋਈ ਲਾ, ਉਹਦੇ ਤੇ ਛੱਡ ਕੇ ਉਹਨੂੰ ਅੰਦਰ ਪਾ, ਉਹਨੂੰ ਕੋਈ ਸਜ਼ਾ ਦੇ। ਉਹ ਜਿਹੜਾ ਵੱਡਾ ਕਿਰਲਾ ਜਿਹੜਾ ਬੱਕਰੀ ਦੂਰੀ ਜੀ ਕਰਕੇ ਖਾ ਜਾਂਦਾ ਉਹ ਐਟਮ ਕਰਦਾ ਲੱਕੀ ਉਹਨੂੰ ਪਰੇ ਕਰ, ਉਹਨੂੰ ਜਿਹਦੇ ਅੰਦਰੋਂ ਕਿੱਡੀ ਲੰਮੀ ਪੂਛ ਹੀ ਐ ਕਰਕੇ ਨਿਕਲਦੀ। ਉਹ ਗਦੀ ਭਾਈ, ਉਹ ਜ਼ੁਬਾਨ ਜ਼ੁਬਾਨ, ਉਹ ਜ਼ੁਬਾਨ ਨਹੀਂ, ਉਹ ਰੱਸੀ ਸੁੱਟਦਾ ਵੰਜ ਉਹ ਰੱਸੀ ਨਹੀਂ, ਉਹਨੂੰ ਰੋਕ, ਉਹਨੂੰ ਉਹ ਕਿੱਡਾ ਬੇ। ਲੈ ਮੈਂ ਰੋਕਾਂ, ਮੈਨੂੰ ਹੁਣ ਕੀ ਹਾਂਜੀ ਤੈਨੂੰ ਸਭ ਤੋਂ ਬਹੁਤੀ ਮਿਹਨਤ ਕਰਨੀ ਪੈਣੀ ਲਗੜ ਬੱਗਿਆਂ ਦੇ ਮਗਰ। ਉਹ ਤੇਰੀ ਜੰਗ ਆ, ਲੱਗਣ ਉਹਨਾਂ ਨੂੰ ਸਿੱਧਾ ਕਰ। ਲਗੜ ਬੱਗੇ ਉਹ ਭਾਈ ਲੋਕ ਜੰਗਲ ਦੇ, ਉਹਨਾਂ ਦਾ ਸਰਕਸ ਕਦੀ ਲਗੜ ਪਕਾ ਨਹੀਂ ਰੱਖਿਆ ਇਹਨਾਂ ਨੇ। ਨਹੀਂ ਰੱਖਿਆ ਉਹ ਭਾਈ ਲੋਕ ਆ ਜੰਗਲ ਦੇ, ਉਹਨਾਂ ਨੂੰ ਕਰ, ਉਹਨਾਂ ਦਾ ਆਪਰੇਸ਼ਨ ਕਰ, ਸਾਥ ਜੀ। ਪੂਰਾ ਨਿੱਕੇ ਜੰਗਲ ਸਾਫ਼ ਕਰਾ ਉਹਨਾਂ ਤੋਂ। ਨਿੱਕੇ ਘੋੜੇ ਜਿਹੜੇ ਓਏ ਉਹ ਤਾਂ ਠੀਕ ਆ ਉਹਨਾਂ ਦੀ ਖੈਰ। 97 ਦੇ ਵਿੱਚ ਚਿੜੀਆ ਘਰ ਦੇ ਵਿੱਚ 2 ਲਗੜ ਬੱਗੇ ਲਿਆ ਸੀ। ਜਦੋਂ ਰਾਤ ਨੂੰ ਛੁੱਟੀ ਹੁੰਦੀ ਨਾ 9 ਤੋਂ 5 ਵਜੇ ਡਿਊਟੀ ਖਤਮ ਕਰਕੇ ਸਾਰੇ ਜਾਨਵਰ ਕੱਪੜੇ ਛਾੜ ਕੇ 5 ਮੀਟਰ ਆਊਟ ਲਾ ਕੇ ਘਰ ਆਉਂਦੇ ਸੀ। ਇਹ ਲਗੜ ਬੱਗਾ ਜਾਨਵਰ ਨੂੰ ਲਗਾਉਂਦਾ ਸੀ। ਸ਼ੇਰ ਰੋਂਦਾ ਹੋਇਆ ਆਇਆ ਸੀਗਾ ਉੱਥੇ। ਸ਼ੇਰ ਨੂੰ ਕਹੀਆਂ ਤੇਰੀ ਕਮਾਈ ਖਾਣ ਡਿਆ, ਤੈਨੂੰ ਪਤਾ ਤੇ ਕਿੰਨੀ ਟਿਕਟ ਵਾ, ਆਹ ਵਾ ਇਦਾਂ ਵਾ ਲਗੜ ਸ਼ੇਰ ਵਰਗਲਾ ਆਰਡੀਬੀ ਸੀ ਉਹ ਵੀ। ਹਾਂਜੀ ਛੁਤਰਪੁਰ ਨੂੰ ਪਿਛਾੜੇ ਛੁਤਰ ਮਾੜਾ ਹੋ ਗਿਆ, ਆਂਡਾ ਛੋਟਾ ਹੋ ਗਿਆ ਤੇਰਾ, ਨਿਕਲ ਜਾ ਭੱਜ ਜਾ, ਖਰਾਕ ਨਹੀਂ ਪੂਰੀ ਹੋਣੀ, ਗੈਂਡ ਨੂੰ ਕੋਈ ਗੈਂਡਾ ਵਰਗਲਾ ਨਹੀਂ ਉਹਦਾ ਕੁਝ ਕਰ ਪਹਿਲੇ ਉਹ ਬੌਂਤਰ ਦਾ, ਉਹ ਮੈਨੂੰ ਨਹੀਂ ਸਹੀ ਲੱਗਦਾ। ਬਹੁਤ ਨਹੀਂ ਸੈੱਟ ਹੋ ਸਕਦਾ। ਢਾਉ ਢੱਡ ਤੁਹਾਨੂੰ ਕਦਾ ਮੇਰੀ ਅੱਬੀ ਕਹਿੰਦੀ ਸੀ ਅੰਤਰਾ ਢਾਉ ਢੱਡ ਜਿਹਾ। ਢੋਂ ਢੱਡ ਢਾਉ ਢੱਡ ਢਿੱਡੜ ਉਹ ਜਿਹੜੇ ਇਦਾਂ ਦੇ ਨਹੀਂ ਬਹੁਤ ਟਾਈਮ ਨੂੰ ਬਸ ਟਾਈਮ ਅਫਾਰਾ ਢਾਉ ਢੱਡ ਉਸਤਾਦ ਜੀ ਜਿਹਾ। ਉਹ ਜੰਗਲ ਦਾ ਭਲਵਾਨ ਆ, ਭਲਵਾਨ ਟੈਪ। ਉਹ ਨਹੀਂ ਉਹ ਕੁਝ ਵੀ ਨਹੀਂਗਾ। ਢਿੱਡ ਪਹਿਲੇ ਬਾਹਰ ਉਹ ਤਾਂ ਸਭ ਤੋਂ ਪਹਿਲੀ ਗੱਲ ਉਹਨੂੰ ਖਤਰਾ ਹੀ ਕੋਈ ਨਹੀਂ ਜੰਗਲ 'ਚ। ਉਹ ਸ਼ੇਰ ਵੀ ਉਹਦੇ ਤੇ ਚੜਿਆ ਐਡਾ ਲੱਗਣਾ, ਉਹ ਦਿਲ ਕਰਿਆ ਚੱਲ ਲੋ ਕੀ ਆ ਇਹ ਟੈਪ ਕਰ ਨਾਮ ਛੱਡ ਕੇ ਉਹ ਸ਼ੇਰ ਇੰਨਾ ਉਹਨੂੰ ਖਾ ਵੀ ਲਵੇ ਤਾਂ ਮੈਨੂੰ ਕਹਿਣਾ ਆ ਕੀ ਕੀਤਾ ਲਾ। ਉਹ ਤਾਂ ਉਹ ਤਾਂ ਵੱਡਾ ਹੁੰਦਾ। ਵੇ ਮਾਤ ਹੈ ਉਹਨੂੰ ਟਿਊਸ਼ਨ ਲਾ ਕੇ ਤੇ ਰਾਤ ਨੂੰ 4 ਤੋਂ 5 ਟਿਊਸ਼ਨ ਪੜਾ, ਉਹਨੂੰ ਅਕਲ ਮੌਤ ਸਿਖਾ। ਉਹਨੂੰ ਲਾਇਆ ਸੀ ਦੱਸ ਵੀ ਭਾਈ ਗਰਮਾ ਜਿਹੜਾ ਨਾ ਇਹਨੂੰ ਪਹਿਲੇ ਤੋੜ ਲਾ, ਥੋੜਾ ਥੋੜਾ ਕਰਕੇ ਖਾ ਲਾ। ਤੁਹਾਨੂੰ ਪਤਾ ਇੱਥੇ ਲਾਹੌਰ ਚਿੜੀਆ ਘਰ ਦੇ ਵਿੱਚ ਉਹ ਆਇਆ ਵਾ, ਉਹਨਾਂ ਨੇ ਵੀ ਇਹਨੂੰ ਪੜ੍ਹਨੇ ਪਾਇਆ ਵਾ, ਟੀਚਰ ਦਾ ਗੁੱਟ ਖਾ ਗਿਆ ਇਹਨੂੰ।
ਐ ਕਰਕੇ ਕੁਰਸੀਆਂ ਖਾ ਕੇ ਟੀਚਰ ਕਿਤੇ ਗਈ ਆ 5 ਮਿੰਟ ਲਈ ਬਾਹਰ ਫਿਰਨ ਤੁਹਾਨੂੰ ਵਾਪਸ ਆਈਏ ਤਾਂ ਨਾ ਬਲੈਕ ਬੋਰਡ ਲੱਭਾ ਨਾ ਕੁਰਸੀਆਂ ਲੱਭੀਆਂ ਬੜਾ ਸੁਣੋ ਸਕੂਲ ਖਾ ਚੱਲਾ ਉਹ ਸੀ ਬੌਂਤਰ ਟੈਪ ਆ ਉਹਦਾ ਕੁਝ ਕਰ ਮੈਨੂੰ ਉਹ ਬਹੁਤ ਬੁਰਾ ਲੱਗਦਾ। ਟੀਚਰ ਨੇ ਆ ਕੇ ਕਿਹਾ ਇਤਨੇ ਕਹੀ ਉਹਨੂੰ ਲੈਦਾ ਕੋਈ ਜਗ੍ਹਾ ਬਣਾ ਦੇ ਉਹਨੂੰ ਕਹ ਤੁਸੀਂ ਇੱਧਰ ਫਿਰੋ ਇੱਧਰ ਨਹੀਂ ਆਉਣਾ ਜੰਗਲ ਵਾਲੇ ਉਹ ਪਾਸੇ। ਪਾਣੀ ਸਾਰੇ ਵਾਲਾ ਉਹਨੇ ਲਾਡੀਆਂ ਕਰਦੇ ਸਾਰੇ ਜਾਨਵਰ ਨਾਲ ਪਿਆਰ ਲੇਕਿਨ ਕਰਦੇ। ਇੱਕ ਦੋ ਵਾਰੀ ਮੈਂ ਵੇਖੋ ਬਚਾ ਵੀ ਲੈਂਦਾ ਦੇਖਦਾ ਨਾ ਹਿਸਾਬ ਅੱਛਾ ਆ ਇਹਨੂੰ ਖਾਣ ਲੱਗਾ ਖਲੋ ਕੇ ਦਬਕਾ ਦੁਬਕਾ ਮਾਰ ਕੇ ਉਹਨੂੰ ਬਚਾ ਲਿਆ। ਹਾਂ ਉਹ ਸ਼ੁਕਰ ਕਰ ਉਹ ਦੂਜਾ ਨਹੀਂ ਹੈਗਾ ਉਹ ਕਿਤੇ ਉਹ ਗੋਸ਼ਤ ਖਾਣ ਵਾਲਾ ਨਹੀਂ ਹੈਗਾ। ਉਹ ਦਿਲ ਕਰੇ ਉਹ ਸ਼ੇਰ ਵੀ ਲੁਕੇ ਫਿਰਦੇ ਹੁੰਦੇ ਉਹਦੇ ਕੋਲ। ਜੰਗਲ ਦਾ ਬਾਦਸ਼ਾਹ ਪਤਾ ਵਾ ਹੁੰਦਾ। ਤੁਹਾਨੂੰ ਪਤਾ 4 ਦਿਨ ਪਹਿਲੇ ਪੂਰੇ ਕੱਪੜੇ ਫਿਰਦਾ ਸੀ ਐਸ ਮਸਤ ਨੇ ਬਾਦੋ ਦਿੱਤੀ ਆ ਜਾਂ ਨੰਗਾ ਹੀ ਫਿਰੇਗਾ। ਬਦਵਾ ਵੀ ਲੱਗਦੀ ਹੈ। ਬਾਦੋ ਲੱਗਦੀ ਹੈ ਸਾਰੇ ਜਾਨਵਰ ਤੋਂ ਡਰਦੇ ਆ। ਇਹ ਤਾਂ ਮੂੰਹ ਅੜ ਕੇ ਨੇ ਐਂ ਕਰਦਾ ਉਹ ਬਦਵਾ ਹੀ ਦਿੰਦਾ ਹੁੰਦਾ ਬਸ ਹੀ ਨਹੀਂ ਲੈਂਦਾ ਬਦਵਾ ਸਹੀ ਨੂੰ ਇਹਦੀ ਬਾਦੋ ਵਾ ਜਾ ਓਏ ਇਹਨੂੰ ਬੁਲਾਉਂਦੇ ਬਲਾ ਕਿਤੇ ਓਏ ਉਹਦਾ ਸਾਈਂ ਲੋਕ ਨੂੰ ਬੁਲਾ ਕੇ ਲਿਆ। ਜੰਗਲ ਦਾ ਜੋ ਜੰਗਲ 'ਚ ਜਾਂਦਾ ਸਾਰੇ ਜਾਨਵਰ ਦਾ ਚੇਲਾ ਕਰਦੇ ਹੁੰਦੇ ਸੀਗੇ ਉੱਪਰ ਚੜ੍ਹਨਾ ਛੇੜਨਾ ਪਿੱਛੋਂ ਛਾਪਰ ਪਾਣੀ ਦਾ ਮਾਰਨਾ। ਯਾਰ ਉਹ ਇੰਜ ਲੱਗਦਾ ਜਿਵੇਂ ਅੱਲਾ ਮਾਫੀ ਦੇਵੇ ਕੋ ਘਰ ਬਣਿਆ ਵਾ ਐਡਾ ਸਖਤ ਜਿਹਾ ਉਹਨੂੰ ਕੁਝ ਹੁੰਦਾ ਹੀ ਨਹੀਂ। ਕੁਝ ਵੀ ਨਹੀਂ ਹੁੰਦਾ। ਕੋਈ ਘਰ ਬਣਿਆ ਆਹੋ ਉਸਤਾਦ ਜੀ ਹਾਥੀ ਦਾ ਵੀ ਕੋਈ ਲਾਇਆ ਹੈ ਅਮਲ ਦੱਸੋ। ਹਾਥੀ ਦੀ ਸੁੰਡ ਦਾ ਕੋ ਘਰ ਉਹਦਾ ਕੀ ਕਰੀਏ ਸਭ ਤੋਂ ਪਹਿਲੇ ਤੇ ਉਹਨੂੰ ਸਿਖਾ ਨੂੰ ਇੰਜ ਕਰਕੇ ਉਹਨੂੰ ਬੁੱਕਰ ਮਾਰ ਲਿਆ ਕਰ। ਲਵੇਟ ਕੇ ਇੱਥੇ ਗੱਲ 'ਚ ਉਸ ਤੋਂ ਬਾਅਦ ਇੱਥੇ ਉਹਦੇ ਉਹ ਜਿਹੜੀ ਉਹ ਲੋਕਰ ਜਿਹਾ ਲਾ ਦੇ ਉਹ ਇੰਜ ਚੁੱਕ ਦੇ ਵਿੱਚ ਫਸਾ ਲਿਆ ਕਰੇ ਜਾਂ ਫਿਰ ਉਹਦੇ ਅੱਗੇ ਹੱਥ ਲਾ ਦੇ ਉਹਦੀ ਸੁੰਡ ਦੇ ਅੱਗੇ ਆਵੇ ਟੰਡਾ ਮਾਰੀ ਜਾਵੇ ਪੰਜਾ ਲਾ ਦਿੰਦੇ ਪੰਜਾ ਹੱਥ ਇਹਨਾਂ ਹੱਥ ਉਹਦੇ ਫਿੱਟ ਕਰ ਦਿਓ ਜਿਹੜਾ ਮੇਰੇ ਕੋਲ ਸਲਾਮ ਅਲੈਕੁਮ ਪਾਈ ਤੁਹਾਨੂੰ ਪਤਾ ਲਾਹੌਰ ਉਹ ਇੰਜ ਕਰਕੇ ਇੰਜ ਕਰੇ ਡੂਮ। ਲਾਹੌਰ ਚਿੜੀਆ ਘਰ ਵਾਲੇ ਨੇ ਉਹਦੇ ਹੱਥ ਜ਼ਰੂਰੀ ਆ ਕਿਉਂਕਿ ਉਹ ਚਿੜੀਆ ਘਰ ਲੱਗਾ ਹੁੰਦਾ ਸੀ ਨਾ ਤੇ ਉਹ ਲੋਕਾਂ ਨੇ ਬੱਚਿਆਂ ਨੇ ਐ ਕਰਕੇ 50 ਰੁਪਏ ਫੜਾਉਣੇ ਉਹਨੇ ਸੁੰਡ ਨੇ ਐ ਕਰਕੇ ਫੜਨੇ ਪਿੱਛੇ ਉਹਨੇ ਫੜਾ ਦੇਣਾ ਚੁੱਕਣਾ ਦਾ ਟੈਪ ਨੂੰ ਰੱਖਿਆ ਹੁੰਦਾ ਸੀ। ਹੁਣ ਉਹਨੇ ਪਤਾ ਜਾਲੀ ਨੋਟ ਫੜਾ ਦੇਣਾ ਉਹ ਵੀ ਫੜਾ ਦੇਣਾ ਹੱਥ ਲੱਗਾ ਹੋਏਗਾ ਨੋਟ ਫੜ ਕੇ ਐ ਦੇਖ ਲੇਗਾ ਪੂਰਾ ਐ ਕਰਕੇ ਐ ਖੜਕਾ ਕੇ ਦੇਖ ਲੇਗਾ। ਸੁੰਡ ਨੂੰ ਹਾਥੀ ਦੀ ਸੁੰਡ ਨੂੰ ਪਹਿਲਾ ਹੱਥ ਜਿਹੜਾ ਨਾ 97 ਚ ਲੱਗਾ ਵਾ ਲੇਕਿਨ ਉਹ ਪੰਜਾ ਅੰਦਰ ਲੱਗ ਗਿਆ ਗੁੱਟ ਬਾਹਰ ਲੱਗ ਗਿਆ ਚੱਲ ਜਾ ਪੁੱਠਾ ਲੱਗ ਗਿਆ ਨਾਲੇ ਉਹ ਕੱਟਤਾ ਸੀਗਾ। ਉਸਤਾਦ ਜੀ ਹਾਥੀ ਨੂੰ ਹੱਥ ਲੱਗਣਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਜਾਨਵਰ ਨੂੰ ਬੁਲਾਣਾ ਹੋਵੇ ਨਾ ਉਹ ਐਂ ਤੇ ਕਰ ਸਕੇਗਾ ਨਾ ਉਹ ਹੁਣ ਸੁੰਡ ਨਾਲ ਨਹੀਂ ਸਮਝ ਆ ਰਿਹਾ। ਉਹਨੂੰ ਕੋਈ ਖਾਣਾ ਹੋਵੇ ਸ਼ੇਰ ਚਪੇੜਾ ਮਾਰਨ ਠਾਵਾ। ਹਾਂ ਇਹ ਤੁਹਾਨੂੰ ਪਤਾ ਵਾ 98 ਦੇ ਵਿੱਚ ਉਹਦੇ ਇੱਥੇ ਜਿਹਦਾ ਫੀਤਾ ਨਹੀਂ ਲਪੇਟ ਗਿਆ ਕਰਕੇ ਅੰਦਰ ਚਲ ਜਾਂਦਾ ਫਿਰ ਆ ਖਿੱਚੀ ਦੀ ਉਦਾਂ ਕਰਤੀ ਸੀ ਸੁੰਡ ਕਰਤੀ ਸੀ ਲੇਕਿਨ ਚਪਲਾ ਤੇ ਆਪ ਮਾਰਦਾ ਵਾ ਓਏ ਆ ਲੰਬਾ ਦੰਦ ਵਾ ਲੰਬੇ ਦੰਦ ਨਾਲ ਨਹੀਂ ਕਰਦਾ ਸੀ ਸੁੰਡ ਐ ਖੋਲਣੀ ਇਹਨੇ ਕਰਕੇ ਕਰਨੀ ਇਹਨੇ ਕਿਤੇ ਫੀਤਾ ਤੋੜ ਲਿਆ ਅੰਦਰੋਂ ਲਾਸਟ ਟੁੱਟ ਗਿਆ। ਅਜੀ ਇਹਨੂੰ ਜਾਂਚ ਨਹੀਂ ਹੈਗੀ ਇਹ ਯਕੀਨ ਕਰ ਇਹ ਲੜਦਾ ਨਾ ਜਦੋਂ ਇਹਨੂੰ ਲੜਨਾ ਨਹੀਂ ਹੁੰਦਾ ਇਹਨੂੰ ਚਾਹੀਦਾ ਸੁੰਡ ਇੰਜ ਘੁਮਾ ਕੇ ਨਾ ਤੇ ਸ਼ੇਰ ਵੀ ਦੋ ਟੋਟੇ ਨਾ ਹੋ ਜਾਏ ਤੇ ਗੱਲ ਕਰੀ ਸ਼ੇਰ ਐ ਨਾ ਭੱਜ ਮਾਰਦਾ ਆਹ ਕਸਮ ਸਹੀ ਗੱਲ ਸੁੰਡ ਮਾਰਦੀ ਇਹ ਰੱਖਿਆ ਹੁੰਦਾ ਸੀ ਕੋੜੇ ਨਹੀਂ ਮਾਰਦੇ ਇਸਕੋ 50 ਕੋੜੋਂ ਕੀ ਸਜ਼ਾ ਜਲਾਦ ਹੁੰਦਾ ਸੀ ਸੁਣ ਰਾ ਡਾਵਾ ਇਹ ਕਨੇ ਇਹਦੀ ਸੁੰਡ ਨੂੰ ਪੰਜਾ ਕਹਿੰਦੇ ਸੀਗੇ ਵੀ ਸੁੰਡ ਲਾਵੀ ਹਾਥੀ ਨੂੰ ਕਹਿੰਨੂੰ ਪੰਜਾ ਲਾ ਸੁੰਡ ਪੰਜਾ ਨਾਲੇ ਹਾਥੀ ਦਾ ਵਜ਼ਨ ਵੀ ਘਟਾਓ ਆਵਾਜ਼ਾਰ ਆ ਤੁਰਿਆ ਨਹੀਂ ਜਾਂਦਾ ਮਹੀਨਾ ਤੁਰਦਾ ਕਿਤੇ ਉਹਦੀ ਥੋੜੀ ਸਪੀਡ ਵਧਾ ਨਾਲੇ ਕਿੰਨੀ ਕੁ ਕਰਦੀ ਦੱਸੋ 90 ਕ ਕਰਦੇ 60 ਕਿਲੋਮੀਟਰ ਫੀ ਘੰਟਾ ਹੋਵੇ ਹਾਂ ਉਹਦਾ ਨਾ ਹਲੇ ਇੰਜਣ ਦਾ ਕੰਮ ਨਹੀਂ ਹੋਇਆ ਕਾਲ ਟੈਕਸ ਪਾਉਣਾ ਵਾ ਦੇਖਿਓ ਕਿਦਾਂ ਭੱਜਿਆ ਜਾਊਗਾ ਫਿਰ ਹੁਣ ਸਲੋ ਕਰਾਉਣਾ ਵਾ ਓਏ ਉਹਦੇ ਹਿੱਸੇ ਦਾ ਕੰਮ ਕਰਾ ਨਾ ਫੇਰ ਇਹ ਸਲੋ ਤੋਰ ਹੀ ਨਹੀਂ ਸਕਦਾ ਪੱਬਾ ਦਾ ਬੜਾ ਛੋਲਾ ਵਾ ਕੰਨ ਕਿੱਡੇ ਵੱਡੇ ਭੜੇ ਲੱਗਦੇ ਸਾਜ ਜੀ ਇਹ ਡੈਕ ਨਹੀਂ ਖਰਾਬ ਮਤਲਬ ਜਾਨਵਰਾਂ ਤੇ ਭੇੜੀਆਂ ਹਾਂ ਭਾਈਆ ਪੂਰਾ ਜੰਗਲ ਦਾ ਸਾਜੀ ਜੁਗਨੂ ਵੀ ਹੈਗੇ ਜੰਗਲਾਂ ਚ ਇਹ ਬਾਤ ਜੁਗਨਾਂ ਦੀ ਥੋੜੀ ਲਾਈਟ ਵਧਾ ਯਾਰ ਇਹਨਾਂ ਕਰਕੇ ਘੱਟ ਆ। ਉਹਦੇ ਅੰਦਰ ਬੈਟਰੀ ਵੱਡੀ ਲਾ ਹਾਂਜੀ ਇੱਕੋ ਹੀ ਜੁਗਨੂੰ ਬਸ ਪੂਰਾ ਕਮਰਾ ਕਰ ਦੇਵੇ ਨਿਜ਼ਾਮ। ਇਹਦੀਆਂ ਤੁਸੀਂ 60 ਜੁਗਨੂਆਂ ਦੀਆਂ ਐਲਈਡੀਆਂ ਆਉਣਗੀਆਂ ਤੁਹਾਡੇ ਸਾਹਮਣੇ ਇਹ ਜੰਗਲ ਦੇ ਵਿੱਚ ਸਾਰੀ ਲਾਈਟਿੰਗ ਹੀ ਜੁਗਨੂਆਂ ਦੀ ਆ ਤੁਹਾਨੂੰ ਪਤਾ ਵਾਟ ਦਾ ਸਾਰਾ ਠੇਕਾ ਦੇ ਕੋਈ ਜੁਗਨੂ ਓਏ ਮੈਂ ਕਹਿੰਦਾ ਇੱਕੋ ਜੁਗਨੂੰ ਕੰਮ ਕਰ ਦੇਵੇ ਪੂਰਾ ਇੱਕ ਕਮਰੇ 'ਚ ਇੱਕ ਜੁਗਨੂੰ ਵੱਡਾ ਜੁਗਨੂ ਜੁਗਨੂੰ ਦਾ ਪਿੱਛੇ ਆਹ ਲਾ 100 ਵਾਟ ਚਾਈਨਾ ਨਹੀਂ ਚ 1000 ਚੀਜ਼ ਵਾਟ ਤੇ ਦਾ। ਚਾਈਨਾ ਚ ਜਿੱਦਾਂ ਚਾਈਨਾ ਨੇ ਸੂਰਜ ਬਣਾਇਆ ਨਾ ਵੱਡਾ ਜੁਗਨੂ ਵੀ ਬਣਾਉਂਦਾ ਹੈ 60 ਵਾਟ ਦਾ ਜੁਗਨੂੰ ਹੋਵੇ 100 ਵਾਟ ਦਾ ਜੁਗਨੂੰ ਹੋਵੇ 1000 ਵਾਟ ਦਾ ਜਿਹੜੇ ਵੱਡੇ ਫਿਰਦੇ ਹੁਣ ਬਲਦੇ ਪਿੰਨ ਵਾਲਾ ਜੁਗਨੂ ਚੂੜੀ ਵਾਲਾ ਜੁਗਨੂ ਹਾਂ ਸੀ ਟੈਪ ਵਾਲਾ ਜੁਗਨੂੰ ਫਿਲਹਾਲ ਜੰਗਲ ਚ ਵਾਪਤਾ ਨਹੀਂ ਨਾ ਗਈ ਸੋਲਰ ਵਾਲੇ ਚੱਲਣ ਰਹੇ ਸੋਲਰ ਦੀ ਲਾਈਟ ਇੰਨੀ ਕੀ ਹੁੰਦੀ ਹੈ ਬੰਦਾ ਮਕੈਨਿਕ ਬੈਠਾ ਹੋਵੇ ਕਿ ਭਾਈਆ ਜੁਗਨੂ ਸੜ ਗਿਆ ਰਾਤੀ ਹੁਣ ਤੁਹਾਨੂੰ ਪਤਾ ਰਾਤ ਨੂੰ ਕਿਉਂ ਜੁਗਨੂ ਬੰਦ ਹੁੰਦੇ ਆ ਸੋਲਰ ਰਾਤ ਨੂੰ ਨਹੀਂ ਕੰਮ ਕਰਦਾ ਜੀਓ ਜਿੱਦਾਂ ਹੀ ਜੰਗਲ ਚ ਵਾਪਤਾ ਜਾ ਰਹੀ ਆ ਕੰਮ ਚੱਲ ਰਿਹਾ ਐਫਡੀ ਵਾਲੇ ਕੰਮ ਕਰਨ ਰਹੇ ਆ ਨਾਲੇ ਉਸਤਾਦ ਜੀ ਉੱਲੂ ਨੂੰ ਦਿਨ ਦੀ ਸ਼ਿਫਟ ਚ ਲਿਆਵੇ ਉਹ ਸਾਰੀ ਜ਼ਿੰਦਗੀ ਉਹਨੇ ਕੱਢਤੀ ਰਾਤਾਂ 'ਚ ਹੀ। ਉਹਦੀ ਨੀਂਦ ਨਹੀਂ ਪੂਰੀ ਹੁੰਦੀ ਦਰਾਫੇ ਨੇ ਕਿਹਾ ਵਾ ਭਾਜੀ ਖੰਬੇ ਲਾਓ ਤਾਰਾ ਮੈਂ ਪਾ ਦੂੰਗਾ ਉਤੋਂ ਮੂੰਹ ਨਾ ਉਹਨੇ ਤਾਰਾ ਸਾਰੀਆਂ ਪਾ ਦੇਣੀਆਂ ਭਾਈ ਜੀ ਦਾ ਬੁੱਲ ਕਿਉਂ ਢਿੱਲਿਆ ਹਾਂ ਦੂਸਰੀ ਜਿਹੜੀ ਡਬਲ ਕਰੰਟ ਵਾਲੀ ਤਾਰ ਆ ਠੰਡੀ ਪਹੁੰਚੀ ਕਰੰਟ ਵਾਲੀ ਫਾਲੀ ਬੁੱਲ ਇੱਥੇ ਰਹਿ ਗਏ ਹਲਕਾ ਉਹ ਲਮਕ ਗਏ ਤੇ ਉਹਦਾ ਦੌੜਾ ਕਹਿੰਦਾ ਨਾ ਭਾਈ ਮੈਂ ਨਹੀਂ ਕੰਮ ਕਰਨਾ ਹਾਂ ਤੋਤਿਆਂ ਦਾ ਸਾਡਾ ਗਾਨੀਆਂ ਵਾਲਿਆਂ ਨੂੰ ਵੀ ਬੋਲਣ ਵਾਲਾ ਆਪਸ਼ਨ ਦੇ ਯਾਰ ਉਹ ਵਿਚਾਰੇ ਉਹ ਸਸਤੇ ਫਿਰਦੇ ਪਏ ਰਾਜ ਜਿਹੜੇ ਰਾਹ ਨੂੰ ਕਹਾਂ ਗਾਨੀਆਂ ਵਾਲਿਆਂ ਨੂੰ ਸਿਖਾਓ ਰਾਜ ਇਹ ਆ ਰਾਜ ਜਿਹੜੇ ਕਸਬੀ ਹੁੰਦੇ ਸਿਖਾਉਂਦੇ ਹੀ ਨਹੀਂ ਤਾਈ ਨੂੰ
ਰਾ ਵੀ ਬੋਲਦੇ ਆ, ਕੁੰਨੇ ਪਿੱਛੋਂ ਬੰਦ ਹੋਏ ਆ। ਹਾਂਜੀ ਵਾਕਈ ਸਹੀ ਗੱਲ। ਮਾੜੇ ਟੈ ਤੋਤੇ ਜਿਹੜੇ ਮੈਨੂੰ ਕਿਹਾ ਤਾਈਆਂ ਨੂੰ ਵੀ ਸਿਖਾਓ, ਉਹ ਘਟਾਈ ਜਾਂਦੇ ਨਹੀਂ ਤੇ ਫਿਰ ਤਾਈ ਕਿੱਦਾਂ ਦਾ ਆ ਕੇ ਸਿਰ ਤੇ ਪੈਂਦੇ ਫਿਰ ਮੁੜ ਕੇ ਰੋਂਦੇ ਆ। ਹਾਂ ਸਹੀ ਗੱਲ ਨਹੀਂ ਉਹ ਵੀ ਅਨਕਰੀਬ ਬੋਲਣ ਲੱਗੇ ਨੇ, ਇਸ ਚੀਜ਼ ਤੇ ਵੀ ਕੰਮ ਚੱਲ ਰਿਹਾ ਵੱਲਾ ਖੈਰ ਕਿਤੇ। ਹਾਂ ਗਾਨੀ ਵਾਲਿਆਂ ਨੂੰ ਇੱਕ ਗਾਨੀ ਵਾਲਿਆਂ ਨੂੰ ਕਹਿ ਕੇ 100 ਕਾਠਿਆਂ ਨੂੰ ਸਿਖਾਓ ਗੱਲਾਂ। ਜਿਹੜੇ ਨਾ ਮਗਰਮੱਛ ਆ, ਉਹ ਖਲੋਣ ਵਾਲਾ ਜਾਨਵਰ ਹੋਣਾ ਚਾਹੀਦਾ, ਰਿੜਨ ਵਾਲਾ ਨਾ ਹੋਵੇ। ਉਹਦੀ ਦਹਿਸ਼ਤ ਹੈ, ਇੱਕੋ ਰਿੜਦਾ ਮਾੜਾ ਲੱਗਦਾ, ਉਹ ਖਲੋਤਾ ਹੋਵੇ ਭਾਰ ਨਾਲ। ਮਗਰਮੱਛ ਵੀ ਮੁਨਾਫਕਤ ਕਰਦਾ ਵਾ, ਐਟਮ ਕਰਦਾ ਪੂਰੀ। ਸੈਂਟਰ 'ਚ ਜਾ ਖਾਂਦੇ ਜਾਨਵਰ ਸਾਰੇ ਹੀ ਮੁਨਾਫਕ ਹੈਗੇ ਆ। ਚਿੜੀਆ ਘਰ 'ਚ ਸਿਰਫ ਉਹ ਰੱਖੇ ਗਏ ਜਿਹੜੇ ਸਿੰਸੀਅਰ ਔਰ ਦਿਲਦਾਰ ਤੇ ਮੁਖਲਸ ਲੋਏ ਆ ਜਿਹੜੇ 6-7 ਜਾਨਵਰ, ਬਾਕੀ ਸਾਰਿਆਂ ਨੇ ਚਵਲਾਂ ਹੀ ਮਾਰੀਆਂ ਵਾ। ਹਰਨ ਅੱਛਾ ਬੰਦਾ। ਮਗਰਮੱਛ ਢਿੱਲਾ ਮੱਠਾ ਸੀ। ਚਿੜੀਆ ਘਰ ਵਾਲੇ ਕਹੇ ਯਾਰ ਤਾਂ ਬੱਕਰਾ ਸਦਕਾ ਦਿੰਨੇ। ਉਹਨੇ ਪਿੰਜਰੇ 'ਚ ਵਾੜੀ ਕਿ ਯਾਰ ਸਦਕਾ ਮਗਰਮੱਛ ਆਪਣੇ ਤੋਂ ਵਾਰ ਕੇ ਦੇ ਦੇ, ਮਗਰਮੱਛ ਖਾ ਗਿਆ। ਹਾਂ ਉਹਨੇ ਉਹਨਾਂ ਕੱਢਦਾ ਕੋਈ ਜੁੱਤੀ ਪਾ, ਤੂੰ ਆਪਣਾ ਨਹੀਂ ਬਣਿਆ, ਸਾਡਾ ਕਿੱਥੋਂ ਸਹੀ ਬਣੇਗਾ? ਗੱਲ ਆ। ਤੇਰਾ ਕਰ ਤਲਾਬ ਦਿੱਤਾ ਹੋਇਆ ਉਹਨੂੰ ਕਿ ਤੂੰ ਇੱਥੇ ਰਹਿ ਆਪਣਾ ਇਹ ਮਗਰਮੱਛ ਨੂੰ ਬਣਾ ਦੇਵੇ ਫਰੈਂਟ ਮੱਛ। ਹਾਂ ਹਾਂ ਤੁਹਾਨੂੰ ਪਤਾ ਮਗਰਮੱਛ ਦਾ ਅਗਰ ਕੰਮ ਕੀਤਾ ਨਾ, ਮਗਰਮੱਛ ਦਾ ਲਵੇਟਾ ਬੰਦ ਕਰਨਾ, ਉਹ ਇੱਕ ਲਵੇਟਾ ਵੀ ਬੰਦ ਕਰ, ਉਹਦੇ ਦੰਦਾਂ ਦੀ ਥੋੜੀ ਕੈਪੈਸਿਟੀ ਪਿੱਛੋਂ ਘਟਾ। ਆਹੋ ਜੇ ਉਹ ਬਹੁਤ ਇੰਜ ਕਰਕੇ ਤੋੜ ਮੋੜ ਹੀ ਦਿੰਦਾ, ਉਹ ਤਰ੍ਹਾਂ ਘਟਾ ਉਹਨੂੰ ਸਾਰਾ। ਉਹਨੂੰ ਲਵਾ ਦਿੰਦੇ ਬੱਕਰੇ ਦੇ ਦੰਦ। ਬੱਕਰੇ ਦੇ ਦੰਦ ਛੋਟੇ ਹੁੰਦੇ, ਥੋੜੇ ਬੱਕਰੇ ਨੂੰ ਉਹਦੇ ਲਵਾ। ਉਹਦੇ ਨਾਲ ਬੱਕਰਾ ਹੈ ਨਹੀਂ ਉਹ ਪਾਵਰ ਜਿਹੜੀ ਬੱਕਰੇ ਨੂੰ ਉਹ ਦੇ ਦੇ। ਦੰਦ ਜਦੋਂ ਵੱਡੇ ਹੋਣੇ ਨਾ, ਇਹ ਵੱਡਾ ਦੰਦ ਵਾ ਉੱਪਰਲਾ ਬੀੜ। ਹਿਰਨ ਦਾ ਬੀੜ ਜਿਹੜਾ ਨਾ, ਹਿਰਨ ਦਾ ਬੀੜ ਲਗੜ ਬੱਗਿਆਂ ਨਾਲ ਲਵਾ ਦੇ, ਤਾਂ ਕਿ ਸ਼ੇਰ ਫੜੇ ਇੱਕਦਮ, ਸ਼ੇਰ ਕਵੇ ਨਹੀਂ ਉਹ ਤਾਂ ਤੁਹਾਨੂੰ ਕੀ ਹੋ ਗਿਆ ਚੇਂਜਿੰਗ ਹੋ ਜਾਈ। ਇੱਕ ਵਾਰੀ ਤੇ ਸ਼ੇਰ ਨੂੰ ਨੇ ਜਦੋਂ ਪੈਣਾ ਨਾ, ਸ਼ੇਰ ਨੇ ਤਾਂ ਪਹਿਲੇ ਸੋਚਣਾ ਨਹੀਂ, ਪਹਿਲੇ ਸਹੀ ਦੱਸ ਕੀ ਕਰਾਏ, ਹਾਂ ਕੀ ਕਰਾਏ। ਤੇਰੀ ਤੇ ਦੰਦੀ ਨਹੀਂ ਹੁੰਦੀ ਤਾਂ। ਜਾਂ ਇਹ ਵੀ ਹੋ ਸਕਦਾ ਆਪਾਂ ਮਗਰਮੱਛ ਦੇ ਸਿਰ ਤੇ 12 ਸਿੰਘਾਂ ਤੇ 12 ਸਿੰਘ ਲਵਾ ਦੇਈਏ, ਇਹਦੀ ਦੰਦੀ ਉਹਨੂੰ ਪਵਾ ਦਿੰਦੇ ਆ। ਸ਼ੇਰ ਦੇ ਲਵਾ, ਸ਼ੇਰ ਨੂੰ ਪਤਾ ਲੱਗੇ ਕੀ ਅਸੀਅਤ ਹੁੰਦੀ। ਨਹੀਂ ਅਸੀਅਤ ਨਹੀਂ, ਸ਼ੇਰ ਦੇ ਸਾਰਾ ਥੋੜਾ ਜਾਨਵਰਾਂ ਦਾ ਮਿਕਸ ਕਰਕੇ ਲਵਾ ਦੇ। ਛੋਟੀ ਜਿਹੀ ਸੁੰਡ ਵੀ ਲਾ ਦੇ ਸ਼ੇਰ ਨੂੰ, ਬਾਹਰ ਵੀ ਸ਼ੇਰ ਨੂੰ ਲਾ ਦੇ, ਚੀਤਾ ਕੁਛ ਵੀ ਲਾ ਦੇ। ਸ਼ੇਰ ਤੁਰਿਆ ਫਿਰ ਐ ਲੱਗੇ ਵੱਡਾ ਵਾਜਿਆਂ ਲੱਗੂ, ਵਾਜੇ ਪਾ ਕੇ ਫਿਰ ਸ਼ੇਰ ਦੀ ਉਹ ਬਾਂਦਰ ਵਾਲੀ ਪੂੰਛ ਵੀ ਲਾ ਦੇ ਪੂੰਛ ਵੀ ਲਾ ਦੇ ਉਹਨੂੰ। ਸ਼ੇਰ ਨੂੰ ਜ਼ਾਪ ਪਾ। ਭੱਜੇ ਤੇ ਆਪਣੀ ਸੁੰਡ ਪਸਾ ਕੇ ਡੇਗੀ ਪਏ। ਹਾਂ ਵੀ ਅੱਗੇ ਕਿਹੜੇ ਜ਼ਾਪ ਚ ਯਾਰ ਤੂੰ ਨਾ ਜੰਗਲ ਦੇ ਵਿੱਚ ਬਤਕਾਂ ਨੂੰ ਕਸ਼ਤੀਆਂ ਤੇ ਲੈ ਕੇ ਦਿਓ, ਵਿਚਾਰੀਆਂ ਗਲੀਆਂ ਹੋ ਯਾਰ ਬਸ। ਬਤਖ ਸ਼ੇਰਾਂ ਦੇ ਦੰਦ ਕੱਢ ਦੇ, ਇਹ ਸਿਰਫ ਐ ਕਰ ਹਿਰਨਾ ਕਹਿਣਾ ਆ ਜਾਣੀ, ਸ਼ੇਰ ਕੋ ਕੁਤਾਰੀਆਂ ਕਰਾ ਕੇ। ਨਹੀਂ, ਮੇਰਾ ਉਹ ਜ਼ੇਨ ਚ ਆਉਂਦਾ 12 ਸਿੰਘਾਂ ਦੇ ਸਿੰਘ ਲਵਾ ਦਈਏ ਇਹਨੂੰ ਸ਼ੇਰ ਨੂੰ। ਉਹ 12 ਇੱਕੋ ਤੇ ਜੋ ਲੱਗੇ ਆ, 4 ਲਾ ਤਿੰਨਾਂ ਦੇ। ਨਾਲੇ ਉਹ ਕਿਹੜਾ ਪਿੱਛੇ ਗੱਡੇ ਹੋਏ ਆ, ਉਹਨੇ ਉੱਪਰ ਹੀ ਰੱਖਿਆ ਤਾਜ ਜੇ ਮੈਂ ਟੈਬ। ਕਿਹਾ ਜਿਹੜੇ 12 ਸਿੰਘ ਆ ਨਾ, ਹੁਣ ਕਈ ਹਿਰਨਾ ਉਹ ਇੱਕ ਵੀ ਨਹੀਂ ਉਹਨਾਂ ਕੋ। ਹਾਂਜੀ ਇਨਸਾਫ ਕਰਕੇ ਆ ਉਹਨਾਂ ਕਹੇ ਚੱਲ ਜਿਹੜਾ 12 ਵਾਲਾ 4 ਦੇਵੇ ਤਿੰਨਾਂ ਨੂੰ। ਨਾਲੇ ਰਿਛ ਦਾ ਕੁਝ ਕਰੋ, ਕੱਲੇ ਮੱਛੀਆਂ ਖਾਈ ਜਾਂਦੇ ਆ ਨਾ, ਉਹਨੂੰ ਪਰਿਵਾਰੀ ਹੁੰਦੀ ਆ। ਰਿਛ ਦਾ ਕੀ ਕੰਮ ਆ ਮੱਛੀ ਫੜਨ ਦਾ ਵੀ? ਤੁਹਾਨੂੰ ਪਤਾ ਕਿਹਦੇ ਕੋ ਪੁੱਛ ਕੇ ਉਹ ਇਹ ਕੰਮ ਕਰਦਾ? ਉਹ ਮੱਛੀ ਖਾਂਦਾ ਵਾ, ਗੋਸ਼ਤ ਖੋਰ ਆ। ਪੁੱਛੇ ਸੀ ਕਿ ਨਹੀਂ ਉਹਦਾ ਕੋਈ ਤਰਤੀਬ ਹੋਵੇ ਵੀ ਤੂੰ ਦਿਹਾੜੀ ਚ ਇੰਨੀਆਂ ਖਾਣੀਆਂ, ਵੀ ਜਦੋਂ ਦਿਲ ਕਰੇ ਉਦੋਂ ਖਾ ਲਵੇ। ਸਾਲਾਨਾ ਪੇ ਕਰਦਾ ਟਾਰਜ਼ਨ ਨੂੰ, ਸਾਲਾਨਾ ਪੇ ਕਰ ਰਿਹਾ ਵਾ। ਸਵੇਰੇ 6 ਵਜੇ ਉੱਠੇ, 10-12 ਮੱਛੀਆਂ ਲਾ ਕੇ ਆਪਣੇ ਕੋਲ ਨਾਸ਼ਤਾ ਕਰੇ, ਦੁਪਹਿਰ ਨੂੰ ਖਾਵੇ, ਰਾਤ ਨੂੰ ਖਾਵੇ, ਬਸ ਉਹਦਾ ਜਦੋਂ ਦਿਲ ਕਰਦਾ ਕਰ ਲਾ। ਲਾਹੌਰ ਚਿੜੀਆ ਘਰ ਦੇ ਵਿੱਚ ਰਿਛ ਨੇ ਹਫਤਾ ਨਹੀਂ ਕੱਢਿਆ, ਕਹਿੰਦਾ ਮੈਂ ਹੀ ਕਹਿ ਬੈਠਾ ਕਿ ਮੈਂ ਮੱਛੀ ਖਾਣਾ ਵਾ। ਕਹਿੰਦਾ ਮੈਨੂੰ ਹੌਸਟਾਂ ਹੀ ਪਾਈ ਜਾਂਦਾ। ਇਹ ਕਿਸੇ ਨੇ ਪੁੱਛਿਆ ਨਹੀਂ ਮੱਛੀ ਕੰਡੇ ਵਾਲੀ ਖਾਣੀ? ਕਹਿੰਦਾ ਭਾਜੀ ਮੈਂ ਆਵਾਜ਼ ਹੋਰ ਕੱਢਦਾ, ਹੋ ਨਿਕਲਦੀ ਹੈ। ਉਹਨੇ ਹਫਤਾ ਨਹੀਂ ਕੱਢਿਆ, ਉਹਨੇ ਕਹਿੰਦਾ ਨਹੀਂ ਆਪਣੇ ਨਹੀਂ ਬਣੇ, ਸਾਡੇ ਕਿੱਥੋਂ ਬਣੇ? ਅੱਛਾ ਉਹਦਾ ਵੀ ਕੁਛ ਕਰੋ, ਜਿਹੜਾ ਉੱਤੋਂ ਹੁੰਦਾ ਬਾਜ਼, ਹਾਂਜੀ ਅਕਾਬ ਉਹ ਸਿੱਧਾ ਹੀ ਆ ਕੇ ਤੇ ਆਪਣੇ ਤੋਂ ਉਹਨੂੰ ਨਹੀਂ ਪਤਾ ਵੀ ਮੇਰੇ ਤੋਂ 20 ਗੁਣਾ ਵੱਡਾ ਜਾਨਵਰ, ਉਹ ਉਹਦੇ ਨਾਲ ਹੀ ਪੰਗਾ ਪਾ ਕੇ ਬਹਿ ਜਾਂਦਾ। ਐ ਹੀ ਆ, ਉਹਦੇ ਚ ਬਹਾਦਰੀ ਸਿਖਾਈ ਗਈ ਇਹਨੂੰ। ਉਹ ਸ਼ੇਰ ਇਹਨੂੰ ਕੋਈ ਥੋੜਾ, ਉਹਨੂੰ ਕੋਈ ਦੱਸ, ਉਹਨੂੰ ਕੋਈ ਦਰਾਂ ਤਰੀਕਾ। ਤੁਹਾਨੂੰ ਪਤਾ ਵਾ, ਉੱਡ ਜਾਂਦਾ ਵਾ। ਤੁਹਾਨੂੰ ਪਤਾ ਵਾ ਇਹ ਹਰ ਜਾਨਵਰ ਦਾ ਕੋਈ ਨਾ ਕੋਈ ਮਕਸਦ ਆ। ਟਾਰਜ਼ਨ ਸਾਹਿਬ ਨੇ ਉਹਨੂੰ ਕਿਉਂ ਚੱਕਣਾ ਸਿਖਾਇਆ? ਉਹ ਉੱਥੋਂ ਸਵਾਰੀ ਚੁੱਕ ਕੇ ਜਿੱਥੇ ਜਾਣਾ ਹੁੰਦਾ ਸਵਾਰੀ ਨੂੰ ਉੱਥੇ ਲਾ ਕੇ ਆਉਂਦਾ, ਖਾਂਦਾ ਨਹੀਂ ਉਹ ਬੇਸੀ PI ਨੇ ਛੱਡਿਆ ਬਾਜ। ਉਹ ਇੱਕ ਹੋਰ ਹੀ ਸ਼ਿਕਰੇ ਟੈਪ ਉਹ ਅਕਸਰ ਦਿਖਾਉਂਦੇ, ਉਹ ਜਿਹੜਾ ਫੁੱਲ 250 ਦੀ ਸਪੀਡ ਨਾਲ ਆ ਕੇ ਵੱਜਦਾ ਟਪਾ, ਤੇ ਉਹ ਬੰਦੇ ਨੂੰ ਪਤਾ, ਉਹ ਜਿਹੜਾ ਵਿਚਾਰਾ ਬਤਕ ਉਹਨੂੰ ਪਤਾ ਹੀ ਨਹੀਂ ਮੈਨਾਂ ਹੋਇਆ ਕੀ। ਉਹ ਦੇਖਿਆ ਉਹਦੀਆਂ ਵੀਡੀਓ ਅਕਸਰ ਚੱਲਦੀਆਂ। ਉਹਦੀ ਕੁਦਰਤੀ ਸਪੀਡ ਐਨੀ ਨਹੀਂ, ਉਹਨੂੰ ਗਲੇਜ ਪਾ ਕੇ ਛੱਡਦੇ ਆ। ਨਹੀਂ ਬਹੁਤ ਸਾਜੀ, ਉਹ ਧੌਣ ਨੂੰ ਤੋਂ ਲਾ ਦਿੰਦਾ। ਸ਼ਿਕਰਾ ਟੈਪ ਉਹ ਡੀ ਸਪੀਡ ਨਾਲ ਹੁੰਦਾ, ਉਹ ਆਮ ਨਜ਼ਰ ਹੀ ਨਹੀਂ ਆਉਂਦਾ। ਉਹ ਸਲੋ ਮੋਸ਼ਨ ਤੇ ਦੇਖਦੇ ਕਿ ਕੀ ਕਰਕੇ ਗਿਆ। ਤੇ ਜਿਹੜੇ ਕੋ ਕੁਕੜੀ ਛੁਕੜੀ ਖਲੋਤੀ, ਉਹ ਉਹਨੂੰ ਆਪ ਨੇ ਦਿਮਾਗ ਕੀ ਹੋਇਆ ਯਕਦਮ ਹੀ ਤੁਰੀ ਹੋ ਗਈ। ਹਾਂਜੀ ਤੁਹਾਨੂੰ ਵਿੱਚ ਦੀ ਗੱਲ ਪਤਾ, ਉਹ ਪਹਾੜਾਂ ਤੇ ਕੋਈ ਜਾਂਦੇ ਅਕਾਬ, ਇਹ ਉੱਥੇ ਪੱਥਰ ਤੇ ਆਪਣੇ ਨੋਹ ਰਗੜਦੇ ਤੇਜ਼ ਕਰਦੇ ਗ੍ਰੈਂਡ ਟ੍ਰੈਪ। ਇਹਦਾ ਛੁਰੀ ਨਹੀਂ ਤੇਜ਼ ਕਰੀਦੀ ਬਾਹਰ ਇਹਨਾਂ ਦਾ ਕੋਈ ਸਿੱਧਾ ਨਹੀਂ, ਆਪਣੀ ਕਬਰ ਆਪ ਖੋਦਾ ਵਾ। ਉਹਨਾਂ ਦਾ ਲੈਦਾ ਕਰ, ਜਿਹੜੇ ਉੱਤੇ ਰਹਿੰਦੇ ਉਹ ਥੱਲੇ ਨਾ ਆਉਣ। ਹੁਣ ਰਿਛ ਦਾ ਤੇ ਸ਼ੇਰ ਦਾ ਤੇ ਹਾਥੀ ਦਾ ਪਿੰਜਰਾ ਬਰਾਬਰ ਸੀ। ਹਾਥੀ ਦਰਮਿਆਨ 'ਚ ਸ਼ੇਰ ਦਾ ਪਿੰਜਰਾ ਸੀ। ਹਾਥੀ ਹੁਣ ਇਹਨੇ ਉੱਤੋਂ ਸੁਣ ਇੰਜ ਕਰਕੇ ਨਾ ਰਿਛ ਦੇ ਕਮਰੇ 'ਚੋਂ ਸਿਗਰਟ ਮੰਗਣਾ, ਲੰਗਰ ਦੇ ਚੱਕਰ। ਉਹ ਸ਼ੇਰ ਨੂੰ ਇਹ ਲੱਗਾ ਮੇਰੇ ਘਰ 'ਚ ਹਾਥੀ ਮਾਰਨ ਡਿਆ। ਸ਼ੇਰ ਨੇ ਦਿਮਾਗ ਲਾ ਕੇ ਸੇਂ 'ਚ ਬੈਠੀ ਜੂਆਂ ਕੱਢਣ ਸੀ ਕਹਿੰਗੀ। ਸ਼ੇਰ ਨੇ ਕਹਿ ਲਿਆ ਵੀ ਇਹ ਕੋਈ ਰੌਲਾ ਵਾ। ਜ਼ਰਾਫੇ ਦੀ ਧੌਣ ਥੋੜੀ ਛੋਟੀ ਬਿਲਕੁਲ ਉਹਦੇ ਜਿਸਮ ਤੋਂ ਐਵੇਂ ਥੋੜੀ ਜਿਹੀ ਉੱਤੇ ਕਰਕੇ ਉਹਦਾ ਮੂੰਹ ਲਾ ਦੇ, ਕਿਉਂਕਿ ਉਹ ਬਹੁਤ ਝਾਤੀਆਂ ਮਾਰਦਾ, ਉਹ ਬੇਪਰਦਗੀ ਬਹੁਤ ਆ। ਉਹਦੀ ਵਜ੍ਹਾ ਤੋਂ
ਛੱਤ ਨਹੀਂ ਪਵਾਈ ਉਹਨੇ ਪਿੰਜਰੇ ਉਹਦੇ ਨਾਲ ਦੇ ਇਧਰ ਘਰ ਕਿਰਾਇਆ ਤੇ ਨਹੀਂ ਲੈਂਦਾ ਕੋਈ ਕੋਲ ਭਾਈ ਜ਼ਰਾਫਾ ਰਹਿੰਦਾ ਨੇ ਉਤੋਂ ਸਿੱਧੀ ਝਾਤੀ ਮਿੰਟ ਬਾਅਦ ਇਹਨੇ ਵੇਖਣਾ ਇਹ ਉਹ ਪੈਂਦੀ ਰਹਿੰਦੀ। ਬਾਹਰ ਜਾਨਵਰ ਆ ਜਿਹੜੇ ਮਰਦੇ ਦਮ ਤੱਕ ਬੇਛੱਤ ਰਹਿਣੇ ਕਿਉਂਕਿ ਧੌਣ ਹੀ ਉਹ ਜਾਣ ਡੇ ਉਹਨੂੰ ਛੱਤ ਕਿਹਨੇ ਦੇਣੀ ਪਤਾ ਨਹੀਂ ਉਸਤਾਦ ਜੀ ਕਹਿੰਦੇ 5 ਇੰਚ ਦੀ ਕਰਦੇ ਕਟਾ ਕੇ ਨਾ 5 ਇੰਚ ਦੀ ਧੌਣ ਵਿੱਚੋਂ ਕਟਾ ਕੇ ਉਹਦੀ ਸਾਈਡ ਤੇ ਲਾ ਦੇ ਇੱਥੇ ਜਦੋਂ ਲੋਡ ਪਵੇ ਫਿੱਟ ਕਰਕੇ ਵੱਡੀ ਕਰ ਲਈ ਨਹੀਂ ਤਾਂ ਲਾ ਕੇ ਥੱਲੇ ਰੱਖ। ਟ੍ਰਾਈਪੋਡ ਤੇ ਖੋਲ ਕੇ ਬਾਪ ਦੀ ਗੱਡੀ ਇਹਨੂੰ ਨਿਕਲਿਆ ਕਰੇ ਤਾਂ ਜਾਂ ਫਿਰ ਇਦਾਂ ਕਰਦੇ ਅੱਧੀ ਧੌਣ ਕਢਾ ਕੇ ਸਾਈਡ ਤੇ ਰੱਖਦੇ ਆ ਹੱਥ ਰੱਖ ਕੇ ਖੜਾ ਰਹੂਗਾ ਜ਼ਰਾਫੇ ਨਾਲ ਨਾ ਛੇੜਛਾੜ ਕਰੋ। ਇਹ ਉਸਤਾਦ ਜੀ ਟਾਵਰ ਆ ਜੰਗਲ ਦਾ, ਇਹਦੀ ਵਜ੍ਹਾ ਤੋਂ ਉੱਥੇ ਨੈਟ ਚੱਲਦਾ। ਯਾਰ ਵਿਚਾਰਾ ਇੱਕ ਜਾਨਵਰ ਦਰਖਤ ਤੇ ਚੜ ਕੇ ਉੱਤੇ ਜਾ ਕੇ ਬੈਠਾ ਪੌਣਾ ਘੰਟਾ ਮਿਹਨਤ ਕਰਕੇ ਉਹ ਤੁਰਿਆ ਹੁੰਦਾ ਕਿ ਉਹਦੇ ਬਿਲਕੁਲ ਨਾਲ ਮੂੰਹ ਕਰਕੇ ਨਾ ਕਿੱਦਾਂ ਵਈ ਡਰ ਕੇ ਵੇ ਥੱਲੇ ਖਲੋਤਾ ਹੀ ਉਹ ਖਲੋਤਾ ਹੀ ਤਾਂ ਮੂੰਹ ਤੇ ਕਰ ਗਿਆ ਇੱਧਰ ਕਿੱਧਰ ਫਿਰ ਰਿਹਾ। ਨਹੀਂ ਸੈਟਿੰਗ ਹੋਣੀ ਚਾਹੀਦੀ ਆਪਾਂ ਥੋੜਾ ਰਿਪਲੇਸ ਕਰਕੇ ਦੇਖਦੇ ਆ ਹਾਂ ਇਹਨੂੰ ਸਹੀ ਕਰ ਥੋੜਾ ਰਿਪਲੇਸ ਕਰਾਂਗੇ ਉਹ ਦੁੱਬਰ ਟੈਪ ਨੂੰ ਸਹੀ ਕਰੋ ਮੈਨੂੰ ਚਮਤਕਾਰ ਜੇ ਉਹ ਮੈਨੂੰ ਬਹੁਤ ਬੁਰਾ ਲੱਗਾ ਬੌਂਤਰ ਉਹਨੂੰ ਨਾ ਸਿਰਫ ਇੱਕ ਤਵੀਤ ਦੀ ਲੋੜ ਆ ਉਹ ਜਾਨਵਰ ਰਾਮੇ ਆ। ਲੈ ਜਾਨਵਰ ਨਹੀਂ ਯਾਰ ਉਹਨੂੰ ਜਾਨਵਰ ਰਾਮੇ ਐਂਜ਼ਾਈਟੀ ਦਾ ਪੇਸ਼ੈਂਟ ਆ ਉਹ ਡਾਕਟਰ ਨਸੂਰਲਾਲ ਸਾਹਿਬ ਕੋਲ ਜਾਵਾਂਗੇ ਸੈਟ ਓਏ ਉਹ ਕਿਤੇ ਐਂਜ਼ਾਈਟੀ ਦਾ ਪੇਸ਼ੈਂਟ ਆ ਉਹਨੂੰ ਟੈਨਸ਼ਨ ਹੀ ਉਹ ਕੋਈ ਤਾਂ ਹੈਪੀ ਫਿਰ ਰਿਹਾ ਲੈ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੈ। ਹੁਣ ਸ਼ੇਰ ਨੇ ਸਾਰੇ ਬੁਲਾਏ ਸ਼ੇਰ ਜੰਗਲ ਦਾ ਉਹ ਮੰਨਾ ਟੈਪ ਉਹ ਮੰਨੇ ਉਹ ਪਾਣੀ 'ਚ ਬਾਕੀ ਲਾਦਾ ਐਂ ਕਰਕੇ ਪਾਣੀ ਉਹ ਤਾਂ ਪਤਾ ਨਹੀਂ ਕੀ ਸਭ ਸਭ ਤੋਂ ਜ਼ਿਆਦਾ ਉਹ ਸੌਂਦਾ ਬਹੁਤ ਆ ਉਹ ਭਾਈ ਚੇਜੇ ਬੜੇ ਕਰਦਾ ਉਹਨੂੰ ਕਿਸੇ ਦਾ ਭਾਰ ਨਹੀਂ ਆ ਜਦੋਂ ਸ਼ੇਰ ਨੇ ਹੁਣ ਪੰਚਾਇਤ ਲੱਗੀ ਸ਼ੇਰ ਦੇ ਕਿਤੇ ਮਾਰੀਆਂ ਖੋਤੇ ਨੇ ਚੰਡਾ ਓਏ, ਹੁਣ ਉਹ ਫੈਸਲਾ ਜਾਤੀ ਜੀ ਸਾਰੇ ਬੈਠੇ ਉਹ ਵੀ ਭਾਈ ਵਿੱਚ ਬੈਠਾ ਸੀ 5 ਮਿੰਟਾਂ ਬਾਅਦ ਉੱਠ ਕੇ ਕਹਿੰਦਾ ਲੈ ਭੋਰਾ ਹਾਸਾ ਨਹੀਂ ਆਉਂਦਾ ਮੈਂ ਚੱਲਾਂ ਘਰ ਵੀ ਉਹ ਪੰਚਾਇਤ ਤੋਂ ਲੜਾਈ ਹੋਈ ਹੈ ਜੰਗਲ ਦਾ ਜਿਆਨ ਆ ਉਸਤਾਦ ਜੀ। ਹਾਂ ਮੈਂ ਹੁਣ ਵੀ ਖੋਤੇ ਨੂੰ ਕਿਹਨੇ ਖੋਤਾ ਤੇ ਸ਼ੇਰ ਉਹਨੇ ਕਿਤੇ ਵੋਟ ਮੰਗਿਆ ਵੀ ਲੁੱਧੜ ਬਾਦਸ਼ਾਹ ਤੂੰ ਕਿਹਦੇ ਹੱਕ ਦਾ ਕਹਿੰਦਾ ਭਾਈ ਮੈਨੂੰ ਦੋਵੇਂ ਇੱਕੋ ਜਿਹੇ ਆ ਲੈ, ਖੋਤਾ ਤੇ ਸ਼ੇਰ ਇੱਕੋ ਜਿਹੇ ਹੁੰਦੇ ਉਹ ਕਹਿ ਕੇ ਘਰ ਚਲਾ ਗਿਆ ਉਹ ਪਾਗਲ ਆ ਉਹ ਬੇਵਕੂਫਾਂ ਨੂੰ ਬੁਲਾਉਂਦੇ ਕਿਉਂ ਇਹਦਾ ਦੀ ਮੀਟਿੰਗ ਉਹ ਤਾਂ ਕਹਿੰਦਾ ਉਹ ਨਾ ਬੁਲਾਓ ਭਾਈ ਉਹ ਜਿਸਮ ਜਿੱਸੇ ਤੋਂ ਕਹਿੰਦੇ ਕੋਈ ਭਾਈ ਭਰਵਾਂ ਬੰਦਾ ਬਹਿਣ ਵਾਲਾ ਬੰਦਾ ਵਾ ਪਰ ਉਹ ਕੱਲ ਪਰਸੋਂ ਗੁੱਸਾ ਕਰ ਗਿਆ ਉਹ ਕਿਤੇ ਹਿੱਪੋ ਨੂੰ ਗੱਲ ਸੁਣਾਉਣ ਡਿਆ ਸੀ ਬੌਂਤਰ ਨੂੰ ਤੇ ਇੱਕ ਬੰਦਾ ਆਇਆ ਨਾਲ ਲੱਗਦਾ ਉਹ ਯਾਰ ਛੱਡ ਇਹਨੂੰ ਬੌਂਤਰ ਜਿਹਨੂੰ ਕੀ ਪਤਾ ਉਹਨੇ ਕਿ ਓਏ ਉਹਨੇ ਇੰਜ ਕਰਕੇ ਟੁੰਡ ਮਾਰਿਆ ਜੰਗਲ 'ਚ ਬਾਹਰ ਛੱਟਿਆ। ਉਹਦੀ ਬੁੱਢੀ ਛਾਂਗਾ ਮਾਂਗਾ ਚ ਰੁੱਸ ਕੇ ਗਈ ਨਾਨਕੇ ਐਮਾਜ਼ੋਨ ਗਈ ਹੋਈ ਆ ਮੈਂ ਕਿਹਾ ਭਾਬੀ ਕਿਤੇ ਖੁੰਡਾ ਆਣਾ ਹੋਆ ਯੂ ਨਾ ਸੀ ਨਾ ਦਾ ਉਹ ਇਦਾਂ ਦਾ ਇੰਜੋਏ ਕਰੀ ਜਾਂਦੇ ਆ ਪਰਵਾਹ ਕੋਈ ਨਹੀਂ। ਉਹਨੂੰ ਪਰਵਾਹ ਕੋਈ ਨਹੀਂ ਨਾ ਬੱਚਿਆਂ ਦੀ ਫਿਕਰ ਆ ਨੂੰ ਨਾ ਉਹਨੂੰ ਆਪਣੇ ਮੁਸਕਬਲ ਦੀ ਫਿਕਰ ਆ ਉੱਥੇ ਇੱਕ ਜਗ੍ਹਾ ਤੇ ਕੋਈ ਚੱਕਰ ਹੀ ਨਹੀਂ ਉਹਦਾ ਟੈਨਸ਼ਨ ਹੀ ਕੋਈ ਨਹੀਂ। ਉਸਤਾਦ ਜੀ ਜੰਗਲ 'ਚ ਆਪਣਾ ਹਲਵਾ ਕੱਦੂ ਸਟਾ ਲਿਆ ਵਾ, ਇਕੱਠਾ ਹੀ ਤੇ ਖਾਈ ਜਾਣਾ। ਉਹ ਯਾਰ ਦੁਆਣੇ ਗਰਮੇ ਇੱਕੋ ਹੀ ਚੱਕ ਮਾਰਦਾ ਉਹਦਾ ਦਾਦਾ ਹੈ ਨਹੀਂ ਨਾ ਠਾਕਾ ਆਹੋ ਆਊਟ। ਟਾਰਜ਼ਨ ਨੇ ਬੁਲਾਇਆ ਵੀ ਯਾਰ ਲੁੱਧੜ ਬਾਦਸ਼ਾਹ ਸਾਡੇ ਕੋਲ ਆਉਣਾ ਉਹਦੇ ਕੋਲ ਗਿਆ ਵਾ ਤੇ ਟਾਰਜ਼ਨ ਨੂੰ ਖੱਚ ਕਰਕੇ ਆ ਗਿਆ ਕੋਈ ਗੱਲ ਨਹੀਂ ਉਹਨੇ ਟਾਰਜ਼ਨ ਨੇ ਸੁਣੀ ਆਪਣੀ ਕਲੇਨ ਪਾਤੀ ਮੈਂ ਤਾਂ ਕੱਲ ਦਾ ਬਿਮਾਰ ਪਿਆ ਭਾਈ ਹੁਣ ਤੂੰ ਤਾਂ ਦੇਖਿਆ ਟਾਰਜ਼ਨ ਆਉਂਦਾ ਮੈਂ ਗਾੜੀ ਚੀਤੇ ਦੀ ਸਾਲਗਿਰਾ ਸੀ ਉੱਥੇ ਗਿਆ ਫੋਟੋ ਸ਼ੂਟ ਹੁੰਦਿਆ ਸੀ ਕੈਮਰਾਮੈਨ ਨੇ ਕੁੱਟਦਾ ਉਹਦੇ ਕੈਮਰੇ 'ਚ ਮੂੰਹ ਹੀ ਨਹੀਂ ਆਇਆ ਉਹਦਾ। ਅੱਛਾ ਉਹ ਚੀਦੇ ਬਾਅਦ ਆ ਤੇਜ਼ ਚੀਤਾ ਆਉਂਦਾ 160 ਸਪੀਡ ਤੋਂ ਐਵੇਂ ਲਗਾ ਕੇ ਸੁਣਾ ਕਿਤਾ ਠੀਕ ਆ ਉਹ ਕਹਿੰਦਾ ਮਰੇ ਗੱਲ ਕੋਈ ਵੀ ਨਹੀਂ ਕੋਈ ਕਮਾ ਕਿਸੜ ਕੇ ਗੱਲ ਕੋਈ ਵੀ ਨਹੀਂ। ਹਾਂ ਉਹਦੇ ਅੱਡੀਆਂ ਸੜ ਗਈਆਂ ਚੀਤੇ ਦੀਆਂ ਬ੍ਰੇਕ ਲਾਉਂਦੇ ਬੱਚੇ ਤੋਂ ਚੀ ਦੀਆਂ ਆਵਾਜ਼ਾਂ ਨਿਕਲੀਆਂ। ਤੇ ਅੱਗੋਂ ਗੱਲ ਕੋਈ ਨਹੀਂ ਕੋਈ ਗੱਲ ਕੋਈ ਨਹੀਂ ਕਰਦਾ ਉਹ ਤੂੰ ਕਹਿ ਵੀ ਕੁਝ ਨਹੀਂ ਸਕਦੇ। ਉਹ ਬੇਸਿਕਲੀ ਰੌਣਕ ਹੀ ਬੰਦਾ ਵਾ ਜਿੱਦਾਂ ਮਸਤ ਟੈਪ ਨਹੀਂ ਹੁੰਦੇ ਵਿਆਹ ਦੇ ਵਿੱਚ ਕੋਈ ਬੱਚਾ ਸ਼ੁਗਲੀ ਲਾਡਲਾ ਗੱਲ ਕਰ ਵੀ ਜਾਂਦਾ ਕਿੱਡਾ ਹੀ ਵੱਡਾ ਵਾ ਉਹ ਤੇ ਉਹ ਹੱਸੀ ਜਾਂਦਾ ਐਵੇਂ ਨਿੱਕੀ ਨਿੱਕੀ ਗੱਲ ਤੋਂ। ਉਸਤਾਦ ਜੀ ਏਡਾ ਵੱਡਾ ਲੇਕਿਨ ਉਹਦੇ ਕੋਲ ਸ਼ੇਰ ਆ ਕੇ ਉਹਨੂੰ ਕਹਿੰਦਾ ਯਾਰ ਅੱਜ ਦਿਹਾੜੀ ਨਹੀਂ ਲੱਗੀ ਮੈਂ ਤੈਨੂੰ ਥੋੜਾ ਜਿਹਾ ਪਿੱਛੋਂ ਖਾ ਲਾ ਸ਼ੇਰ ਉਹਦੇ ਪਿੱਛੇ ਲੁਕਦਾ ਵਾ ਉਹ ਪਹਾੜੀ ਜੋ ਬਹਿਦਾ ਪਹਾੜੀ ਬੜੀ ਸੋਹਣੀ ਬਣਦੀ ਹੈ ਜਗ੍ਹਾ ਆਹ ਤੈਨੂੰ ਉਹੀ ਤੇ ਕਹਿ ਉਹਦੇ ਰਿਹਾ ਪਿੱਛੇ ਜਾਨਵਰ ਲੁਕਦੇ ਸਾਹ ਲੈਂਦੇ ਆ ਉਹ ਬਹੁਤ ਲੇਕਿਨ ਚੀਰੇ ਬਾਅਦ ਰਸਤਾ ਜੀ ਮੈਂ ਕਿਹਾ ਕੱਛਾ ਚੁੱਕ ਕੇ ਟਾਰਜ਼ਨ ਦਾ ਕੱਛਾ ਚੁੱਕ ਕੇ ਚਲਾ ਗਿਆ ਕਿਤੇ ਟਾਰਜ਼ਨ ਵਿਚਾਰਾ ਝਾੜ ਗਿਆ ਪਿੱਛੇ ਲੁਕੇ ਫੋਨ ਕਰਨ ਆ ਲੁੱਧੜ ਬਾਦਸ਼ਾਹ ਕੱਛਾ ਲੈ ਜਾ ਇਹ ਮਿਲਣਾ ਤੇਰੇ ਬੋਤਲ ਪੜਾ ਕੇ ਤਾਂ ਬੋਤਲ ਪੜਾ ਉਹਦੇ ਕੋਲ ਬੋਤਲ ਪੀ ਬੋਤਲ ਪਿਆ ਯਾਰ ਮਿੱਥੇ ਯਾਰ ਉਹ ਵਿਚਾਰਾ ਹੁਣ 9ਵੇਂ ਦਰਖਤ ਤੋਂ ਜਾ ਕੇ ਕਾਊਂਟਰ ਲਗਾ ਸੀ ਉਹ ਤੋਂ ਬੋਤਲ ਲੈ ਕੇ ਸਟੇਕ ਦੀ ਉਹਨੇ ਪੜਾਈ ਆ ਜੰਗਲ ਦੀ ਕੰਟੀਨ 'ਚ। ਨਹੀਂ ਤੁਸੀਂ ਚਿੜੀਆ ਘਰ ਬਿਨਾਂ ਚੱਲਿਓ ਜਿਹੜੇ ਉੱਥੇ ਦੇ ਮੌਜੂਦਾ ਜਾਨਵਰ ਆ ਉਹਨਾਂ ਦੀ ਪਹਿਲੇ ਰਾਏ ਲੈਣੀ ਵੀ ਉਹ ਕੀ ਕਹਿੰਦੇ ਆ ਨਾਲੇ ਆਪਾਂ ਤਾਂ ਉਹਨਾਂ ਨੂੰ ਪੁੱਛਾਂਗੇ ਭਾਈ ਜੰਗਲ ਦਾ ਤੁਹਾਨੂੰ ਕੋਈ ਮੁਲਾਕਾਤ ਵੀ ਹੁੰਦੀ ਆ ਪਿੱਛੇ ਪੈਸੇ ਭੇਜਣ ਡਏ ਆ ਹਾਂ ਹੁਣ ਸ਼ੇਰ ਵਾ ਗੋਸ਼ਤ ਹੀ ਖਾਈ ਜਾਂਦਾ ਬਰਫ਼ ਖਾਈ ਜਾਂਦਾ ਗਰਮੀਆਂ ਨੂੰ ਸ਼ੇਰ ਦੀ 80,000 ਤਨਖਾਹ ਵਾ ਪਿੱਛੇ ਐਮਾਜ਼ੋਨ 'ਚ ਅੰਮੀ ਨੂੰ ਕਿੰਨੇ ਭੇਜਣ ਡਏ ਆ ਕੱਖ ਵੀ ਨਹੀਂ। ਇਹ ਨਹੀਂ ਪੁੱਛਣਾ ਆਪਾਂ 9 ਤੋਂ 5 ਡਿਊਟੀ ਆ ਮੈਂ 7 ਵਜੇ ਗਿਆ ਤੇ ਰਿਸ਼ ਫਿਰਨਾ ਸੀ ਮੈਂ ਕਿਤੇ ਓਵਰ ਟਾਈਮ ਲਾਉਣ ਡਿਆ ਕਹਿੰਦਾ ਭਾਈ ਸਿਗਲ ਲਾ ਕੇ ਬਾਹਰ ਫਿਰਨ ਡਿਆ ਕਹਿੰਦਾ ਰੋਟੀ ਨਹੀਂ ਆਈ ਹਾਲ ਤੱਕ ਦੇਖ ਲਓ ਚਿੜੀਆ ਘਰ ਦਾ ਹਾਲ ਦੇਖ ਕੰਮ ਇਹ ਹੀ ਆ ਉੱਥੇ ਵੀ ਰਿਸ਼ ਨੂੰ ਦਾਲ ਪਾਈ ਜਾਣ ਡਏ ਆ ਨਾ ਉਹਦੇ ਸਿਰ ਤੇ ਇੰਜ ਕਰਕੇ ਟੱਕ ਲਗਾ ਵਿੱਚ ਵੇਸਣ ਆਉਣ ਡਿਆ ਬਾਹਰ ਪਿਛਾ ਜਿਹੜਾ ਉਹਦਾ ਬੌਂਤਰ ਹੈ ਨਾ ਉਹਦੇ ਕਿਸ ਦਿਨ ਨਾ ਜਿਹੜਾ ਉਹ ਖਾਂਦਾ ਨਹੀਂ ਵੱਡਾ ਯਾਰ ਤੁਹਾਨੂੰ ਕੀ ਉਹਦੇ ਵਿੱਚ ਮੈਂ 2 ਇੱਟਾਂ ਰੱਖ ਕੇ ਨਾ ਉਹਨੂੰ ਬੰਦ ਕਰ ਦੂੰ ਮੈਂ ਕਹਿੰਦਾ ਖਾ ਉਹਨੇ ਐਂ ਕਰਨਾ ਨਾ ਸਿੱਧੀ ਤਾਲੂ ਤੇ ਇੱਟ ਵੱਜੇ ਉਹਨੂੰ ਪਤਾ ਸੁਣੋ ਬੋਲਚਾਰੇ ਦਿਲ ਕਰ ਇੱਟਾਂ ਵੀ ਪੀਸ ਕੇ ਖਾ ਜਵੇ ਸੀਮਟ ਪਾ ਦਿਓ ਨਾਲ ਇਹ ਤੇ ਬੰਨ ਲੱਗ ਜਵੇ ਅੱਗੇ ਜਾ ਕੇ ਮੈਂ ਪੂਰਾ ਨਾ ਸੀਮੈਂਟ ਦਾ ਬਣਵਾ ਕੇ ਨਾ ਤੇ ਪੇਂਟਰ ਕੋਲ ਉੱਤੇ ਰੰਗ ਕਰਾਉਣਾ ਉਹਦਾ ਦਵਾਣੇ ਵਾਲਾ। ਪੂਰਾ ਦਵਾਣੇ ਵਾਲਾ ਤੇ ਉਹਦੇ ਮੈਂ ਮੂੰਹ ਛੇੜਦਾ ਮੈਂ ਕਹਿੰਦਾ ਲੈ ਖਾ
ਦਿਲ ਕਰਦਾ ਝੂਠ ਭੂਠ ਜਿਹਾ ਕਰ ਦੇਵੇ ਤੇ ਅਗਲੇ ਦਿਨ ਕਿਸੇ ਨੇ ਸੱਚੀ ਵੀ ਸੁੱਟਿਆ ਦਵਾਉਣਾ ਤੁਹਾਡੇ ਕਹਿੰਦਾ ਜਾਨੀ ਵਾਲਾ ਤਾਂ ਨਹੀਂ ਕਿਤੇ ਕੋਈ ਭਾਰ ਹੀ ਨਹੀਂ ਕਰ ਨਹੀਂ ਉਹ ਅਗਲੇ ਬੰਬ ਦਿਨ ਵੀ ਲਾ ਦੋ ਅਗਲੇ ਦਿਨ ਖਾਣ ਤੋਂ ਪਹਿਲਾਂ ਕਹਿੰਦਾ ਥੱਲੇ ਸੁੱਟ ਕੇ ਦਿਖਾ ਪੂਣੀਆਂ ਮਾਰ ਦੇਖਣ ਦੇ ਵੀ ਅਸਲੀ ਆ ਇਹਦੇ ਹੱਥ ਮਾਰ ਦੇਖਦੇ ਆ ਉਹਦੇ ਮੂੰਹ 'ਚ ਕਿਸੇ ਨੇ ਬੰਬ ਚਲਾਤਾ ਸੀ ਉਹਦੇ ਉੱਥੇ ਮੱਟੇ ਕੋਣ ਮਾਰਦੇ ਆ ਯਾਰ ਅਗਲੇ ਦਿਨ ਉਹਨੇ ਅਸਲੀ ਦਵਾਉਣਾ ਵੀ ਸੁੱਟਣਾ ਉਹਨੇ ਕਹਿੰਦਾ ਨਹੀਂ ਯਾਰ ਮੈਨੂੰ ਦਾਲ ਤੇ 2 ਰੋਟੀਆਂ ਮੰਗਵਾ ਦੇ ਦਵਾਣਾ ਮੇਰਾ ਬੰਦ ਆ ਉਹਦੀ ਦਾਵਤ ਕੋਈ ਨਹੀਂ ਕਰਦਾ ਜਲਦੀ। ਅੱਛਾ ਜੀ ਉਹਨੂੰ ਕੋਈ ਇਹ ਨਹੀਂ ਕਹਿੰਦਾ ਤੂੰ ਆਹ ਕੰਮ ਕਰਦੇ ਮੈਂ ਤੈਨੂੰ ਆਹ ਖਵਾਉਂਗਾ। ਉਹ ਸਾਰੀ ਜ਼ਿੰਦਗੀ ਦੀ ਕਮਾਈ ਤੇ ਖਾ ਜਾਣੀ ਉਹਨੇ। ਸਹੀ ਗੱਲ ਬਹੁਤ ਗੱਲ ਉਸਤਾਦ ਉਹ ਜੀ ਜਦੋਂ ਜੰਗਲ 'ਚ ਵਿਆਹ ਹੁੰਦਾ ਕਹਿੰਦੇ ਭਾਈ ਇਹਨੂੰ ਸੱਦ ਲਓ ਜਾਂ ਬਾਕੀ ਸਾਰਿਆਂ ਨੂੰ ਸੱਦ ਲਓ। ਸਲਾਮੀ ਸਾਲਾ ਪਾਉਂਦਾ 900 ਸਲਾਮੀ ਪਾ ਕੇ ਪੂਰਾ ਕੁਝ ਖਾ ਗਿਆ ਉਹਨੇ। ਸਾਰਾ ਕੁਝ ਕਰ ਗਿਆ ਜਾਂਦਾ ਉਸਤਾਦ ਜੀ ਤੁਸੀਂ ਚਿੜੀਆ ਘਰ ਜਾ ਕੇ ਨਾ ਜਾਨਵਰਾਂ ਦੀ ਰਹਿਨੁਮਾਈ ਵਾਸਤੇ ਸ਼ੋਅ ਕਰਨਾ ਉਹਨਾਂ ਦੇ ਹੱਕ 'ਚ ਸ਼ੋਅ ਕਰਨਾ। ਯਾਰ ਮੈਂ ਇੱਕ ਵਾਰੀ ਕਿਹਾ ਚੀਤਾ ਮੂੰਹ ਹੀ ਨਾ ਕਰੇ ਆਵਾਜ਼ ਮੰਨ ਲਓ ਮੈਂ ਕੋਲ ਗਿਆ ਮੈਂ ਕਿਹਾ ਮੈਨੂੰ ਸਹੀ ਦੱਸੇ ਚੀਤੇ ਹੋਏ ਸਾਡਾ ਓਲਾ ਨਾ ਕਰੇ ਅਗਰ ਤੂੰ ਚੀਤਾ ਅਸੀਂ ਵੀ ਜੱਟ ਹੈਗੇ ਆ ਤੇਰੇ ਦੁੱਖ ਹੀ ਨਹੀਂ ਕਹਿੰਦਾ 4 ਮਹੀਨੇ ਕੋਈ ਛੁੱਟੀ ਨਹੀਂ ਮਿਲੀ ਘਰ ਛੋਟੀ ਭੈਣ ਚੀਤੀ ਇੰਨੀ ਬਿਮਾਰ ਆ ਕਹਿੰਦਾ ਭਾਜੀ ਕਿੱਥੇ ਜਾਣਾ ਕਹਿੰਦਾ ਇੰਨਾ ਪੈਸਾ ਰੋਈ ਧਾਹਾ ਮਾਰ ਮੇਰੇ ਸੀਨੇ ਲਾ ਕੇ ਰੋਇਆ ਉਹ ਖੁਸ਼ੀ ਨਾਲ ਤੇ ਪੰਜਾ ਵੀ ਮਾਰ ਗਿਆ ਮੈਂ ਤਾਂ ਜਿਹੜੇ ਦੇ ਬੋਤੇ ਖਲੋਤੇ ਉਹ ਜਦੋਂ ਜਾਲ ਲੱਗੇ ਕਹਿੰਦਾ ਜੀ ਇਹ ਚੀਤਾ ਰਾਈ ਹੁਣ ਉਹਨੂੰ 4 ਮਹੀਨੇ ਕੋਈ ਛੁੱਟੀ ਨਹੀਂ ਮਿਲੀ ਤੇ ਉਹਨੇ ਬੋਨਸ ਅਲਾਉਂਸ ਸਾਰਾ ਕੁਝ ਉਹਦਾ ਬੰਦ ਕੀਤਾ ਹੋਇਆ ਵਾ ਕਹਿੰਦਾ ਭਾਜੀ ਰੋਟੀ ਟਾਈਮ ਨਾਲ ਨਹੀਂ ਮਿਲਣੀ ਕਹਿੰਦਾ ਭਾਜੀ ਸਖਤੀ ਬਹੁਤ ਆ ਚਿੜੀਆ ਘਰ ਦੇ ਵਿੱਚ ਜੰਗਲ ਦੇ ਵਿੱਚ ਕਹਿੰਦਾ ਭਾਜੀ ਸ਼ੇਰ ਵੀ ਤੇ ਕਾਰਡ ਆਊਟ ਕਰਕੇ ਨਿਕਲ ਜਾਂਦਾ ਉਸਤਾਦ ਜੀ ਕਾਰਡ ਇਨ ਕਰਕੇ ਉਹਨੂੰ ਪੁੱਛਦਾ ਹੀ ਕੋਈ ਨਹੀਂ ਚਿੜੀਆ ਘਰ ਚ ਬਾਹਰ ਫਿਰਦਾ ਰਹਿੰਦਾ ਉੱਥੇ ਰਵੇ ਤੇ ਉਹ ਤਨਖਾਹ ਦੇਣ ਉਹਨਾਂ ਨੂੰ ਵੀ ਪਤਾ ਵਾ ਉਹਨੂੰ ਪੁੱਛਦਾ ਹੀ ਕੋਈ ਨਹੀਂ ਹੈਗਾ ਬਾਹਰ ਵਾਲੇ ਦਾ ਕੋਈ ਲਾਸ ਸ਼ੁਤਰਮੁਰਗ ਸਹੀ ਆ ਭਾਈ ਯਾਸ਼ੇ ਕਰਨੇ ਮੈਂ ਕਿਹਾ ਸ਼ੁਤਰਮੁਰਗ ਬਾਚਾ ਰੋਟੀ ਪਾਣੀ ਕਹਿੰਦਾ ਨਾ ਵੀ ਰੋਟੀ ਪਾਣੀ ਕੇ ਦੋਈ ਨਹੀਂ ਆਪਾਂ ਆਪਣਾ ਆਂਡਾ ਤੋੜੀ ਦਾ ਹਲਕੇ ਜਿਹੀ ਮਿਰਚ ਪਾ ਕੇ ਉਹ ਖਾਈਦਾ ਤੇ ਨਿਆਣੇ ਮੈਨੂੰ ਕੋਈ ਭਾਵ ਨਹੀਂ ਕਰਦਾ ਆਹੋ ਉਹਦਾ ਕੋਈ ਹਿਸਾਬ ਨਹੀਂ ਉਹਦਾ ਕਿਚਨ ਵੀ ਆਪਣਾ ਵਾ। ਆਪਾਂ ਕੀਪਰ ਨੂੰ ਇੱਥੇ ਲਿਆਉਂਦੇ ਉਹ ਰਹਿਣ ਦਿਓ ਹਿੱਪੋ ਨੂੰ ਇੱਥੇ ਚਲੋ ਅੱਛਾ ਬਾਹਰ ਲਾਉਣ ਅੱਜ ਇਹ ਗੱਲ ਲੱਗ ਜੀ ਤੇ ਨਾ ਉਹ ਜਿਹੜਾ ਲੁੱਦਰ ਪਤਾ ਲੱਗੇ ਬਾਹਰ ਜਾਈਏ ਤੇ ਕਿੰਨਾ ਕੁਛ ਹੀ ਨਾ ਹੋਵੇ ਸਾਡਾ। ਨਹੀਂ ਸੈੱਟ ਖਾ ਗਿਆ ਹੋਵੇ ਆਹ ਸਰੀਨਾ ਮੂੰਹ ਚ ਪਾਈ ਸਕਰੀਨਾ ਮੂੰਹ 'ਚ ਪਾ ਕੇ ਚਿੱਤ ਦਾ ਅੰਦਰ ਕੋਲ ਆਹ ਕੱਢੀ ਯਾਰ ਆ ਟਾਇਰ ਫੁੱਟ ਗਿਆ ਤੁਸੀਂ ਬਾਹਰ ਜਿਹੜਾ ਸ਼ਰਾਬ ਦੀ ਜੁੱਤੀ ਪਿਉਣੀ ਸ਼ਰਾਬ ਕਿਤੇ ਉਹਨਾਂ ਨਾਲ ਖਾ ਲਿਆ ਭਾਜੀ ਪਕਾ ਲਿਆ ਨਹੀਂ ਦਿਲ ਕਰ ਮੈਂ ਕਿਹਾ ਨੋਨੀ ਨਹੀਂ ਲੱਭਣ ਦਿਆ ਕਿਉਂਕਿ ਆ ਢੋਨੀ ਅੰਦਰ ਖੱਲਾ ਵਾਲਾ ਗਾਣਾ ਗਾਉਂਦਾ ਨੋਨੀ ਨੂੰ ਨੁੱਕਰ ਤੇ ਪਾਇਆ ਪੈਰ ਰੱਖ ਨੂੰ ਕਹਿੰਦਾ ਮੈਨੂੰ ਖੱਲਾ ਵਾਲਾ ਗਾਣਾ ਸੀ। ਉਹਦੇ ਢਿੱਡ 'ਚੋਂ ਨੋਨੀ ਦੀ ਆਵਾਜ਼ ਆਉਣੀ ਤੂੰ ਕੀ ਜਾਣੇ ਵੇ ਕਿਧਰ ਹਾਂ ਨਹੀਂ ਉਸਤਾਦ ਜੀ ਇਹਦਾ ਤਾਂ ਕੋਈ ਵਰਕ ਕਰਨਾ ਚਾਹੀਦਾ ਸੀਰੀਅਸ ਨਹੀਂ ਕਰਦੇ ਦਾ ਕੋਈ ਹਿਸਾਬ ਤਾਂ ਲਓ ਜੀ ਨਾਦਰੀ ਜਾਨਵਰਾਂ ਦੇ ਹੱਕ ਲਈ ਜਾਣਾ ਚਾਹੀਦਾ ਯਾਰ ਯਾਦ ਦੇਖੋ ਰੱਖੋ ਤੁਹਾਨੂੰ ਇੰਨਾ ਗੁੱਸਾ ਨਹੀਂ ਔਰ ਕਰਦਾ ਦੱਸ ਦੇਣਾ ਮੇਲ ਦੱਸ ਦੇਣਾ ਜਿਹਨੇ ਆਉਣਾ ਹਫਤੇ ਵਾਲੇ ਦਿਨ ਉਹ ਮੈਨੂੰ ਲਾਜ਼ਮੀ ਮੇਲ ਕਰ ਦੇਵੇ ਠੀਕ ਹੈ ਜੀ ਉੱਪਰ ਲਿਖਣਾ ਵਾ ਕਿ ਵੀ ਫॉर ਲਾਹੌਰ 24 ਨਿਊਜ਼ ਸ਼ੋ ਤੇ ਲੰਗਰ ਬਾਰੇ ਆਹੋ ਲੰਗਰ ਵੀ ਲੈ ਕੇ ਆਉਣਾ ਪਕਾ ਕੇ ਹਾਂ